ਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਬਾਬਤ ਸਲਾਹ ਲੈਣੀ ਆ, ਹੈਲਥ ਇੰਸ਼ੋਰੈਂਸ ਕਰਵਾਉਣੀ ਆ, ਇਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਜੇ ਤੁਸੀਂ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਆ ਤਾਂ ਕਾਲ ਕਰੋ 408 272 2500 ਦੇ ਉੱਤੇ। ਟਿਰਕੈਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਕਰਨੀ ਜੇ ਟਿਰਕੈਣਾ 415 909 0503 ਦੇ ਉੱਤੇ। ਤੇ ਨਾਲ ਦੇ ਨਾਲ ਸਪਾਂਸਰ ਕਰਦੇ ਨੇ ਗੁਰਪਾਲ ਸਿੰਘ ਜੀ ਵਰਜੀਨੀਆ ਤੋਂ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਤੇ ਅੱਜ ਇਮੀਗ੍ਰੇਸ਼ਨ ਦੀਆਂ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਾਂਗੇ। ਤੇ ਅਟਾਰਨੀ ਟਿਰਕੈਣਾ ਜੀ, ਅੱਜ ਕਿਹੜੇ ਇਸ਼ੂ ਨੂੰ ਲੈ ਕੇ ਆਪਾਂ ਗੱਲ ਕਰ ਰਹੇ ਹਾਂ? ਅੱਜ ਆਪਾਂ ਜੀ ਮੇਨ ਤਾਂ ਇੱਕ ਕੇਸ ਡਿਸਕਸ ਕਰਾਂਗੇ, ਕਾਫੀ ਵਧੀਆ ਕੇਸ ਆ। ਤੇ ਸਾਡਾ ਐਕਚੁਅਲੀ ਇੱਕ ਕੇਸ ਪਾਸ ਹੋਇਆ ਸੀਗਾ ਗਰਾਵਾ ਦੇ ਥੱਲੇ। ਠੀਕ ਉਹਦੇ ਹੈ ਗਰਾਵਾ ਦੇ ਕੇਸ ਬਾਰੇ ਜਿਹੜੀ ਆਪਾਂ ਗੱਲ ਕਰਾਂਗੇ। ਤੇ ਦੋ ਕੁ ਬੜੀਆਂ ਛੋਟੀਆਂ ਜਿਹੀਆਂ ਖਬਰਾਂ ਤੋਂ ਪਹਿਲਾਂ, ਜਦ ਤੱਕ ਆਡੀਅנס ਸਾਡੇ ਨਾਲ ਜੁੜਦੀ ਹੈ ਜੀ ਜੀ। ਸੋ ਦੋ ਜਿਹੜੀਆਂ ਖਬਰਾਂ ਦੀ ਤੁਸੀਂ ਗੱਲ ਕਰ ਰਹੇ ਆ, ਇੱਕ ਤਾਂ ਮੈਨੂੰ ਲੱਗਦਾ ਓਕਲੈਂਡ ਦੇ ਵਿੱਚ ਨਵਾਂ ਅਸਾਈਲਮ ਆਫਿਸ ਜਿਹੜਾ ਖੁੱਲ ਰਿਹਾ ਕਿ ਖੁੱਲ ਚੁੱਕਾ ਹੈ? ਹਾਂਜੀ, ਖੁੱਲ ਚੁੱਕਾ। ਕਲੇ ਸਟਰੀਟ ਤੇ ਆ ਤੇ ਟੈਂਪਰੇਰੀਲੀ ਇਹਨਾਂ ਨੇ ਖੋਲਣਾ, ਜਿੱਦਾਂ ਪੱਕਾ ਇਹ ਤਾਂ ਨਹੀਂ ਉਹਦਾ ਕੋਈ ਪਤਾ ਕਿ ਕਿੰਨੇ ਚਿਰ ਵਾਸਤੇ ਖੋਲਣਾ। ਓਕੇ। ਪਰ ਸੈਨ ਫ੍ਰਾਂਸਿਸਕੋ ਜਿਹੜਾ ਅਸਾਈਲਮ ਆਫਿਸ ਆ, ਰਸ਼ ਕਾਫੀ ਹੈ ਤੇ ਹੁਣ ਇਹਨਾਂ ਨੇ ਇੱਕ ਓਕਲੈਂਡ ਦੇ ਵਿੱਚ ਖੋਲਤਾ ਆਫਿਸ। ਓਕੇ। ਤੇ ਉਹਦੇ ਨਾਲ ਦੇਖਦੇ ਆ ਕੀ ਸਪੀਡ ਬਣਦੀ ਆ ਜਾਂ ਕੇਸਾਂ ਦਾ ਕਿੱਦਾਂ ਨਿਪਟਾਰਾ ਕਰਦੇ ਆ। ਹੁਣ ਲੱਖਾਂ 'ਚ ਤਾਂ ਕੇਸ ਆ ਇਹਨਾਂ ਦੇ ਕੋਲ, ਸੋ ਦੇਖਦੇ ਆ ਕਿ ਕਿੱਦਾਂ ਇਹ ਹੈਂਡਲ ਕਰਦੇ ਆ। ਸੋ ਇਹ ਜਦੋਂ ਆਪਾਂ ਕਹਿੰਦੇ ਵੀ ਉਹ ਆਫਿਸ ਖੋਲਿਆ, ਸਿਰਫ ਇਹ ਪੇਪਰ ਵਰਕ ਦੇ ਲਈ, ਇੰਟਰਵਿਊਜ਼ ਦੇ ਲਈ, ਜਾਂ ਕਾਹਦੇ ਲਈ ਇਹਨਾਂ ਨੇ ਮੇਨ ਇਸ ਨੂੰ ਯੂਜ਼ ਕਰਨਾ ਹੈ? ਇੰਟਰਵਿਊ ਲਈ। ਅੱਛਾ, ਇੰਟਰਵਿਊ ਲਈ ਜਿਹੜਾ ਉਹ ਯੂਜ਼ ਕਰਨਾ ਆ। ਤੇ ਲੋਕਾਂ ਨੂੰ ਫਿਰ ਉੱਥੇ ਸਪੈਸ਼ਲ ਜਿਹੜੀ ਇੰਟਰਵਿਊ ਦੀ ਤਰੀਕ ਉੱਥੇ ਪੈ ਰਹੀ ਹੈ ਉਹਨਾਂ ਦੀ? ਅਜੇ ਤੱਕ ਤਾਂ ਨਹੀਂ ਪਈ, ਅਜੇ ਤੱਕ ਖੋਲਿਆ ਹੀ ਆ, ਦੇਖਦੇ ਆ ਜਦੋਂ ਅੱਛਾ, ਪੈਂਦੀ। ਠੀਕ ਹੈ। ਆਪਣੀ ਨਹੀਂ ਪਈ ਕੋਈ, ਓਕੇ ਜ਼ਰੂਰ ਕਿ ਕਿਸੇ ਹੋਰ ਦੀ ਸ਼ਾਇਦ ਪਈ ਹੋਵੇ, ਪਰ ਆਪਣੇ ਆਫਿਸ ਤਾਂ ਨਹੀਂ ਪਈ ਅਜੇ। ਓਕੇ। ਸੋ ਨਵਾਂ ਅਸਾਈਲਮ ਆਫਿਸ ਓਕਲੈਂਡ ਦੇ ਇਲਾਕੇ ਦੇ ਵਿੱਚ ਜਿਹੜਾ ਖੁੱਲ ਰਿਹਾ। ਤੇ ਵਾਵਾ ਫਾਈਲਿੰਗ ਨੂੰ ਲੈ ਕੇ ਇਹਦੀ ਕੀ ਇਸ ਟਾਈਮ ਅਪਡੇਟ ਆਈ ਹੈ? ਕੋਈ ਕਹਿੰਦੇ ਵੀ ਸੈਂਟਰਲਾਈਜ਼ ਕਰ ਰਹੇ ਆ ਇਸ ਨੂੰ? ਜੀ ਬਿਲਕੁਲ। ਸੋ ਪਹਿਲਾਂ ਵਰਮੌਂਟ ਵੱਲ ਕੇਸ ਭੇਜ ਦਿੰਦੇ ਸੀਗੇ, ਕੋਈ ਨੇਬਰਾਸਕਾ ਵੱਲ, ਤੇ ਹੁਣ ਕਹਿੰਦੇ ਸਾਰੇ ਜਿਹੜੇ ਵਾਵਾ ਦੇ ਕੇਸ ਆ ਉਹ ਨੇਬਰਾਸਕਾ ਵੱਲ ਹੀ ਰੱਖਣੇ ਆ। ਠੀਕ ਹੈ। ਤੇ ਉਹਦੇ ਕਰਕੇ ਜਿਹੜਾ ਪ੍ਰੋਸੈਸ 'ਚ ਇੱਕੋ ਲੋਕੇਸ਼ਨ ਹੁਣ ਕਰ ਦੇਣੀ ਆ, ਤੇ ਸਟਾਫ ਕਹਿੰਦੇ ਜ਼ਿਆਦਾ ਰੱਖਣਾ। ਤੇ ਦੇਖਦੇ ਆ ਕਿ ਉਹਦੇ ਨਾਲ ਵੀ ਕੋਈ ਤੇਜ਼ੀ ਪੈਂਦੀ ਕਿ ਨਹੀਂ ਵਾਵਾ ਵਾਲੇ ਕੇਸ 'ਚ, ਕਿਉਂਕਿ ਕਾਫੀ ਜਿਹੜਾ ਡਿਲੇ ਉਹਦੇ ਵਿੱਚ ਵੀ ਚੱਲ ਰਿਹਾ। ਸੋ ਅਸਾਈਲਮ ਵਾਲਿਆਂ ਲਈ ਤੇ ਵਾਵਾ ਵਾਲਿਆਂ ਲਈ ਜਿਹੜੀ ਇਹ ਅੱਜ ਦੋ ਛੋਟੀਆਂ ਖਬਰਾਂ ਸੀਗੀਆਂ। ਇੰਟਰਸਟਿੰਗ ਜੀ ਗੱਲ ਆ ਵੀ ਹੁਣ ਇਸ ਪ੍ਰਸ਼ਾਸਨ ਦਾ ਲਾਸਟ ਈਅਰ ਕਹਿ ਸਕਦੇ ਆ ਵੀ ਇਹ ਟਰਮ ਉਹਦੇ ਦੀ ਖਤਮ ਹੋਣ ਵਾਲੀ ਆ, ਤੇ ਅਖੀਰਲੇ ਕੁਝ ਮਹੀਨਿਆਂ 'ਚ ਇਹ ਤੇਜ਼ੀ ਦਿਖਾ ਰਹੇ ਆ। ਅਖੀਰਲੇ ਦੇਖੋ, ਮਤਲਬ ਵੈਸੇ ਵੀ ਖੋਲਣੇ ਤਾਂ ਬਣਦੇ ਹੀ ਆ। ਤੇ ਡਿਮਾਂਡ ਤਾਂ ਬਹੁਤ ਆ ਜਾਂ ਬੈਕਲੌਗ ਬਹੁਤ ਵਧੇ ਹੋਏ ਆ ਸਾਰੇ ਪਾਸੇ। ਜੀ ਠੀਕ ਹੈ। ਸੋ ਅੱਜ ਦੇ ਕੇਸ ਬਾਰੇ ਜੇ ਫਿਰ ਸਾਨੂੰ ਥੋੜ੍ਹੀ ਦੱਸੋ ਵੀ ਇਹ ਜਿਹੜਾ ਗਰਾਵਾ ਦਾ ਜਿਹੜਾ ਇਹ ਕੇਸ ਆ, ਗਰਾਵਾ ਓਬਵੀਅਸਲੀ ਕੋਈ ਬੰਦਾ ਹੀ ਹੋਣਾ ਜਿਹਨੇ ਕੇਸ ਲੜਿਆ। ਕਿਹਦੇ ਉਲਟ ਸੀਗਾ ਇਹ? ਅਟਾਰਨੀ ਜਨਰਲ ਵਾਲਾ ਸੀਗਾ ਜਾਂ ਕਿਸ ਦੇ ਉਲਟ ਜਿਹੜਾ ਇਹ ਚੱਲਿਆ ਸੀਗਾ? ਫਿਰ ਇਹ ਜੀ ਇਮੀਗ੍ਰੇਸ਼ਨ ਦੇ ਖਿਲਾਫ ਹੀ ਸੀਗਾ। ਉਦੋਂ ਜਿਹੜੇ INS ਕਹਿੰਦੇ ਹੁੰਦੇ ਸੀਗੇ, ਇਮੀਗ੍ਰੇਸ਼ਨ ਐਂਡ ਨੈਚੁਰਲਾਈਜੇਸ਼ਨ ਸਰਵਿਸ, 2000 ਦਾ ਇਹ ਕੇਸ ਆ। ਓਕੇ। ਤੇ 9th ਸਰਕਟ ਤੱਕ ਇਹ ਗਿਆ ਸੀਗਾ। ਇਹਨੂੰ ਡਿਸਕਸ ਤਾਂ ਕਰ ਰਹੇ ਆ ਕਿ ਮੌਕਾ ਸੀਗਾ। ਸੋ ਸਾਡਾ ਇੱਕ ਕੇਸ ਪਾਸ ਹੋਇਆ ਸੀਗਾ ਇਸ ਹਫਤੇ, ਉਹਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਆਪਾਂ ਸ਼ੇਅਰ ਕੀਤੀ ਸੀਗੀ, ਗਰਾਵਾ ਥੱਲੇ, ਜਿਹਦੇ ਵਿੱਚ ਕਿ ਬੰਦੇ ਕੋ ਕੁਝ ਪੁੱਛਿਆ ਨਹੀਂ ਜਾਂਦਾ ਆਪਣੇ ਵਕੀਲ ਵੱਲੋਂ। ਅੱਛਾ। ਤੇ ਜਿਹੜੀ ਸਰਕਾਰੀ ਵਕੀਲ ਸੀ ਸਾਡਾ ਨਾ, ਐਕਚੁਅਲੀ ਕੀ ਹੋਇਆ ਸੀਗਾ ਕਿ ਸਾਨੂੰ ਉਹਨਾਂ ਨੇ 10 ਵਜੇ ਦਾ ਟਾਈਮ ਦਿੱਤਾ ਸੀਗਾ, ਤੇ ਸਾਡੇ ਤੋਂ ਪਹਿਲਾਂ ਵੀ ਕਿਸੇ ਦੀ ਤਰੀਕ ਸੀਗੀ। ਤੇ ਬਾਏ ਦਾ ਟਾਈਮ ਸਾਡੀ ਵਾਰੀ ਆਈ, ਉਹ ਸਾਰਿਆਂ ਨੂੰ ਪਤਾ ਹੈ ਨਾ ਕਿ ਪੁਰਾਣਾ ਕੇਸ ਚੱਲਦਾ, ਥੋੜੀ ਜਿਹੀ ਹੋਰ ਦੇਰ ਵੇਟ ਕਰੋ। ਕਰਦੇ ਕਰਦੇ ਉਹਨਾਂ ਨੇ 11 ਜਿਹੜੇ ਵਜਾਤੇ ਸੀਗੇ, ਤੇ ਘੰਟੇ ਦਾ ਹੀ ਟਾਈਮ ਰਹਿੰਦਾ ਸੀਗਾ। ਜਿਹੜੇ ਸਾਡੇ ਤੋਂ ਪਹਿਲਾਂ ਮੁੰਡਾ ਸੀਗਾ, ਉਹ ਵੀ ਹਰਿਆਣੇ ਦਾ ਹੀ ਸੀਗਾ, ਉਹਦਾ ਕੇਸ ਖਤਮ ਨਹੀਂ ਹੋਇਆ ਸੀਗਾ। ਉਹ ਆਪਣੇ ਜਿਹੜਾ
8:30 ਤੋਂ 11 ਵਜੇ ਤੱਕ ਲਾ ਗਿਆ ਤੇ ਉਹਦਾ ਵੀ ਅੱਗੇ ਕੰਟੀਨਿਊਏਸ਼ਨ ਕਰਤੀ। ਤੇ ਹੁਣ ਜਿਹੜਾ ਸਾਡੇ ਵਾਲਾ ਜਦੋਂ ਕੇਸ ਆਇਆ ਘੰਟੇ 'ਚ ਹੋ ਨਹੀਂ ਸਕਦਾ ਸੀਗਾ। ਤੇ ਸਰਕਾਰੀ ਵਕੀਲ ਜਿਹੜੀ ਸੀਗੀ ਉਹ ਥੋੜੀ ਨਵੀਂ ਸੀਗੀ। ਉਹਨੂੰ ਮੈਂ ਕਿਹਾ ਗਰਾਵਾ ਦੇ ਥੱਲੇ ਆਪਾਂ ਪ੍ਰੋਸੀਡ ਕਰ ਸਕਦੇ ਹਾਂ। ਕਹਿੰਦੀ ਗਰਾਵਾ ਕੀ ਹੁੰਦਾ? ਅੱਛਾ, ਮੈਂ ਉਹਨੂੰ ਕਿਹਾ ਪਤਾ ਹੀ ਨਹੀਂ ਸੀ। ਗਰਾਵਾ ਦਾ ਸਮਝਾਇਆ। ਮੈਂ ਕਿਹਾ ਗਰਾਵਾ ਏਦਾਂ। ਕਹਿੰਦੀ ਤੂੰ ਏਦਾਂ ਕਿਉਂ? ਕਹਿੰਦੀ ਕਰੂੰਗਾ ਹਾਂ। ਕਿ ਆਪਣਾ ਉਹ ਛੱਡ ਦੇਣਾ। ਮੈਂ ਕਿਹਾ ਇਹ ਪ੍ਰੋਸੀਜਰਲ ਪੋਸਚਰ ਜੋ ਹੈਗਾ ਕੇਸ ਦਾ, ਇਹਨੂੰ ਵੇਖ ਕੇ ਤੇ ਜਿਹੜਾ ਟਾਈਮ ਉਹ ਲੱਗਦਾ, ਸਾਨੂੰ ਵੀ ਇਹ ਹੁੰਦਾ ਕਿ ਇੱਕੋ ਵਾਰ 'ਚ ਜੇ ਨਿਪਟਾ ਹੋ ਜਾਵੇ ਕੇਸ, ਹਨਾ, ਬੈਟਰ। ਵਧੀਆ। ਅੱਧੀ ਗਵਾਹੀ ਹੁਣ, ਅੱਧੀ ਗਵਾਹੀ ਲੇਟਰ, ਉਹ ਤਾਂ ਸਾਰੀਆਂ ਤੇ ਨਾਲ ਹੀ ਸੌਖਾ ਰਹਿੰਦਾ। ਸਾਰਿਆਂ ਲਈ ਸੌਖਾ ਰਹਿੰਦਾ। ਤੇ ਕਹਿੰਦੀ ਮੈਂ ਕੀਤਾ ਨਹੀਂ ਕਦੀ, ਪਰ ਟਰਾਈ ਕਰ ਲੈਂਦੇ ਹਾਂ। ਸੋ ਗਰਾਵਾ ਦੇ ਵਿੱਚ ਕੀ ਹੁੰਦਾ ਕਿ ਸਿੱਧਾ ਤੁਸੀਂ ਜਿਹੜਾ ਕ੍ਰਾਸ ਐਗਜ਼ਾਮੀਨੇਸ਼ਨ ਤੋਂ ਸ਼ੁਰੂ ਕਰਦੇ ਆ। ਪਹਿਲਾਂ ਕੀ ਹੁੰਦਾ, ਜਿਹੜਾ ਨਾਰਮਲ ਪ੍ਰੋਸੈਸ ਹੁੰਦਾ ਇਹ ਹੁੰਦਾ ਕਿ ਜੋ ਵੀ ਸਹੁੰ ਖਾ ਕੇ ਡਾਕੂਮੈਂਟ ਮਾਰਕ ਕਰਕੇ ਪਹਿਲਾਂ ਤੁਹਾਡਾ ਵਕੀਲ ਤੁਹਾਡੇ ਕੋਲ ਸਵਾਲ ਪੁੱਛਦਾ, ਉਹਨੂੰ ਡਾਇਰੈਕਟ ਐਗਜ਼ਾਮ ਕਹਿੰਦੇ ਆ। ਡਾਇਰੈਕਟ ਐਗਜ਼ਾਮ 'ਚੋਂ ਫਿਰ ਜਿਹੜੇ ਵੀ ਮੁੱਦੇ ਉੱਠਦੇ ਆ, ਡਾਕੂਮੈਂਟ ਜਿਹੜੀ ਵੀ ਕਮੀ ਪੇਸ਼ੀ ਹੁੰਦੀ ਹੈ, ਫਿਰ ਸਰਕਾਰੀ ਵਕੀਲ ਸਵਾਲ ਪੁੱਛਦਾ, ਉਹਨੂੰ ਕਹਿੰਦੇ ਆ ਕ੍ਰਾਸ ਐਗਜ਼ਾਮੀਨੇਸ਼ਨ, ਕਿ ਤੁਸੀਂ ਕ੍ਰਾਸ ਕਰਨਾ। ਜੱਜ ਵੀ ਫਿਰ ਉਹਦੇ ਹਿਸਾਬ ਨਾਲ ਸਵਾਲ ਪੁੱਛਦੇ ਆ ਤੇ ਫਿਰ ਤੁਹਾਡੇ ਵਕੀਲ ਦੀ ਵਾਰੀ ਆਉਂਦੀ ਹੈ। ਉਹਨੂੰ ਰੀਡਾਇਰੈਕਟ ਐਗਜ਼ਾਮੀਨੇਸ਼ਨ ਜਿਹੜਾ ਆਪਾਂ ਕਹਿੰਦੇ ਆ। ਸੋ ਡਾਇਰੈਕਟ, ਕ੍ਰਾਸ ਤੇ ਰੀਡਾਇਰੈਕਟ, ਹਨਾ, ਇਹਦੇ ਹਿਸਾਬ ਨਾਲ ਕੋਰਟ ਜਿਹੜਾ ਚੱਲਦਾ। ਤੇ ਹੁਣ ਟਾਈਮ ਸੀਗਾ ਘੰਟੇ ਦਾ ਹੀ ਸਿਰਫ। ਤੇ ਉਹਨੂੰ ਗਰਾਵਾ ਦੇ ਥੱਲੇ ਕਿਹਾ ਕਿ ਬੰਦਾ ਜਿਹੜਾ ਆਪਣਾ ਡਾਇਰੈਕਟ ਐਗਜ਼ਾਮੀਨੇਸ਼ਨ ਵੇਵ ਕਰ ਸਕਦਾ, ਕਿ ਮੈਂ ਕਹੂੰਗਾ ਕਿ ਮੈਂ ਆਪਣੇ ਕਲਾਇੰਟ ਕੋਲ ਕੁਝ ਨਹੀਂ ਪੁੱਛਣਾ ਤੇ ਤੂੰ ਸਿੱਧੇ ਕ੍ਰਾਸ ਐਗਜ਼ਾਮੀਨੇਸ਼ਨ ਤੋਂ ਸ਼ੁਰੂ ਕਰ ਸਕਦੀ ਆ। ਠੀਕ ਹੈ। ਤੇ ਕਹਿੰਦੀ ਮੈਂ ਕੀਤਾ ਨਹੀਂ, ਪਰ ਆਪਾਂ ਟਰਾਈ ਕਰ ਸਕਦੇ ਹਾਂ। ਸੋ ਉਹਨਾਂ ਕੀ ਹੁੰਦਾ ਕਿ ਸਿੱਧਾ ਹੀ ਉਹ ਆਪਣੇ ਜਿਹੜੇ ਮੇਨ ਕੁਐਸਚਨ ਆ ਉਹ ਪੁੱਛ ਕੇ, ਪਰ ਹੁਣ ਕੀ ਹੈ ਕਿ ਕਲਾਇੰਟ ਵੀ ਜਿਹੜਾ ਉਹ ਜਵਾਬ ਦੇਣ ਵਾਲਾ ਹੋਣਾ ਚਾਹੀਦਾ। ਹੁਣ ਇਹ ਨਹੀਂ ਕਿ ਜਾ ਕੇ ਤੁਸੀਂ ਸਾਰੇ ਕਹੋ ਕਿ ਮੇਰਾ ਗਰਾਵਾ ਥੱਲੇ ਕਰ ਦੋ, ਸੌਖਾ ਹੋ ਜਾਣਾ। ਕਿਉਂਕਿ ਸਰਕਾਰੀ ਵਕੀਲ ਨੇ ਫਿਰ ਤੁਹਾਡੇ ਕੋਲ ਵਾਰਮ ਅਪ ਦਾ ਟਾਈਮ ਨਹੀਂ, ਜਿੱਦਾਂ ਕਿ ਤੁਹਾਡਾ ਧਰਮ ਕਿਹੜਾ, ਪਾਰਟੀ ਕਿਹੜੀ ਕੰਟਰੀ ਤੋਂ ਆ, ਉਹਨੇ ਫਿਰ ਸਿੱਧੇ ਪੁੱਛਣਾ ਕਿ ਦੂਜੇ ਹਮਲੇ ਦੇ ਵਿੱਚ ਫਲਾਨੀ ਚੀਜ਼ ਏਦਾਂ ਵਾ, ਓਦਾਂ ਵਾ, ਹਨਾ। ਤਿਆਰੀ ਤੋਂ ਬਗੈਰ ਨਹੀਂ ਚੱਲ ਸਕਦਾ ਗਰਾਵਾ। ਹਾਂਜੀ। ਤੇ ਇੱਕ ਕੇਸ ਸਾਡਾ ਹੋ ਰਿਹਾ ਸੀਗਾ, ਉਹਦੇ ਵਿੱਚ ਸਰਕਾਰੀ ਵਕੀਲ ਪੇਸ਼ ਨਹੀਂ ਹੋਇਆ ਸੀਗਾ। ਉਹਨੂੰ ਕਹਿੰਦੇ ਤੁਸੀਂ ਰੈਸਟ ਔਨ ਰੈਕਰਡ, ਕਿ ਜੋ ਹੈਗਾ ਉਹੀ ਹੈਗਾ ਤੇ ਗਵਾਹੀ ਕੋਈ ਵੀ ਨਹੀਂ ਦੇਣੀ। ਉਹ ਡਿਫਰੈਂਟ ਆ ਗਰਾਵਾ ਨਾਲੋਂ। ਗਰਾਵਾ ਉਹ ਆ ਜਿਹਦੇ ਵਿੱਚ ਸਰਕਾਰੀ ਵਕੀਲ ਪੇਸ਼ ਹੁੰਦਾ ਵਾ ਤੇ ਆਪਣੇ ਜਿਹੜੇ ਸਵਾਲ ਜਵਾਬ ਉਹ ਪੁੱਛਣਾ ਚਾਹੁੰਦਾ ਤੋਂ ਸ਼ੁਰੂ ਹੁੰਦਾ ਮਤਲਬ। ਤੇ ਉਹ ਗਰਾਵਾ ਦੀ ਵੀਡੀਓ ਆਪਾਂ ਪਾਈ ਸੀਗੀ ਸੋਸ਼ਲ ਮੀਡੀਆ ਤੇ ਉਤੋਂ ਹੁਣ ਅੱਗੇ ਸੀਗਾ ਕਿ ਉਹੀ ਲੋਕਾਂ ਨੂੰ ਸਮਝਾਈਏ ਕਿ ਇਹ ਗਰਾਵਾ ਜਿਹੜਾ ਪ੍ਰੋਸੈਸ ਹੈ ਇਹ ਆਉਂਦਾ ਕਿੱਥੋਂ, ਹਨਾ। ਤੇ ਮੁੰਡੇ ਦਾ ਉਦਾਂ ਘੰਟੇ ਦੇ ਵਿੱਚ ਫਿਰ ਨਿਪਟਾਰਾ ਹੋ ਗਿਆ ਸੀ, 45 ਮਿੰਟ 'ਚ। ਅੱਛਾ। ਤੇ ਜਿਹੜਾ ਦੂਜਾ ਵਾਲਾ ਮੁੰਡਾ ਸੀ, ਕਹਿੰਦਾ ਯਾਰ ਉਹ ਦੂਜਾ ਵਾਲਾ ਬਾਹਰ ਹੀ ਵੇਟ ਕਰਦਾ ਸੀ। ਕਹਿੰਦਾ ਯਾਰ ਮੇਰਾ ਤਾਂ ਬਹੁਤ ਲੰਬਾ ਹੈ, ਦੂਜੀ ਤਰੀਕ ਪਾਈ ਆ, 3 ਘੰਟੇ ਮੈਂ ਪਹਿਲਾਂ ਲਾ ਚੁੱਕਾ। ਹਾਂ, ਨਹੀਂ ਫਿਰ ਇਹ ਹੈ ਨਾ ਵੀ ਹੁਣ ਜਦੋਂ ਕੇਸ ਲਾਜ਼ ਤੁਸੀਂ ਪੜ੍ਹੇ ਹੁੰਦੇ ਆ, ਤੁਹਾਨੂੰ ਟੈਕਨੀਕਲੀ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਆ। ਮੌਕੇ ਦੇ ਉੱਤੇ ਗੱਲ ਹੁੰਦੀ ਆ, ਅਟਾਰਨੀ ਤੇ ਕਹਿਣਾ ਜੀ ਕਦੀ ਦਾ ਲੱਗ ਜਾਂਦਾ, ਕਦੀ ਨਹੀਂ ਵੀ ਲੱਗਦਾ, ਕਦੀ ਇਦਾਂ ਆ, ਕਦੀ ਖੱਬੇ ਕਦੀ ਸੱਜੇ, ਜਿਹੜਾ ਉਹ ਚੱਲ ਜਾਂਦਾ। ਸੋ ਹੁਣ ਸਾਨੂੰ ਥੋੜਾ ਜਿਹਾ ਇਹ ਦੱਸੋ ਵੀ ਕੀ ਸੀ ਗਰਾਵਾ ਦੇ ਮਾਮਲੇ ਦੇ ਵਿੱਚ ਅਦਾਲਤ ਮੂਹਰੇ ਸਵਾਲ ਕਿਹੜੇ ਸੀਗੇ? ਸੋ 2 ਸਵਾਲ ਇਹਦੇ ਮੂਹਰੇ ਆਏ। ਸੋ ਆਬਵੀਅਸਲੀ ਜੇ 9th ਸਰਕਟ ਤੱਕ ਪਹੁੰਚਿਆ ਕੇਸ, ਤਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਅਸਾਈਲਮ ਆਫਿਸ 'ਚ ਕੇਸ ਜਾਂਦਾ, ਜਿਹੜੇ ਲੀਗਲ ਆਉਂਦੇ ਆ, ਫਿਰ ਕੋਰਟ ਦੇ ਵਿੱਚ ਜਾਂਦਾ, ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਫਿਰ ਜਾਂਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ, ਫਿਰ ਜਾਂਦਾ ਸਰਕਿਟ ਕੋਰਟ ਮੂਹਰੇ, ਹਨਾ। ਸੋ ਪਹਿਲਾਂ ਤਾਂ ਇਹਦੇ ਵਿੱਚ ਬਹੁਤ ਕਨਫਿਊਜ਼ਨ ਆ ਸਾਡੇ ਲੋਕਾਂ ਨੂੰ ਕਿ ਪਹਿਲੀ ਅਪੀਲ, ਦੂਜੀ ਅਪੀਲ, ਪਤਾ ਨਹੀਂ ਲੋਕਾਂ ਨੂੰ ਕਿ ਅਪੀਲ ਲੱਗੀ ਆ, ਪਤਾ ਨਹੀਂ ਕਿ ਅਸਾਈਲਮ ਆਫਿਸ ਤੋਂ ਕੋਰਟ ਵੱਲ ਆਇਆ, ਕਿ BIA 'ਚ ਪੈਂਡਿੰਗ ਆ, ਕਿ ਸਰਕਿਟ ਕੋਰਟ 'ਚ ਪੈਂਡਿੰਗ ਆ, ਹਨਾ। ਸੋ ਇੱਕ ਤਾਂ ਪਹਿਲੀ ਅਪੀਲ, ਦੂਜੀ ਅਪੀਲ ਵਾਲੀ ਜਿਹੜੀ ਆ ਉਹ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ, ਕਿਉਂਕਿ ਪਤਾ ਨਹੀਂ ਕਿਸੇ ਨੂੰ ਕਿ ਸ਼ੁਰੂ ਉਹਨੇ ਅਸਾਈਲਮ ਆਫਿਸ ਤੋਂ ਕੀਤਾ ਸੀਗਾ ਕਿ ਕੋਰਟ ਤੋਂ ਕੀਤਾ ਸੀਗਾ। ਸੋ ਆਬਵੀਅਸਲੀ ਇਹ ਹੁਣ ਜਿੱਦਾਂ 9th ਸਰਕਿਟ ਮੂਹਰੇ ਪਹੁੰਚਿਆ ਤਾਂ BIA ਦੇ ਥਰੂ ਹੀ ਆਇਆ। ਤੇ ਇਹਦੇ ਵਿੱਚ 2 ਮੁੱਦੇ ਜਿਹੜੇ ਸੀਗੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਆਏ। ਪਹਿਲਾ ਮੁੱਦਾ ਇਹ ਸੀਗਾ ਕਿ ਕੀ BIA ਨੇ ਗਲਤੀ ਕਰਤੀ ਇਹ ਫੈਸਲਾ ਦੇ ਕੇ ਕਿ ਜਿਹੜਾ ਪਟੀਸ਼ਨਰ ਹੁੰਦਾ, ਜਿਹੜਾ ਇਸ ਕੇਸ ਦੇ ਵਿੱਚ ਕਲਾਇੰਟ ਜਿਹਨੂੰ ਕਹਿ ਦਿੰਦੇ ਆਪਾਂ, ਉਹ ਸੀਗਾ ਕਿ ਉਹਦੀ ਜਿਹੜੀ ਰਿਟਨ ਐਪਲੀਕੇਸ਼ਨ ਆ, ਜਿਹੜੀ ਬਿਆਨ ਜਿਹਨੂੰ ਕਹਿ ਦਿੰਦੇ ਆ, ਡੈਕਲਰੇਸ਼ਨ ਜਿਹਨੂੰ ਕਹਿ ਦਿੰਦੇ ਆ, ਸਟੋਰੀ ਜਿਹਨੂੰ ਕਹਿ ਦਿੰਦੇ ਆ, ਕਿ BIA ਨੇ ਗਲਤੀ ਕਰਤੀ ਕਿ ਉਹਦੀ ਸਟੋਰੀ ਨੂੰ ਉਹਨੇ ਮੰਨਿਆ ਨਹੀਂ। ਤੇ BIA ਨੇ ਕਿਹਾ ਸੀਗਾ ਕਿ ਜਦ ਤੱਕ ਬੰਦਾ ਗਵਾਹੀ ਨਹੀਂ ਦਿੰਦਾ ਕਿ ਉਹਦੀ ਜਿਹੜੀ ਰਿਟਨ ਸਟੋਰੀ ਆ ਤੇ ਜੋ ਉਹਨੇ ਬੋਲਣਾ ਉਹ ਪੂਰੀ ਸੇਮ ਹੋਊਗੀ, ਕੰਸਿਸਟੈਂਟ ਹੋਊਗੀ, ਤਦ ਤੱਕ ਆਪਾਂ ਉਹਨੂੰ ਮੰਨ ਨਹੀਂ ਸਕਦੇ। ਸੋ BIA ਨੇ ਇਹ ਕਿਹਾ ਕਿ ਕੇਸ ਜਿਹੜਾ ਡਿਨਾਈ ਕਰਤਾ ਸੀਗਾ। ਤੇ ਹੁਣ ਸਰਕਿਟ ਕੋਰਟ ਮੂਹਰੇ ਮੁੱਦਾ ਇਹ ਆ ਗਿਆ ਕਿ ਕੀ BIA ਨੇ ਗਲਤੀ ਕੀਤੀ ਆ ਜਦੋਂ ਉਹਨੇ ਬੰਦੇ ਦੀ ਇੱਕ ਰਿਟਨ ਬਿਆਨ ਜਿਹੜੇ ਰਿਜੈਕਟ ਕਰਤੇ, ਇਹ ਕਹਿ ਕੇ ਕਿ ਇਹਨੇ ਆਹ ਵਾਲੀ ਸਹੁੰ ਨਹੀਂ ਚੱਕੀ ਕਿ ਇਹਦੀ ਜਿਹੜੇ ਬਿਆਨ ਆ ਉਹ ਲਿਖਤੀ ਤੇ ਜਿਹੜੇ ਇਹਨੇ ਬੋਲਣੇ ਆ ਉਹ ਸੇਮ ਹੋਣੇ ਆ। ਸੋ ਇਹ ਮੁੱਦਾ ਸੀਗਾ। ਉਹਨੇ ਸਹੁੰ ਚੁੱਕੀ ਸੀਗੀ ਕਿ ਮੈਂ ਜੋ ਕਿਹਾ ਸੱਚ ਕਿਹਾ, ਪਰ BIA ਕਹਿੰਦਾ ਤੂੰ ਇਹ ਸਹੁੰ ਨਹੀਂ ਚੱਕੀ ਕਿ ਜਿਹੜੀ ਤੇਰੇ ਓਰਲ ਟੈਸਟੀਮਨੀ ਹੋਣੀ ਆ, ਜਿਹੜੇ ਤੂੰ ਮੂੰਹ ਜ਼ਬਾਨੀ ਬੋਲ ਕੇ ਬਿਆਨ ਦੇਣੇ ਆ, ਤੇ ਜਿਹੜੇ ਤੇਰੇ ਲਿਖੇ ਬਿਆਨ ਆ ਉਹ ਤੇਰੇ ਸੇਮ ਆ। ਤੇ ਦੂਜਾ ਮੁੱਦਾ ਇਹਦੇ ਵਿੱਚ ਇਹ ਆ ਗਿਆ ਕਿ ਇੱਕ ਵਿਸਲ ਬਲੋਅਰ ਹੁੰਦਾ ਕਿ ਜਿਹੜਾ
ਰੌਲਾ ਪਾ ਦਿੰਦਾ ਬੰਦਾ, ਹਨਾ, ਸਰਕਾਰੀ ਮਹਿਕਮਿਆਂ 'ਚ, ਅਦਾਰੇ-ਬਦਾਰਿਆਂ 'ਚ ਉਹ ਰੌਲਾ ਪਾ ਦਿੰਦਾ, ਉਹਨੂੰ ਕਹਿੰਦੇ ਵਿਸਲ ਬਲੋਅਰ। ਘਸੀਟ ਵੀ ਆ ਜਾਂਦਾ ਜਿਹੜਾ ਕੋਈ ਕ੍ਰਾਈਮ ਹੁੰਦਾ, ਕੋਈ ਕਰਪਸ਼ਨ ਹੁੰਦੀ ਦੱਸ ਹੋਵੇ। ਦਿੰਦਾ ਉਹਦੇ ਬਾਰੇ। ਤੇ ਅਮਰੀਕਾ ਦੇ ਵਿੱਚ ਤਾਂ ਸਾਡੇ ਦੇਸ਼ਾਂ 'ਚ ਤਾਂ ਛਿੱਤਰ ਹੀ ਪੈਂਦੇ ਆ ਵਿਸਲ ਬਲੋਅਰਾਂ ਨੂੰ, ਤੇ ਆਹ ਵਾਲੇ ਦੇਸ਼ ਤੋਂ ਵੀ ਜਿਹੜਾ ਬੰਦਾ ਇਹ ਫਿਲੀਪੀਨਸ ਤੋਂ, ਇਹਦੇ ਨਾਲ ਵੀ ਏਦਾਂ ਹੀ ਹੋਈ ਹੈ। ਤੇ ਯੂਐਸ ਦੇ ਵਿੱਚ ਵਿਸਲ ਬਲੋਅਰ ਹਰੇਕ ਮਹਿਕਮੇ 'ਚ ਤਕਰੀਬਨ ਵਿਸਲ ਬਲੋਅਰ ਪ੍ਰੋਟੈਕਸ਼ਨ ਉਹਨੂੰ ਕਹਿੰਦੇ, ਵਿਸਲ ਬਲੋਅਰ ਪ੍ਰੋਟੈਕਸ਼ਨ ਦੇ ਲਾਅ ਹੈਗੇ ਆ ਕਿ ਜੇ ਤੁਸੀਂ ਕਿਸੇ ਦਾ ਏਦਾਂ ਐਕਸਪੋਜ਼ ਕਰਦੇ ਆ ਤਾਂ ਜਿਹੜਾ ਵੀ ਤੁਹਾਡਾ ਮਹਿਕਮਾ ਉਹ ਤੁਹਾਨੂੰ ਪਰਸੀਕਿਊਟ ਜਾਂ ਪ੍ਰੋਸੀਕਿਊਟ ਕਰ ਨਹੀਂ ਸਕਦਾ, ਤਾਂ ਕਿ ਵਿਸਲ ਬਲੋਅਰ ਜਿਹੜੇ ਸਾਹਮਣੇ ਆਉਣ। ਤੇ ਹੁਣ ਮੁੱਦਾ ਇਹ ਆ ਗਿਆ ਕਿ ਇਸ ਕੇਸ ਦੇ ਵਿੱਚ ਇੱਕ ਵਿਸਲ ਬਲੋਅਰ ਜਿਹੜਾ ਸੀਗਾ ਫਿਲੀਪੀਨ ਤੋਂ, ਉਹਨੇ ਜਦੋਂ ਆਪਣੀ ਗਵਰਨਮੈਂਟ ਦੀ ਕਰਪਸ਼ਨ ਨੂੰ ਦਰਸਾਇਆ, ਲੋਕਾਂ ਮੂਹਰੇ ਰੱਖਿਆ ਆਪਣੀ ਅਫੀਸ਼ੀਅਲ ਡਿਊਟੀ ਦੇ ਦੌਰਾਨ, ਇਹ ਜਿਹੜੀ ਮੇਨ ਚੀਜ਼ ਹੈ ਕਿ ਆਪਣਾ ਜਿਹੜਾ ਉਹਦਾ ਕੰਮ ਸੀਗਾ ਉਹ ਕਰਦੇ ਹੋਏ, ਠੀਕ ਹੈ, ਕੀ ਇਹ ਅਸਾਲਮ ਮੰਨਿਆ ਜਾਊਗਾ। ਹੁਣ ਆਪਾਂ ਕਿਹਾ ਨਾ ਕਿ ਅਸਾਲਮ ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਪਾਰਟੀਕੂਲਰ ਸੋਸ਼ਲ ਗਰੁੱਪ ਉਹਦੇ ਬੇਸ ਤੇ ਹੋਣਾ ਚਾਹੀਦਾ। ਸੋ BIA ਨੇ ਤਾਂ ਉਹ ਵੀ ਕਹਿ ਕੇ ਡਿਨਾਈ ਕਰਤਾ ਸੀਗਾ ਕਿ ਜਿਹੜੀ ਵਿਸਲ ਬਲੋਅਰ ਵਾਲਾ ਹੈਗਾ ਇਹਦਾ ਕਿਸੇ ਵੀ ਕੈਟਾਗਰੀ ਥੱਲੇ ਆਂਦਾ ਨਹੀਂ, ਆਪਣੀ ਜਿਹੜੀ 5 ਪ੍ਰੋਟੈਕਟਡ ਗਰਾਊਂਡ ਉਹਦੇ ਥੱਲੇ ਨਹੀਂ ਆਂਦਾ। ਸੋ ਹੁਣ 9th ਸਰਕਟ ਦੇ ਕੋਲ ਦੋ ਮੁੱਦੇ ਜਿਹੜੇ ਆ ਗਏ, ਇੱਕ ਤਾਂ ਇਹ ਕਿ ਬੋਰਡ ਨੇ ਜਿਹੜੀ ਇਹਦੀ ਰਿਟਨ ਬਿਆਨ ਉਹ ਰਿਜੈਕਟ ਕੀਤੇ ਸੀਗੇ, ਕਿਤੇ ਬੋਰਡ ਨੇ ਗਲਤੀ ਕੀਤੀ ਕਿ ਨਹੀਂ ਕੀਤੀ। ਦੂਜਾ ਇਹ ਕਿ ਜਿਹੜਾ ਬੋਰਡ ਨੇ ਇਹਦਾ ਕੇਸ ਡਿਨਾਈ ਕਰਤਾ ਇਹ ਕਹਿ ਕੇ ਕਿ ਵਿਸਲ ਬਲੋਅਰ ਜਿਹੜਾ ਹੈਗਾ ਉਹ ਪੋਲੀਟੀਕਲ ਅਸਾਈਲਮ ਨੈਕਸਸ, ਜਿਹਨੂੰ ਕਹਿੰਦੇ ਪ੍ਰੋਟੈਕਟਡ ਸੋਸ਼ਲ ਗਰਾਊਂਡ ਦੇ ਥੱਲੇ ਨਹੀਂ ਆਂਦਾ, ਕੀ ਬੋਰਡ ਨੇ ਉਹ ਕਹਿ ਕੇ ਗਲਤੀ ਕਰਤੀ। ਸੋ ਇਹ ਦੋ ਮੁੱਦੇ ਜਿਹੜੇ ਇਸ ਕੇਸ ਦੇ ਵਿੱਚ ਸਾਹਮਣੇ ਆਏ ਸੀਗੇ। ਓਕੇ, ਠੀਕ ਆ। ਸੋ ਇਹ ਕੇਸ ਸੋ ਜਿੱਦਾਂ ਇਹ ਤੁਸੀਂ ਦੱਸਿਆ ਵੀ ਇਹ ਜਿਹੜੇ ਚੀਜ਼ਾਂ ਜਿਹੜੀਆਂ ਇਹਨਾਂ ਦੇ ਸਾਹਮਣੇ ਸੀਗੀਆਂ, ਸੋ ਗਰਾਵਾ ਕੌਣ ਸੀਗਾ? ਜਿੱਦਾਂ ਤੁਸੀਂ ਦੱਸਿਆ ਫਿਲੀਪੀਨਸ ਦਾ ਸਿਟੀਜ਼ਨ ਸੀਗਾ, ਸੋ ਇਹ ਉਹਦਾ ਵੀ ਥੋੜਾ ਜਿਹਾ ਦੱਸੋ ਕੀ ਸੀਗਾ ਕੇਸ ਪੂਰਾ, ਫਿਰ ਇਸ ਦੇ ਵਿੱਚ ਆਪਾਂ ਹੌਲੀ ਹੌਲੀ ਅੱਗੇ ਵਧਦੇ ਹਾਂ। ਇਹ ਕੇਸ ਦੇ ਵਿੱਚ ਕਾਫੀ ਸਾਰੇ ਨਾਮ ਆਣੇ ਆ। ਫਿਲੀਪੀਨਸ ਆਬਵੀਅਸਲੀ ਫਿਲੀਪੀਨੋ ਨਾਮ ਜਿਹੜੇ ਆਣੇ ਆ, ਹਨਾ, ਨਾਮਾਂ ਤੋਂ ਬਿਨਾਂ ਕੇਸ ਹੁਣ ਚੱਲ ਨਹੀਂ ਸਕਦਾ। ਇਹ ਹੋ ਸਕਦਾ ਮੈਂ ਗਲਤ ਵੀ ਕੋਈ ਨਾਮ ਨੂੰ ਕਹਿ ਦਵਾਂ, ਸੋ ਮਾਫੀ ਚਾਹੁੰਦੇ ਆ। ਤੇ ਡੈਨੀਜ਼ੀਓ ਗਰਾਵਾ ਇੱਕ ਬੰਦਾ ਸੀਗਾ, ਫਿਲੀਪੀਨ ਦਾ ਸਿਟੀਜ਼ਨ ਸੀਗਾ। US ਦੇ ਵਿੱਚ ਇਹ ਜੁਲਾਈ 1991 ਦੇ ਵਿੱਚ ਆਇਆ ਸੀਗਾ ਵਿਜ਼ਟਰ ਵੀਜ਼ੇ ਦੇ ਉੱਤੇ। ਓਕੇ, ਤੇ ਆਪਣੀ ਸਟੇ ਜਿਹੜੀ ਇਹਦੀ ਸੀਗੀ ਆਬਵੀਅਸਲੀ ਮੁੱਕ ਜਾਂਦੀ ਹੈ, ਟੂਰਿਸਟ ਵੀਜ਼ੇ ਦੀ ਲਿਮਿਟਡ ਹੁੰਦੀ ਆ। ਤੇ ਇਹਨੇ ਆਪਣਾ ਜਿਹੜਾ ਅਸਾਈਲਮ ਫਾਈਲ ਕਰਤਾ, ਤੇ ਉਦੋਂ INS ਹੁੰਦੀ ਸੀ, ਇਮੀਗ੍ਰੇਸ਼ਨ ਐਂਡ ਨੈਚੁਰਲਾਈਜੇਸ਼ਨ ਸਰਵਿਸ, USCIS ਤੋਂ ਪਹਿਲਾਂ ਉਹ ਨਾਮ ਹੁੰਦਾ ਸੀ ਉਹਦਾ। INS ਨੇ ਜਿਹੜਾ ਇਹਦਾ ਅਸਾਈਲਮ ਸੀਗਾ ਉਹ ਡਿਨਾਈ ਕਰਤਾ, ਤੇ ਇਹ ਕਹਿ ਕੇ ਡਿਨਾਈ ਕਰਤਾ ਉਹਨਾਂ ਨੇ ਕਿ ਪ੍ਰੋਟੈਕਟਡ ਗਰਾਊਂਡ ਦੇ ਥੱਲੇ ਨਹੀਂ ਆਂਦਾ, ਪੋਲੀਟੀਕਲ ਓਪੀਨੀਅਨ ਦੇ ਥੱਲੇ ਨਹੀਂ ਆਂਦਾ, ਨਾ ਹੀ ਰੇਸ ਦੇ ਥੱਲੇ ਆਂਦਾ, ਨਾ ਹੀ ਰਿਲੀਜਨ ਦੇ ਥੱਲੇ ਆਂਦਾ। ਤੇ ਉਸ ਤੋਂ ਬਾਅਦ ਇਹਦਾ ਜਿਹੜਾ ਸੱਦਾ ਪੱਤਰ ਆ ਗਿਆ ਕੋਰਟ ਵੱਲੋਂ, ਤੇ ਕੋਰਟ ਦੇ ਵਿੱਚ ਇਹ ਪਹੁੰਚ ਗਿਆ। ਕੋਰਟ ਦੇ ਵਿੱਚ ਇਹਨੇ ਜਾ ਕੇ ਮੰਨਿਆ ਕਿ ਇਹ ਡਿਪੋਰਟੇਬਲ ਆ, ਪਰ ਇਹਨੇ ਦੁਬਾਰਾ ਪੋਲੀਟੀਕਲ ਅਸਾਈਲਮ ਤੇ ਵਿਦਹੋਲਡਿੰਗ ਆਫ ਰਿਮੂਵਲ ਜਿਹੜੀ ਐਪਲੀਕੇਸ਼ਨ ਹੁੰਦੀ ਆ, ਉਦੋਂ ਵਿਦਹੋਲਡਿੰਗ ਆਫ ਡਿਪੋਰਟੇਸ਼ਨ ਸੀਗਾ, ਉਹ ਇਹਨੇ ਦੁਬਾਰਾ ਫਾਈਲ ਕੀਤੀ ਕੋਰਟ ਦੇ ਵਿੱਚ। ਕੋਰਟ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਜਿਹੜੀ ਐਪਲੀਕੇਸ਼ਨ ਇਹਦੀ ਡਾਕੂਮੈਂਟਡ ਸੀਗੀ, ਕਾਫੀ ਜਿਹੜੇ ਇਹਨੇ ਪ੍ਰੂਫ ਵਗੈਰਾ ਜਿਹੜੇ ਲਗਾਏ ਸੀਗੇ ਆਪਣੇ ਕੇਸ ਦੇ ਬਾਰੇ, ਪੋਲੀਟੀਕਲ ਬਲੀਫ ਇਹਦੇ ਕੀ ਸੀਗੇ, ਐਕਟੀਵਿਟੀਜ਼ ਇਹਨੇ ਕੀ ਕੀਤੀਆਂ। ਇਹ ਪੁਲਿਸਮੈਨ ਸੀਗਾ ਉੱਥੇ, ਤੇ ਬਾਅਦ ਚ ਕਸਟਮ ਆਫਿਸਰ ਵੀ ਇਹ ਰਿਹਾ। ਸਾਰੀਆਂ ਨੇ ID ਸਾਰਾ ਆਪਣਾ ਜਿਹੜਾ ਪ੍ਰੈਸ ਦੇ ਵਿੱਚ ਇਹਦੀ ਬੜੀ ਜ਼ਿਆਦਾ ਕਵਰੇਜ ਸੀਗੀ, ਜਿਹੜਾ ਇਹਨੇ ਵਿਸਲ ਬਲੋਅਰ ਕੀਤਾ, ਕਾਫੀ ਜਿਹੜਾ ਰੌਲਾ ਇਹਦੇ ਦੇਸ਼ ਦੇ ਵਿੱਚ ਪਿਆ ਸੀਗਾ। ਤੇ ਇਹਨੇ ਜਿਹੜਾ ਆਪਣਾ ਕੇਸ ਇਹ ਪ੍ਰੈਜ਼ੈਂਟ ਕੀਤਾ ਸੀਗਾ ਕਿ ਹਰ ਪਾਸੋਂ ਜਿਹੜਾ ਫਿਲੀਪੀਨ ਦਾ ਢਾਂਚਾ ਵਾ, ਪਾਵਰ ਸਟਰਕਚਰ ਜਿਹੜਾ ਉੱਥੇ ਦਾ ਹੈਗਾ, ਉੱਥੇ ਜਿਹੜਾ ਜਿਹਨਾਂ ਨੂੰ ਨਹੀਂ ਪਤਾ ਮਾਰਕੋਸ ਲਾਇਲਿਸਟ ਸੀਗੇ, ਤੇ ਕਮਿਊਨਿਸਟ ਇਨਸਰਜੈਂਟ ਵੀ ਸੀਗੇ ਨਿਊ ਪੀਪਲ ਆਰਮੀ ਦੇ, ਤੇ ਜਿਹੜੀ ਫਿਲੀਪੀਨ ਦੀ ਮਿਲਟਰੀ ਆ, ਤੇ ਇਹ ਸਾਰੇ ਜਿਹੜੇ ਰਲ ਮਿਲ ਕੇ ਜਿਹੜਾ ਕੰਮ ਕਰਦੇ ਆ। ਕਈ ਇਹ ਵੀ ਕਹਿੰਦੇ ਆ ਕਿ ਇਹ ਕਾਈਂਡ ਆਫ ਲਾਈਕ ਟੋਟੈਲੀਟੇਰੀਅਨ ਜਿਹੜੀ ਸਰਕਾਰ ਹੁੰਦੀ ਆ ਉਦਾਂ ਹੈਗਾ। ਠੀਕ ਹੈ। ਤੇ ਉਹ ਕਹਿੰਦਾ ਕਿ ਇਹ ਜਿਹੜੇ ਸਾਰੇ ਮਾਰਕੋਸ ਲਾਇਲਿਸਟ ਹੈਗੇ ਆ, ਕਮਿਊਨਿਸਟ ਇਨਸਰਜੈਂਟ ਹੈਗੇ ਆ ਜਿਹੜੇ ਨਿਊ ਆਰਮੀ ਦੇ, ਤੇ ਪੁਲਿਸ ਫੋਰਸ ਜਿਹੜੀ ਤੇ ਮਿਲਟਰੀ ਜਿਹੜੀ ਹੈਗੀ, ਉਹਨਾਂ ਕੋ ਇਹਨੂੰ ਖਤਰਾ ਹੈਗਾ ਚਾਰਾਂ ਕੋ। ਤੇ ਇਹਨੇ ਕਿਹਾ ਕਿ ਇਹਦੀ ਜਿਹੜੀ ਇਹਨੂੰ ਪਰਸੀਕਿਊਸ਼ਨ ਉਹਨੇ ਤਾਂ ਕਰਨੀ ਕਿਉਂਕਿ ਇਹਨੇ ਇਹ ਵਿਸਲ ਬਲੋਅਰ ਸੀਗਾ, ਇਹਨੇ ਪਰਦਾਫਾਸ਼ ਕਰਤਾ ਉਹਨਾਂ ਦਾ, ਤੇ ਜਿਹੜੀ ਗਵਰਨਮੈਂਟ ਕਰਪਸ਼ਨ ਸੀਗੀ ਉਹਨੂੰ ਜਿਹੜਾ ਐਕਸਪੋਜ਼ ਕੀਤਾ। ਸੋ ਆਹ ਚੀਜ਼ ਬਾਰੇ ਜਿਹੜਾ ਇਹ ਕੇਸ ਸੀਗਾ। ਓਕੇ, ਠੀਕ ਆ। ਸੋ ਇਹਨੇ ਪਰਦਾਫਾਸ਼ ਕੀਤਾ। ਸੋ ਇਹਦੇ ਫੈਕਟ ਕੀ ਸੀਗੇ ਇਸ ਪੂਰੇ ਮਾਮਲੇ ਦੇ ਵਿੱਚ, ਗਰਾਵਾ ਦੇ ਜਿਹੜੇ ਵਰਸਸ IMS ਦੇ ਜਿਹੜਾ ਕੇਸ ਆ? ਇਹਨੇ ਜਿਹੜਾ ਆਪਣਾ ਲਾਅ ਐਨਫੋਰਸਮੈਂਟ ਦਾ ਕੈਰੀਅਰ ਸੀਗਾ 1996 ਦੇ ਵਿੱਚ ਸ਼ੁਰੂ ਕੀਤਾ ਹੈਗਾ ਬੰਦੇ ਨੇ, ਸੌਰੀ 66 ਦੇ ਵਿੱਚ, 96 ਤਾਂ 91 ਚ ਇਹ ਅਮਰੀਕਾ ਆ ਗਿਆ। ਤੇ ਇਹਨੇ ਆਪਣਾ ਜਿਹੜਾ ਲਾਅ ਐਨਫੋਰਸਮੈਂਟ ਦਾ ਕੈਰੀਅਰ ਸੀਗਾ 1966 ਚ ਸ਼ੁਰੂ ਕੀਤਾ, ਉਦੋਂ ਇਹ ਪੜ੍ਹਦਾ ਸੀਗਾ ਸਕੂਲ ਚ ਉੱਤੇ ਫਿਲੀਪੀਨ। ਤੇ ਇੱਕ ਪੁਲਿਸ ਸਿਟੀ ਦਾ ਜਿਹੜਾ ਸੀਬੂ ਸਿਟੀ ਪੁਲਿਸ ਸੀਗੀ, ਉੱਥੇ ਇਹ ਇੱਕ ਅਫਸਰ ਸੀਗਾ ਮਾਮੂਲੀ ਜਿਹਾ। ਤੇ ਫਿਰ ਇਹਨੇ ਜਦੋਂ ਪੜ੍ਹਾਈ ਖਤਮ ਕਰ ਲਈ 1972 ਦੇ ਵਿੱਚ ਇਹ ਪੁਲਿਸ ਅਫਸਰ ਬਣ ਗਿਆ।
ਤੇ ਬਿਊਰੋ ਆਫ ਕਸਟਮਸ ਦੇ ਵਿੱਚ ਇਹਨੂੰ ਜੌਬ ਮਿਲ ਗਈ। ਕੰਮ ਇਹ ਵਧੀਆ ਕਰਦਾ ਸੀਗਾ, ਇਮਾਨਦਾਰ ਬੰਦਾ ਸੀਗਾ। ਉਸ ਤੋਂ ਬਾਅਦ ਇਹਦੀ ਪ੍ਰਮੋਸ਼ਨ ਹੋ ਗਈ, ਇਹ ਲਿeutenant ਬਣ ਗਿਆ। ਤੇ ਉਸ ਤੋਂ ਬਾਅਦ ਇਹਦੀ 1977 ਦੇ ਵਿੱਚ ਅਸਾਈਨਮੈਂਟ ਹੋਈ ਇੱਕ ਪੋਰਟ ਆਫ ਮੈਕਟੈਨ। ਮਤਲਬ ਜਿਹੜਾ ਕਸਟਮ ਆਫਿਸਰ ਹੁੰਦਾ, ਉਹ ਤੁਹਾਨੂੰ ਪਤਾ ਬੰਦਰਗਾਹ ਜਿਹੜੀ ਹੁੰਦੀ ਆ ਜਾਂ ਜਿਹੜੇ ਬਾਰਡਰ ਹੁੰਦੇ ਆ, ਉੱਥੇ ਉਹ ਪੈਰਵਾਈ ਕਰਦਾ ਕਿ ਲੋਕੀ ਆਪਣਾ ਟੈਕਸ ਟੁਕਸ ਇਵੇਜਨ ਤਾਂ ਨਹੀਂ ਕਰ ਰਹੇ। ਸੋ 1977 ਚ ਇਹਦੀ ਜਿਹੜੀ ਜੌਬ ਸੀਗੀ ਪੋਰਟ ਆਫ ਮੈਕਟੈਨ ਚ ਲੱਗ ਗਈ। ਉੱਥੇ ਨੇ ਕਾਫੀ ਵੱਡੀ ਜਿਹੜੀ ਸਮਗਲਿੰਗ ਦੀ ਸਕੀਮ ਸੀਗੀ ਉਹਨੂੰ ਅਨਕਵਰ ਕੀਤਾ, ਵਿਸਲ ਬਲੋਅਰ ਬਣਿਆ ਇਹ। ਜਿਹੜਾ ਉੱਥੇ ਦਾ ਕਲੈਕਟਰ ਹੁੰਦਾ ਸੀਗਾ ਕਸਟਮਸ ਦਾ, ਇਹ ਕਲੈਕਟਰ ਦਾ ਨਾਮ ਹੈਗਾ ਟਿਮੋਟੇਓ ਕੈਂਪੋ, ਜਿਹੜਾ ਇਹ ਬੰਦਾ ਸੀਗਾ। ਇਹਦੇ ਖਿਲਾਫ ਇਹਨੇ, ਕਲੈਕਟਰ ਦੇ ਖਿਲਾਫ ਇਹਨੇ ਜਿਹੜੇ ਸਾਰੀ ਕਵਰੇਜ ਦੱਸੀ ਕਿ ਕੀ ਇਹਨੇ ਕਰਪਸ਼ਨ ਕੀਤੀ ਹੈ। ਇਹਦਾ ਸੁਪਰਵਾਈਜ਼ਰ ਸੀਗਾ ਬੰਦਾ, ਇਹਦਾ ਬੌਸ ਸੀਗਾ। ਇਹਦਾ ਬੌਸ ਸੀਗਾ। ਬੌਸ ਨੇ ਗੁੱਸੇ ਦੇ ਵਿੱਚ ਆ ਕੇ ਰਿਟੈਲੀਏਟ ਕੀਤਾ। ਜਿਹੜਾ ਕੈਂਪੋ ਸੀਗਾ ਉਹਨੇ ਇਹਦੇ ਖਿਲਾਫ ਐਡਮਿਨਿਸਟ੍ਰੇਟਿਵ ਚਾਰजेस ਜਿਹੜੇ ਸੀਗੇ ਆਪਣੇ ਮਹਿਕਮੇ ਚ ਉਹ ਲਿਆਂਦੇ, ਤੇ ਜਿਹੜਾ ਲੇਟਰ ਜਿਹੜੇ ਐਡਮਿਨਿਸਟ੍ਰੇਟਿਵ ਚਾਰਜ ਸੀਗੇ ਉਹ ਕਲੀਅਰ ਹੋ ਗਏ ਕਿਉਂਕਿ ਇਹਦੀ ਤਾਂ ਕੋਈ ਗਲਤੀ ਨਹੀਂ ਸੀਗੀ। ਤੇ ਫਿਰ ਉਹਨਾਂ ਨੇ ਇਹਨੂੰ ਧੱਕੇ ਨਾਲ ਜਿੱਦਾਂ ਦੂਜੀ ਜਗ੍ਹਾ ਟ੍ਰਾਂਸਫਰ ਜਿਹੜਾ ਕਰਤਾ। 1977 ਦੀ ਇਹ ਗੱਲ ਆ। ਉਹ ਜਿੱਦਾਂ ਆਪਣੇ ਇੰਡੀਆ 'ਚ ਨਹੀਂ ਹੁੰਦਾ ਕਿ ਪੁਲਿਸ ਵਾਲਾ ਵਧੀਆ ਆ ਜਾਵੇ, ਉਹਨੂੰ ਚੱਕ ਕੇ ਕਿਤੇ ਹੋਰ ਮਾਰਦੇ ਆ, ਫਿਰ ਉੱਥੇ ਜਾ ਕੇ ਖੌਰੂ ਪਾਉਂਦਾ, ਫਿਰ ਉੱਥੋਂ ਚੱਕ ਕੇ ਫਿਰ ਦੁਬਾਰਾ ਕਿਤੇ ਹੋਰ ਭੇਜ ਦਿੰਦੇ ਆ। ਏਦਾਂ ਕਰਦਾ ਕਰਦਾ ਇਹਦੇ 10 ਸਾਲ ਹੋ ਗਏ। ਤੇ ਫਿਰ ਦੁਬਾਰਾ ਇਹ 10 ਕੁ ਸਾਲਾਂ ਬਾਅਦ 1987 ਦੇ ਵਿੱਚ ਫਿਰ ਦੁਬਾਰਾ ਇਹ ਮੈਕਟੈਨ ਦੇ ਵਿੱਚ ਵਾਪਸ ਆ ਗਿਆ। ਤੇ ਵਾਪਸ ਆ ਕੇ ਫਿਰ ਨਹੀਂ ਹਟਿਆ। ਫਿਰ ਇਹਨੇ ਜਿਹੜੀ ਸਮਗਲਿੰਗ ਰਿੰਗ ਸੀਗੀ, ਜਿਹੜਾ ਉਦੋਂ ਕਲੈਕਟਰ ਇੱਕ ਨਵਾਂ ਆਇਆ ਟਲੀਡੋ, ਸੋ ਟਲੀਡੋ ਦੇ ਖਿਲਾਫ ਵੀ ਇਹਨੇ ਜਿਹੜਾ ਰੌਲਾ ਪਾਤਾ। ਜਿਹੜਾ ਟਲੀਡੋ ਸੀਗਾ ਉਹ ਬਹੁਤ ਐਕਚੁਅਲੀ ਇੱਕ ਵੈਲ ਕਨੈਕਟਡ ਬੰਦਾ ਸੀਗਾ। ਫਿਲੀਪੀਨ ਕਾਂਗਰਸ ਦੇ ਵਿੱਚ ਉਹਦੇ ਬਹੁਤ ਵੱਡੇ ਲਿੰਕ ਸੀਗੇ ਤੇ ਨੈਸ਼ਨਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਵੀ ਉਹਦੇ ਜਿਹੜੇ ਲਿੰਕ ਸੀਗੇ। ਤੇ ਜਦੋਂ ਇਹਨੇ ਗਰਾਵਾ ਨੇ ਆਪਣੀ ਪਟੀਸ਼ਨ ਜਿਹੜੀ ਆਹ ਦੂਜੇ ਕਲੈਕਟਰ ਦੇ ਖਿਲਾਫ ਵੀ ਜਦੋਂ ਇਹਨੇ ਵਿਸਲ ਬਲੋ ਕੀਤੀ ਤੇ ਕੋਈ ਵੀ ਜਿਹੜਾ ਐਕਸ਼ਨ ਲਿਆ ਨਹੀਂ ਇਹਦੇ ਖਿਲਾਫ, ਤੇ ਦੁਬਾਰਾ ਇਹਨੂੰ ਕਿਸੇ ਹੋਰ ਜਗ੍ਹਾ ਟ੍ਰਾਂਸਫਰ ਕਰਤਾ। ਹੁਣ ਫਿਰ ਦੁਬਾਰਾ 1990 ਦੇ ਵਿੱਚ, ਹੁਣ ਟਾਈਮ ਦੇਖੋ ਤੁਸੀਂ, 77 ਦੇ ਵਿੱਚ ਉਦੋਂ ਦਾ ਇਹ ਲੱਗਾ ਹੋਇਆ ਆਪਣੀ ਮੁਹਿੰਮ ਦੇ ਵਿੱਚ, 87 ਦੇ ਵਿੱਚ, ਤੇ ਫਿਰ 90 ਦੇ ਵਿੱਚ ਜਾ ਕੇ ਤੀਜੀ ਵਾਰੀ ਫਿਰ ਇਹਨੇ ਸਮਗਲਿੰਗ ਦੀ ਗਤੀਵਿਧੀਆਂ, ਜਿਹੜਾ ਇਹਦਾ ਸੁਪਰਵਾਈਜ਼ਰ ਸੀਗਾ ਉਦੋਂ, ਉਹਦੇ ਖਿਲਾਫ ਇਹਨੇ ਆਪਣੀ ਐਕਸਪੋਜ਼ ਕਰਤੀ। ਤੇ ਫਿਰ ਦੁਬਾਰਾ ਇਹਦੀ ਟ੍ਰਾਂਸਫਰ ਇੱਕ ਵਾਰੀ, ਤੀਜੀ ਵਾਰੀ ਹੋ ਗਈ। ਤੇ ਹੁਣ ਪਰ ਕੀ ਹੋਇਆ ਕਿ 3 ਵਾਰੀ ਇਹ ਜਿਹੜਾ ਕਰਦਾ ਸੀਗਾ ਤੇ ਲੋਕਲ ਜਿਹੜੇ ਨਿਊਜ਼ਪੇਪਰ ਵਗੈਰਾ ਬਹੁਤ ਜ਼ਿਆਦਾ ਜਿਹੜੇ ਇਨਵੋਲਵ ਹੋ ਗਏ। ਤੇ ਜਿਹੜੇ ਹੁਣ ਪੁਰਾਣੇ ਕਲੈਕਟਰ ਸੀਗੇ ਡਰੀਟੋ ਤੇ ਟਲੀਡੋ ਤੇ ਜਿਹੜਾ ਪਹਿਲੇ ਵਾਲਾ ਵੀ ਸੀਗਾ, ਸਾਰਿਆਂ ਦੇ ਖਿਲਾਫ ਜਿਹੜਾ ਸੀਗਾ ਹੁਣ ਇੱਕ ਇਨਵੈਸਟੀਗੇਸ਼ਨ ਜਿਹੜੀ ਕਹਿ ਲਓ ਕਾਈਂਡ ਆਫ ਸ਼ੁਰੂ ਹੋ ਗਈ। ਤੇ ਕੇਸ ਜਿਹੜੇ ਬਣਨੇ ਸ਼ੁਰੂ ਹੋ ਗਏ। ਪ੍ਰੈਸ ਨੇ ਬਹੁਤ ਜ਼ਿਆਦਾ ਜਿਹੜੀ ਕਵਰੇਜ ਦਿੱਤੀ। ਹੁਣ ਕੀ ਹੋਇਆ ਕਿ ਜਿਹੜਾ ਗਰਾਵਾ ਸੀਗਾ ਉਹਨੂੰ ਬਹੁਤ ਜ਼ਿਆਦਾ ਜਿਹੜੀਆਂ ਧਮਕੀਆਂ ਆਉਣ ਲੱਗ ਪਈਆਂ, ਟੈਲੀਫੋਨ ਕਾਲ ਉਹਨੂੰ ਆਉਣ ਲੱਗ ਪਏ, ਤੇ ਉਹਦੀ ਗੱਡੀ ਦੇ ਟਾਇਰ ਕਈ ਵਾਰੀ ਸਲੈਸ਼ ਕਰਤੇ ਕਿਸੇ ਨੇ ਚਾਕੂ ਨਾਲ, ਜਿੱਦਾਂ ਕੁਤਰ ਦਿੰਦੇ ਕਹਿ ਲਓ। ਤੇ ਇਹਦੇ ਕੁੱਤੇ ਨੂੰ, ਤੇ ਇਹਨੇ ਇੱਕ ਬੰਦਾ ਰੱਖਿਆ ਹੁੰਦਾ ਸੀਗਾ, ਉਹ ਕੰਟਰੀਆਂ ਦੇ ਵਿੱਚ ਇਹ ਚੱਲਦਾ ਕਾਫੀ ਕੁਛ, ਤੇ ਉਹਨੂੰ ਪੋਇਜ਼ਨ ਕਰਤਾ ਉਹਨਾਂ ਨੇ। ਤੇ ਇਹਨੂੰ ਇੱਕ ਉਹਨਾਂ ਨੇ ਕਾਲੇ ਰੰਗ ਦੀ ਸ਼ਰਟ ਮੇਲ ਦੇ ਵਿੱਚ ਇਹਨੂੰ ਸ਼ਰਟ ਭੇਜੀ ਉਹਨਾਂ ਨੇ ਪਾਰਸਲ ਦੇ ਵਿੱਚ, ਜਿੱਤੇ ਬਲੈਕ ਰਿਬਨ ਅਟੈਚ ਸੀਗਾ। ਸੋ ਉਹ ਉਹਨਾਂ ਦੇ ਦੇਸ਼ ਦਾ ਭੇਜਣ ਦਾ ਮਕਸਦ ਇਹ ਹੁੰਦਾ ਕਿ ਬੰਦੇ ਨੂੰ ਜਾਨੋਂ ਮਾਰ ਦੇਣਾ, ਕਿ ਦਿਨ ਇਹਦੇ ਖਤਮ ਹੀ ਹੈ ਨਾ। ਠੀਕ ਆ, ਚੇਤਾਵਨੀ ਦੇਤੀ ਵੀ ਤੇ ਤੈਨੂੰ ਮਾਰ ਦੇਣਾ। ਹੁਣ ਪੈਟ ਪੁੱਟੋ ਦੇ ਸਾਰੇ ਮਾਰਤੇ, ਗੱਡੀ ਗੁੱਡੀ ਉਹਦੀ ਟਾਇਰ ਟੂਰ ਕਰਤੇ, ਧਮਕੀਆਂ ਨੂੰ ਰੋਜ਼ਾਨਾ ਆਉਣ ਲੱਗ ਪਈਆਂ। ਤੇ ਜਦੋਂ ਉਹ ਆਇਆ ਤੇ ਲਿੰਕ ਲੁੰਕ ਉਹਨਾਂ ਦੇ ਵੱਡੇ ਸੀਗੇ, ਗਵਰਨਮੈਂਟ ਤੱਕ ਸੀਗੇ, ਕਾਫੀ ਸਰਕਾਰ ਨਾਲ ਉਹਨੇ ਪੰਗਾ ਲੈ ਲਿਆ, ਕਸਟਮਸ ਡਿਪਾਰਟਮੈਂਟ ਨਾਲ, ਤੇ ਬਚਣ ਦਾ ਉਹਦੇ ਕੋਲ ਕੁਛ ਰਿਹਾ ਨਹੀਂ। ਤੇ ਅਜੇ ਕਿ ਭਾਵੇਂ ਆਪ ਪੁਲਿਸ ਦੇ ਮਹਿਕਮੇ ਦਾ ਸੀਗਾ ਬੰਦਾ, ਇਹਨੇ ਫਿਰ ਪੈਸੇ ਪੂਸੇ ਇੰਤਜ਼ਾਮ ਕੀਤੇ ਤੇ ਅਮਰੀਕਾ ਨੂੰ ਆਪਣੇ ਪਰਿਵਾਰ ਸਮੇਤ ਜਿਹੜਾ ਇਹ ਪੂਰਾ ਆ ਗਿਆ। ਠੀਕ ਆ। ਇਹਨਾਂ ਦਾ ਹੈਗਾ ਕਿ ਜਿਹੜਾ ਟਲੀਡੋ ਹੈਗਾ ਉਹਨੇ ਆਪਣੀ, ਕਿਉਂਕਿ ਉਹਦੀ ਪੋਜੀਸ਼ਨ ਬਹੁਤ ਵੱਡੀ ਸੀ, ਲਿੰਕ ਬਹੁਤ ਵੱਡੇ ਸੀਗੇ ਕਾਂਗਰਸ ਨਾਲ, ਤੇ ਉਹਨੂੰ ਮਾਰ ਦੇਣਾ ਗਰਾਵਾ ਨੂੰ, ਕਿਉਂਕਿ ਟਲੀਡੋ ਨੇ ਪਹਿਲਾਂ ਵੀ ਜਿਹੜੇ ਕਸਟਮ ਦੇ ਮਹਿਕਮੇ ਦੇ ਵਿੱਚ ਬੰਦੇ ਉਹਨੇ ਕਈ ਚੱਕੇ ਹੋਏ ਸੀਗੇ, ਕਈ ਬੰਦੇ ਉਹਨੇ ਕਤਲ ਕੀਤੇ ਹੋਏ ਸੀਗੇ। ਤੇ ਉਹ ਕਹਿੰਦਾ ਕਿ ਜਿਹੜੀ ਫਿਲੀਪੀਨ ਦੀ ਸਰਕਾਰ ਆ ਉਹ ਕਰਪਟ ਆ, ਤੇ ਮਾਰਸ਼ਲ ਲਾਅ ਜਿਹਨੂੰ ਕਹਿੰਦੇ ਆ, ਮਿਲਟਰੀ ਲਾਅ ਜਿਹਨੂੰ ਕਹਿੰਦੇ, ਕਿ ਉੱਥੇ ਝੱਟ ਲੱਗ ਜਾਂਦਾ ਜਿਹੜਾ, ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗ, ਕਿ ਜਿਹੜਾ ਕਾਨੂੰਨੀ ਢਾਂਚੇ ਤੋਂ ਬਾਹਰ ਹੀ ਸਿੱਧੇ ਲੋਕੀ ਜਿਹੜੀ ਸਜ਼ਾ ਦੇ ਦਿੰਦੇ ਆ, ਉਹ ਉੱਥੇ ਬਹੁਤ ਜਿਹੜਾ ਕੰਮਕਾਰ ਚੱਲਦਾ। ਤੇ ਇਹਨੂੰ ਡਰ ਸੀਗਾ ਕਿ ਇਹਨੂੰ ਵੀ ਇਦਾਂ ਕਰਕੇ ਤੇ ਬਿਨਾਂ ਜੱਜ ਦੇ ਕਚਹਿਰੀਆਂ ਦੇ ਸਿੱਧੇ ਇਹਨੂੰ ਮਾਰ ਦੋਗੇ। ਜੀ, ਸੋ ਜਿਹੜੇ ਇਹ ਕੇਸ ਦੇ ਫੈਕਟ ਸੀਗੇ। ਠੀਕ ਆ। ਸੋ ਜਦੋਂ ਇਹ ਫਿਰ ਪਹੁੰਚਿਆ, ਜਿੱਦਾਂ ਕਿਹਾ ਤੁਸੀਂ ਕਿਹਾ ਵੀ ਉਹਨੇ ਵੀ ਅਮਰੀਕਾ ਦੇ ਵਿੱਚ ਪੈਸੇ ਪੂਸੇ ਦਾ ਜੁਗਾੜ ਕਰਕੇ ਫਿਰ ਹੌਲੀ ਹੌਲੀ ਜਿਹੜਾ ਉਹ ਪਹੁੰਚਿਆ, ਤੇ ਇੱਥੇ ਆ ਕੇ ਫਿਰ ਸਿੱਧਾ ਅਸਾਈਲਮ ਆਫਿਸ 'ਚ ਗਿਆ ਸੀਗਾ। ਇਹ ਜੀ ਅਸਾਈਲਮ ਆਫਿਸ 'ਚ ਗਿਆ, ਤੇ ਅਸਾਈਲਮ ਆਫਿਸ 'ਚ ਇਹਨੇ ਆਪਣੀ ਐਪਲੀਕੇਸ਼ਨ ਜਿਹੜੀ ਸੀਗੀ ਉਹਦੇ
ਵਿੱਚ ਜੋ ਵੀ ਸੀਗਾ ਦੱਸਿਆ ਆਪਣਾ ਸਾਰਾ, ਹੂੰ, ਪਰ ਅਸਾਈਲਮ ਆਫਿਸ ਨੇ ਇਹਦਾ ਜਿਹੜਾ ਕੇਸ ਡਿਨਾਈ ਕਰਤਾ, ਕਿਉਂਕਿ ਅਸਾਈਲਮ ਆਫਿਸ ਕਹਿੰਦਾ ਕਿ ਤੂੰ ਪ੍ਰੋਟੈਕਟਡ ਗਰਾਊਂਡ ਦੇ ਅੰਡਰ ਫਾਲ ਨਹੀਂ ਕਰਦਾ, ਤੇਰਾ ਕੋਈ ਵੀ ਪੋਲੀਟੀਕਲ ਓਪੀਨੀਅਨ ਦਾ ਜਾਂ ਧਰਮ ਦਾ ਜਾਂ ਰੇਸ ਦਾ ਕੋਈ ਕੇਸ ਬਣਦਾ ਨਹੀਂ ਹੈ। ਅੱਛਾ। ਤੇ ਫਿਰ ਅਸਾਈਲਮ ਆਫਿਸ ਤੋਂ ਬਾਅਦ ਦੇ ਵਿੱਚ ਆਬਵੀਅਸਲੀ ਫਿਰ ਇਹ ਕੋਰਟ ਦੇ ਵਿੱਚ ਗਿਆ ਹੋਊਗਾ, ਸੋ ਇਮੀਗ੍ਰੇਸ਼ਨ ਕੋਰਟ ਨੇ ਇਹਦਾ ਕੇਸ ਫਿਰ ਕਿੱਦਾਂ ਹੈਂਡਲ ਕੀਤਾ? ਸੋ ਕੋਰਟ ਦੇ ਵਿੱਚ ਜੀ ਇਹਨੇ ਆਪਣੀ ਗਵਾਹੀ ਦਿੱਤੀ ਦੁਆਰਾ, ਅਗਸਤ 1996 ਚ ਇਹਦੀ ਜਿਹੜੀ ਹੀਅਰਿੰਗ ਸੀਗੀ, ਹੂੰ, ਤੇ ਇਮੀਗ੍ਰੇਸ਼ਨ ਜੱਜ ਨੇ ਜਦੋਂ ਹੀਅਰਿੰਗ ਜਿਹੜੀ ਸ਼ੁਰੂ ਕੀਤੀ ਤੇ ਉਹਨੂੰ ਪਹਿਲਾਂ ਸਵਾਲ ਜਵਾਬ ਪੁੱਛੇ ਤੇ ਸਹੁੰ ਖਿਲਾਈ, ਸਾਰਾ ਕੁਝ ਇਹਦੇ ਵਿੱਚ ਸਹੀ ਆ ਕਿ ਨਹੀਂ ਸਹੀ ਆ। ਉਹਨੇ ਕਿਹਾ ਸਾਰਾ ਕੁਝ ਸਹੀ ਆ। ਜੱਜ ਨੇ ਫਿਰ ਜਿਹੜਾ ਸਰਕਾਰੀ ਵਕੀਲ ਨੂੰ ਸਵਾਲ ਪੁੱਛਿਆ ਕਿ ਉਹਨੂੰ ਕੋਈ ਆਬਜੈਕਸ਼ਨ ਹੈਗੀ ਇਹ ਡਾਕੂਮੈਂਟ ਨੂੰ ਐਡਮਿਟ ਕਰਦੇ ਹੋਏ, ਤੇ ਸਰਕਾਰੀ ਵਕੀਲ ਕਹਿੰਦਾ ਕਿ ਨਹੀਂ, ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ, ਸਾਰੇ ਡਾਕੂਮੈਂਟ ਤੁਸੀਂ ਐਡਮਿਟ ਕਰ ਸਕਦੇ ਹੋ। ਸੋ ਉਹਨੇ ਹੁਣ ਸਹੁੰ ਖਾ ਲਈ, ਸਾਰੇ ਡਾਕੂਮੈਂਟ ਐਡਮਿਟ ਹੋ ਗਏ। ਸਾਡੇ ਵੀ ਜਿਹੜੇ ਕੇਸ ਆ ਸਾਰੇ ਇਦਾਂ ਹੀ ਚੱਲਦਾ, ਤੁਹਾਨੂੰ ਸਹੁੰ ਖਿਲਾਉਂਦੇ ਪਹਿਲਾਂ ਡਾਕੂਮੈਂਟ ਜਿਹੜੇ ਮਾਰਕ ਕਰਦੇ ਆ, ਤੇ ਜਦੋਂ ਇਹ ਸਾਰੇ ਡਾਕੂਮੈਂਟ ਐਡਮਿਟ ਹੋ ਗਏ ਉਹਨਾਂ ਨੇ ਛੋਟੀ ਜਿਹੀ ਬ੍ਰੇਕ ਲਈ। ਉਸ ਤੋਂ ਬਾਅਦ ਇਮੀਗ੍ਰੇਸ਼ਨ ਜੱਜ ਨੇ ਪੁੱਛਿਆ ਕਿ ਉਹਦੇ ਵਕੀਲ ਨੂੰ ਤੈਨੂੰ ਕੋਈ ਸਵਾਲ ਜਵਾਬ ਹੈਗਾ, ਜਿਹੜਾ ਡਾਇਰੈਕਟ ਐਗਜ਼ਾਮੀਨੇਸ਼ਨ ਜਿਹੜਾ ਆਪਾਂ ਕਹਿੰਦੇ ਆ। ਤੇ ਜਿਹੜਾ ਇਹਦਾ ਵਕੀਲ ਸੀਗਾ ਉਹਨੇ 3 ਕੁਐਸਚਨ ਇਹਨੂੰ ਸਵਾਲ ਕੀਤੇ ਗਿਣਤੀ ਦੇ, ਤੇ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਵੀ ਥੋੜੇ ਜਿਹੇ ਸਵਾਲ ਕੀਤੇ। ਉਸ ਤੋਂ ਬਾਅਦ ਫਿਰ ਇਹਦੇ ਵਕੀਲ ਨੇ ਬਹੁਤ ਛੋਟੇ ਜਿਹੇ ਜਿਹੜੇ ਸਵਾਲ ਕੀਤੇ, ਕਹਿ ਲਓ ਤੁਸੀਂ ਕਿ 10 ਸਵਾਲਾਂ ਚ ਉਹਨਾਂ ਨੇ ਜਿਹੜਾ ਟੈਸਟਮਨੀ ਜਿਹੜੀ ਕਨਕਲੂਡ ਕਰਤੀ। ਤੇ ਉਸ ਤੋਂ ਬਾਅਦ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਇਹਦੀ ਜਿਹੜੀ ਆਪਣਾ ਓਰਲ ਡਿਸੀਜਨ ਦਿੱਤਾ ਤੇ ਇਹਦੀ ਐਪਲੀਕੇਸ਼ਨ ਜਿਹੜੀ ਸੀਗੀ ਡਿਨਾਈ ਕਰਤੀ। ਠੀਕ ਹੈ। ਉਹ ਕਹਿੰਦਾ ਕਿ ਸੈਟੀਸਫਾਈ ਗਵਾਹ ਇਹਨੇ ਬਿਆਨ ਨਹੀਂ ਦਿੱਤੇ, ਕਹਿ ਕੇ ਉਹਨੇ ਜਿਹੜੀ ਇਹਦੇ ਡਿਨਾਈ ਕਰਤੇ। ਤੇ ਦੂਜਾ ਦਾ ਰੀਜ਼ਨ ਇਹੀ ਸੀਗਾ ਕਿ ਇਹਦਾ ਪੋਲੀਟੀਕਲ ਓਪੀਨੀਅਨ ਵਾਲਾ ਕੇਸ ਜਿਹੜਾ ਨਹੀਂ ਬਣਦਾ, ਸਿਰਫ ਕਰਪਸ਼ਨ ਦਾ ਜਿਹੜਾ ਕੇਸ ਬਣਦਾ। ਓਕੇ। ਤੇ ਫਿਰ ਜਦੋਂ ਇਮੀਗ੍ਰੇਸ਼ਨ ਹੁਣ ਅਸਾਈਲਮ ਆਫਿਸ ਚ ਵੀ ਨਾ ਹੋ ਗਈ, ਇਮੀਗ੍ਰੇਸ਼ਨ ਕੋਰਟ ਨੇ ਵੀ ਤੋਰਤਾ, ਫਿਰ ਇਸ ਤੋਂ ਬਾਅਦ ਚ ਇਹ ਕਿੱਧਰ ਨੂੰ ਗਿਆ? ਫਿਰ ਇਹਨੂੰ ਜੀ BIA ਦਾ ਜਿਹੜਾ ਦਰਵਾਜ਼ਾ ਖਟਕਾਣਾ ਪਿਆ, ਜਿਹਨੂੰ ਅਪੀਲ ਆਪਾਂ ਕਹਿੰਦੇ ਆ। BIA ਨੇ ਇਹਦੀ ਨਿੰਦਿਆ ਕੀਤੀ ਕਿ ਤੂੰ ਟੈਸਟੀਫਾਈ ਨਹੀਂ ਕੀਤਾ, ਤੈਨੂੰ ਕਰਨਾ ਚਾਹੀਦਾ ਸੀਗਾ, ਬਿਆਨ ਦੇਣੇ ਚਾਹੀਦੇ ਸੀਗੇ। ਤੇ BIA ਨੇ ਫੈਸਲਾ ਲਿਆ ਕਿ ਜਿਹੜੀ ਇਹਦੀ ਰਿਟਨ ਐਪਲੀਕੇਸ਼ਨ ਆ ਉਹਨੂੰ ਆਪਾਂ ਪੂਰਾ ਵੇਟ ਨਹੀਂ ਦੇ ਸਕਦੇ, ਉਹਨੂੰ ਆਪਾਂ ਸਬੂਤ ਨਹੀਂ ਮੰਨ ਸਕਦੇ ਅਨਲੈਸ ਇਹ ਸਹੁੰ ਖਾਂਦਾ ਕਿ ਜਿਹੜੀ ਇਹਦੀ ਓਰਲ ਜਿਹੜੀ ਇਹਨੇ ਗਵਾਹੀ ਦੇਣੀ ਸੀਗੀ ਉਹ ਰਿਟਨ ਦੇ ਕੰਸਿਸਟੈਂਟ ਹੋਣੀ ਸੀਗੀ। ਸੋ ਉਹਨਾਂ ਨੇ ਇਹ ਕਿਹਾ ਕਿ ਤੂੰ ਸਿਰਫ ਇਹੀ ਕਿਹਾ ਕਿ ਸਾਰਾ ਕੁਝ ਸੱਚ ਆ, ਪਰ ਤੂੰ ਇਹ ਨਹੀਂ ਕਿਹਾ ਕਿ ਜੋ ਮੈਂ ਮੂੰਹ ਜ਼ਬਾਨੀ ਬੋਲਣਾ ਉਹ ਵੀ ਮੇਰੀ ਬਿਆਨਾਂ 'ਚ ਜਿਹੜਾ ਲਿਖਿਆ ਹੋਇਆ, ਤਾਂ ਕਰਕੇ ਆਪਾਂ ਉਹਦੇ ਬੇਸ ਤੇ ਨਹੀਂ ਆਪਾਂ ਚੱਲ ਸਕਦੇ ਆ। ਤੇ ਉਹਨਾਂ ਨੇ ਅੱਗੇ ਹੋਰ ਕਿਹਾ ਕਿ ਜੇ ਆਪਾਂ ਮੰਨ ਵੀ ਲੈਂਦੇ ਉਹਨੂੰ ਸੱਚ ਸਾਰਾ ਕੁਝ, ਤਾਂ ਵੀ ਆਪਾਂ ਤੇਰਾ ਕੇਸ ਜਿਹੜਾ ਰਿਜੈਕਟ ਕਰ ਦੇਣਾ ਸੀਗਾ, ਕਿਉਂਕਿ ਇਹ ਪੋਲੀਟੀਕਲ ਓਪੀਨੀਅਨ ਦਾ ਕੇਸ ਨਹੀਂ ਬਣਦਾ, ਸਿਰਫ ਇੱਕ ਕਰਪਸ਼ਨ ਦਾ ਕੇਸ ਬਣਦਾ ਤੇ ਸਿਰਫ ਇੱਕ ਪਰਸਨਲ ਲੈਵਲ ਤੇ ਰਿਟੈਲੀਏਸ਼ਨ ਸੀਗੀ। ਤੇ ਅਟਾਰਨੀ ਜਨਰਲ ਕਹਿਣਾ ਜੀ ਇਹ ਜਿਹੜੇ ਇਹਨੇ ਟੈਸਟੀਫਾਈ ਦੀ ਗੱਲ ਕੀਤੀ ਵੀ ਕਿੱਥੇ ਇਹਨੇ ਟੈਸਟੀਫਾਈ ਨਹੀਂ ਕੀਤਾ, ਅਸਾਈਲਮ ਆਫਿਸ 'ਚ ਨਹੀਂ ਕੀਤਾ ਕਿ ਕੋਰਟ ਵਿੱਚ ਨਹੀਂ ਕੀਤਾ ਸੀਗਾ ਇਹਨੇ? ਕੋਰਟ ਵਿੱਚ ਜਿਹੜਾ ਕਹਿੰਦਾ ਸੀਗਾ ਕਿ ਤੈਨੂੰ ਘੱਟੋ ਘੱਟ ਇਹ ਕਹਿਣਾ ਚਾਹੀਦਾ ਸੀਗਾ ਕਿ ਜੋ ਮੈਂ ਬੋਲਣਾ ਵਾ ਉਹ ਮੇਰੇ ਰਿਟਨ ਬਿਆਨਾਂ ਦੇ ਨਾਲ ਮਿਲਦਾ ਵਾ, ਤੇ ਤਾਂ ਕਰਕੇ ਮੈਨੂੰ ਬੋਲਣ ਦੀ ਲੋੜ ਨਹੀਂ। ਅੱਛਾ, ਠੀਕ ਆ। ਤੇ ਅੱਛਾ, BI ਨੇ ਵੀ ਇਹਨੂੰ ਤੋਰਤਾ 3 ਥਾਵਾਂ ਤੋਂ, ਹੁਣ ਰਿਜੈਕਟ ਹੋ ਗਿਆ। ਫਿਰ ਹੁਣ ਇਸ ਤੋਂ ਬਾਅਦ ਚ ਨੈਕਸਟ ਕੀ ਇਹਦਾ ਸਟੈਪ ਹੋਇਆ? ਸੋ ਇਹ ਸਰਕਟ ਕੋਰਟ 'ਚ ਪਹੁੰਚ ਗਿਆ। ਸੋ 9th ਸਰਕਟ ਜਿਹੜਾ ਇਹਦਾ ਸੀਗਾ, ਤੇ 9th ਸਰਕਟ ਨੇ ਜਿਹੜਾ ਡਿਸਾਈਡ ਕੀਤਾ ਕਿ ਜਿਹੜਾ ਬੋਰਡ ਹੈਗਾ BIA ਜਿਹੜਾ ਹੈਗਾ ਉਹਨੂੰ ਬੋਰਡ ਕਹਿੰਦੇ ਆ। ਉਹ ਕਹਿੰਦਾ ਕਿ ਬੋਰਡ ਕੋ ਕੋਈ ਵੀ ਬੇਸ ਨਹੀਂ ਸੀਗਾ ਇਦਾਂ ਦਾ, ਨਾ ਹੀ ਕਾਨੂੰਨ ਦੇ ਵਿੱਚ ਸੀਗਾ, ਦਫਾ ਧਾਰਾ ਆਪਾਂ ਜਿਹਨੂੰ ਕਹਿ ਦਿੰਦੇ ਆ, ਤੇ ਨਾ ਹੀ ਉਹਨਾਂ ਨੇ ਜਿਹੜੇ ਆਪਣੇ ਕੇਸ ਪਹਿਲਾਂ ਡਿਸਾਈਡ ਕੀਤੇ ਆ BIA ਨੇ, ਨਾ ਹੀ ਉਹਨਾਂ ਕੋ ਕੋਈ ਬੇਸ ਸੀਗਾ ਕਾਨੂੰਨ ਦੇ ਵਿੱਚ, ਨਾ ਹੀ ਜਿਹੜੇ ਉਹਨਾਂ ਨੇ ਪੁਰਾਣੇ ਕੇਸ ਜਿਹੜੇ ਡਿਸਾਈਡ ਕੀਤੇ ਉਹਦੇ ਵਿੱਚ ਕੋਈ ਬੇਸ ਸੀਗਾ ਕਿ ਗਰਾਵਾ ਦੀ ਜਿਹੜੀ ਪੂਰੀ ਰਿਟਨ ਐਪਲੀਕੇਸ਼ਨ ਸੀਗੀ ਜਿੱਤੇ ਉਹਨੇ ਸਹੁੰ ਖਾਧੀ ਆ ਉਹਨੂੰ ਉਹ ਡਿਸਰਿਗਾਰਡ ਕਰਨ, ਤੇ ਨਾ ਹੀ ਇਹਨਾਂ ਕੋ ਕੋਈ ਇਦਾਂ ਦਾ ਬੇਸ ਸੀਗਾ ਕਿ ਉਹ ਇਹ ਰਿਕਵਾਇਰ ਕਰਨ ਕਿ ਗਰਾਵਾ ਨੂੰ ਇਦਾਂ ਦੀ ਸਟਿਪੂਲੇਸ਼ਨ ਕਰਨੀ ਚਾਹੀਦੀ ਹੈ ਜਿਹੜੀ ਮੈਂ ਗੱਲ ਕਰ ਰਿਹਾ ਕਿ ਤੂੰ ਇਹ ਨਹੀਂ ਦੱਸਿਆ ਕਿ ਸਾਰਾ ਕੁਝ ਜਿਹੜਾ ਲਿਖਿਆ ਉਹੀ ਤੂੰ ਬੋਲਣਾ। ਤੇ ਉਹ ਕਹਿੰਦੇ ਇਦਾਂ ਦੀ ਕੋਈ ਵੀ ਜਿਹੜਾ ਕਾਨੂੰਨ ਦੇ ਥੱਲੇ, ਨਾ ਹੀ ਕੇਸ ਲਾਅ ਦੇ ਥੱਲੇ ਇਦਾਂ ਦੀ ਕੋਈ ਰਿਕੁਆਇਰਮੈਂਟ ਸੀ। ਉਹ ਕਹਿੰਦੇ ਕਿ ਜਿਹੜਾ ਇਹਦੀ ਰੈਗੂਲੇਸ਼ਨ ਹੈਗੀ ਉਹ ਹੈਗੀ 8 CFR 240, ਤੇ ਉਹ ਜਿਹੜੀ ਰੈਗੂਲੇਸ਼ਨ ਆ ਉਹਦੇ ਥੱਲੇ ਸਿਰਫ ਤੇ ਸਿਰਫ ਇਹ ਲਿਖਿਆ ਕਿ ਜਦੋਂ ਡੀਪੋਰਟੇਸ਼ਨ ਬੰਦੇ ਦੀ ਹੀਅਰਿੰਗ ਹੁੰਦੀ ਆ ਤੇ ਜਿਹੜਾ ਵੀ ਅਸਾਈਲਮ ਦਾ ਐਪਲੀਕੈਂਟ ਆ ਉਹ ਤੁਸੀਂ ਸਹੁੰ ਦੇ ਥੱਲੇ ਸਹੁੰ ਚੁੱਕ ਕੇ ਉਹਨੇ ਗਵਾਹੀ ਦੇਣੀ ਹੈ ਜੋ ਵੀ ਦੇਣੀ ਹੈ। ਤੇ ਜਦੋਂ ਉਹਨੇ ਆਪਣੀ ਐਪਲੀਕੇਸ਼ਨ ਜਿਹੜੀ ਭਰਤੀ ਆ ਸੱਚ ਉਹਨੇ ਮੰਨਣਾ ਉਹਦੇ ਵਿੱਚ ਕਿ ਸਾਰਾ ਕੁਝ ਸਹੀ ਆ, ਤੇ ਉਸ ਤੋਂ ਬਾਅਦ ਉਹ ਕੋਈ ਵੀ ਹੋਰ ਗਵਾਹ ਜਾਂ ਐਵੀਡੈਂਸ ਪ੍ਰੈਜ਼ੈਂਟ ਕਰ ਸਕਦਾ। ਉਹ 'ਚ ਇਹ ਨਹੀਂ ਲਿਖਿਆ ਕਿ ਉਹ ਲਾਜ਼ਮੀ ਉਹਨੇ ਪ੍ਰੈਜ਼ੈਂਟ ਕਰਨਾ। ਉਹਨੇ ਜਿਹੜਾ ਵਰਡ ਕੀਤਾ ਮੇ ਯੂਜ਼ ਕੀਤਾ, ਸ਼ੈਲ ਨਹੀਂ ਯੂਜ਼ ਕੀਤਾ। ਉਹ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਈ ਵਾਰੀ ਇੱਕ ਅੱਖਰ ਤੇ ਗੱਲ ਜਿਹੜੀ ਆ ਜਾਂਦੀ ਹੈ ਬੰਦੇ ਦੀ ਜ਼ਿੰਦਗੀ 10-15 ਸਾਲ ਦੀ ਜਿਹੜੀ ਲਿਟੀਗੇਸ਼ਨ ਆ ਉਹ ਇੱਕ ਅੱਖਰ ਤੇ ਆ ਕੇ
ਟਿਕਦੀ ਆ। ਇਹਦੇ ਵਿੱਚ ਸੀਗਾ ਕਿ ਜਿਹੜੀ ਧਾਰਾ ਲਿਖੀ ਹੋਈ ਹੈ 8 CFR 240 ਚ ਲਿਖਿਆ ਕਿ ਬੰਦਾ ਮੇ ਪ੍ਰੈਜ਼ੈਂਟ ਲਿਖਿਆ, ਚ ਸ਼ੈਲ ਪ੍ਰੈਜ਼ੈਂਟ ਨਹੀਂ ਲਿਖਿਆ। ਮੇ ਪ੍ਰੈਜ਼ੈਂਟ ਦਾ ਮਤਲਬ ਹੁੰਦਾ ਕਿ ਉਹਦੀ ਮਰਜ਼ੀ ਆ, ਜਿਹੜਾ ਮੇ ਅੱਖਰ ਉਹਦੀ ਮਰਜ਼ੀ ਆ, ਕਿ ਉਹਦੀ ਮਰਜ਼ੀ ਆ ਕਰਨਾ ਕਿ ਨਹੀਂ ਕਰਨਾ। ਤੇ ਉਹ ਕਹਿੰਦਾ ਕਿ ਜਿਹੜੀ ਰੈਗੂਲੇਸ਼ਨ ਆ ਉਹ ਕਿਤੇ ਵੀ ਆਹ ਨਹੀਂ ਕਹਿੰਦੀ ਹੈਗੀ ਕਿ ਤੂੰ ਗਵਾਹੀ ਜਿਹੜੀ ਦੇਣੀ ਹੈ। ਤੇ ਇਹ ਕਹਿੰਦਾ ਜਿਹੜਾ ਇੱਕ ਸ਼ੈਲ ਦੇ ਵਿੱਚ ਤੇ ਮੇ ਦੇ ਵਿੱਚ ਅੱਖਰ ਦੇ ਵਿੱਚ ਡਿਫਰੈਂਸ ਹੁੰਦਾ ਵਾ, ਤੇ ਕਿਤੇ ਵੀ ਇਦਾਂ ਦੀ ਰਿਕੁਆਇਰਮੈਂਟ ਨਹੀਂ ਸੀਗੀ ਕਿ ਜਿਹੜਾ ਅਸਾਈਲਮ ਐਪਲੀਕੈਂਟਾਂ ਨੂੰ ਟੈਸਟੀਫਾਈ ਕਰਨਾ ਪੈਣਾ ਆਪਣੇ ਬਿਹਾਫ ਤੇ, ਜਾਂ ਉਹਨੂੰ ਕੋਈ ਹੋਰ ਗਵਾਹ ਦੇਣੇ ਪੈਣੇ ਆ। ਤੇ ਸਿਰਫ ਰੈਗੂਲੇਸ਼ਨ ਚ ਇਹੀ ਲਿਖਿਆ ਕਿ ਉਹਨੇ ਸਹੁੰ ਚੱਕ ਕੇ ਬਸ ਇਹੀ ਕਹਿਣਾ ਕਿ ਸਾਰਾ ਕੁਝ ਜੋ ਇਹਦੇ ਵਿੱਚ ਲਿਖਿਆ ਸੱਚ ਲਿਖਿਆ ਵਾ। ਤੇ ਕਾਫੀ ਸਾਰੇ ਅਸਾਈਲਮ ਐਪਲੀਕੈਂਟਸ ਨੂੰ ਜਿਹੜੀਆਂ ਡਿਫਿਕਲਟੀਜ਼ ਜਿਹੜੀਆਂ ਆਉਂਦੀਆਂ, ਕਿਉਂਕਿ ਉਹਨਾਂ ਦੇ ਕੇਸ ਕਈ ਹੋ ਸਕਦੇ ਆ, ਰੇਪ ਦੇ, ਟੌਰਚਰ ਦੇ, ਮਰਡਰ ਦੇ, ਤੇ ਹੋ ਸਕਦਾ ਕਿ ਉਹ ਗਵਾਹੀ ਨਹੀਂ ਦੇਣੀ ਚਾਹੁੰਦੇ ਹੁਣ, ਹੋ ਸਕਦਾ ਉਹ ਆਪਣਾ ਸਿਰਫ ਕੇਸ ਪ੍ਰੈਜ਼ੈਂਟ ਕਰਨਾ ਚਾਹੁੰਦੇ ਹੁਣ। ਏਦਾਂ ਆਫਕੋਰਸ ਸਰਕਾਰੀ ਵਕੀਲ ਉਹਨਾਂ ਕੋਲ ਕੋਈ ਵੀ ਜਿਹੜਾ ਸਵਾਲ ਜਵਾਬ ਉਹ ਪੁੱਛ ਸਕਦਾ। ਤੇ ਕਈ ਵਾਰੀ ਉਹ ਕਹਿੰਦੇ ਟਰਾਂਸਲੇਸ਼ਨ ਦੀਆਂ ਡਿਫਿਕਲਟੀਜ਼, ਕਈ ਵਾਰੀ ਟਰਾਮਾ ਬੜਾ ਜ਼ਿਆਦਾ ਹੁੰਦਾ, ਤੁਸੀਂ ਜਦੋਂ ਰੀਵਿਜ਼ਿਟ ਕਰਦੇ ਆ ਉਹ ਦੁਬਾਰਾ ਤੁਹਾਡੀ ਐਂਗਜ਼ਾਇਟੀਜ਼ ਉਹ ਸਾਰਾ ਕੁਝ ਟ੍ਰਿਗਰ ਕਰ ਦਿੰਦਾ, ਸਪੈਸ਼ਲੀ ਜਦੋਂ ਤੁਸੀਂ ਇੱਕ ਉਸ ਲੈਵਲ ਦੇ ਵਿਕਟਮ ਹੁੰਦੇ ਆ ਹਨਾ। ਜ਼ਿਆਦਾਤਰ ਇਹ ਸੈਕਸ਼ੂਅਲ ਅਬਿਊਜ਼ ਦੇ ਕੇਸ ਦੇ ਵਿੱਚ ਆਪਾਂ ਵੇਖਦੇ ਆ, ਜਾਂ ਕਸਟੋਡੀਅਲ ਟਾਰਚਰ ਦੇ ਜਿਹੜੇ ਕੇਸਿਸ ਹੁੰਦੇ ਆ। ਤੇ ਉਹ ਕਹਿੰਦੇ ਕਿ ਬੰਦਾ ਬਿਲਕੁਲ ਏਦਾਂ ਕਰ ਸਕਦਾ, ਧਾਰਾ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਇਹਨੂੰ ਗਵਾਹੀ ਦੇਣੀ ਜਿਹੜੀ ਇਹਦੀ ਲਾਜ਼ਮੀ ਆ। ਤੇ ਸਰਕਾਰੀ ਵਕੀਲ ਨੇ ਜੇ ਸਵਾਲ ਪੁੱਛਣੇ ਸੀਗੇ ਤੇ ਇਹਦੇ ਕੇਸ ਦੇ ਵਿੱਚ ਕੋਈ ਵੀ ਜਿੰਨੇ ਕੁ ਮੌਕਾ ਜੱਜ ਨੇ ਦੋਨਾਂ ਨੂੰ ਦਿੱਤਾ, ਕਿ ਇਹਦੇ ਵਕੀਲ ਨੂੰ ਵੀ ਸਰਕਾਰੀ ਵਕੀਲ ਦੇ ਨੂੰ ਵੀ, ਜਿਨ੍ਹਾਂ ਨੇ ਜਿੰਨਾ ਕੁ ਪੁੱਛਿਆ ਸੀ ਉਹਨੇ 3 ਸਵਾਲ ਪੁੱਛੇ, ਸਰਕਾਰੀ ਵਕੀਲ ਨੇ 4-5 ਪੁੱਛੇ। ਸੋ ਇਹ ਇਨਫ ਜਿਹੜਾ ਸੀਗਾ, ਇਹ ਸਰਕਟ ਕੋਰਟ ਕਹਿੰਦਾ। ਸਰਕਟ ਕੋਰਟ ਹੋਰ ਵੀ ਕਹਿੰਦਾ ਕਿ ਇੱਕ ਕੇਸ ਸੀਗਾ ਮੈਟਰ ਆਫ ਫੀਫੀ। ਜਿਹੜਾ ਮੈਟਰ ਆਫ ਫੀਫੀ ਸੀਗਾ ਇਹ BIA ਦਾ ਖੁਦ ਦਾ ਹੀ ਜਿਹੜਾ ਇੱਕ ਫੈਸਲਾ ਸੀਗਾ 1989 ਚ ਇਹਨਾਂ ਨੇ ਫੈਸਲਾ ਇਹ ਲਿਆ ਸੀਗਾ। ਇਹ ਜਿਹੜਾ ਮੈਟਰ ਆਫ ਫੀਫੀ ਬੋਰਡ, ਹੁਣ ਆ ਜਿਹੜਾ ਸਾਡੇ ਵਾਲਾ ਕੇਸ ਆ ਗਰਾਵਾ ਵਾਲਾ, ਇਹਦੇ ਵਿੱਚ ਬੋਰਡ ਇਹ ਵਾਲੇ ਕੇਸ ਨੂੰ ਕਹਿੰਦਾ ਕਿ ਆ ਜਿਹੜਾ ਮੈਟਰ ਆਫ ਫੀਫੀ ਆ ਇਹ ਕਹਿੰਦਾ ਹੈਗਾ ਕਿ ਘੱਟੋ ਘੱਟ ਜਿਹੜੀਆਂ ਰੈਗੂਲੇਸ਼ਨ ਸੀਗੀਆਂ ਇਹ ਰਿਕੁਆਇਰ ਕਰਨ ਕਿ ਬੰਦਾ ਓਥ ਦੇ ਥੱਲੇ ਸਹੁੰ ਚੁੱਕੇ ਤੇ ਸਾਰਾ ਕੁਝ ਉਹਦੇ ਵਿੱਚ ਸਹੀ ਹੈਗਾ ਕਿ ਨਹੀਂ ਹੈਗਾ। ਸੋ ਜਿਹੜਾ 9th ਸਰਕਟ ਆ ਉਹ ਕਹਿੰਦਾ ਕਿ ਐਗਜ਼ੈਕਟਲੀ ਗਰਾਵਾ ਨੇ ਵੀ ਇਹੀ ਕੀਤਾ। ਜਿਹੜਾ ਤੁਸੀਂ ਮੈਟਰ ਆਫ ਫੀਫੀ ਕਹਿ ਰਹੇ ਹੋ ਉਹਦੇ ਵਿੱਚ ਸਿਰਫ ਇਹੀ ਲਿਖਿਆ ਕਿ ਸਹੁੰ ਚੱਕਣੀ, ਉਹ ਚ ਕੋਈ ਇਹ ਨਹੀਂ ਲਿਖਿਆ ਕਿ ਤੂੰ ਐਡੀ ਵੱਡੀ ਸਹੁੰ ਚੱਕ ਕੇ ਜੋ ਤੂੰ ਅੱਜ ਕਹਿਣਾ ਵਾ ਤੇਰੇ ਬਿਆਨਾਂ ਦੇ ਨਾਲ ਲਿਖਿਆ ਹੋਇਆ ਵਾ। ਤੂੰ ਸਿਰਫ ਜਿਹੜੀ ਸਹੁੰ ਚੱਕਣੀ ਆ ਉਹ ਇਸ ਚੀਜ਼ ਦੀ ਸਹੁੰ ਚੱਕਣੀ ਆ ਕਿ ਸਾਰਾ ਕੁਝ ਇਹਦੇ ਵਿੱਚ ਸਹੀ ਲਿਖਿਆ ਹੋਇਆ। ਸੋ ਹੁਣ ਕੀ ਜਿਹੜੀ ਆਪਾਂ ਚੀਜ਼ ਦੀ ਗੱਲ ਕਰ ਰਹੇ ਹਾਂ, ਇਹ ਦੋ ਗੱਲਾਂ ਅਲੱਗ-ਅਲੱਗ ਹੋ ਗਈਆਂ ਹਨਾ। ਜੇ ਤੁਸੀਂ ਅਜੇ ਵੀ ਮੇਰੇ ਨਾਲ ਕੀਪ ਅਪ ਕਰ ਰਹੇ ਹੋ, ਉਹ ਇਹ ਹੈਗਾ ਕਿ ਉਹਨੇ ਸਹੁੰ ਚੱਕੀ ਸੀ ਕਿ ਸਾਰਾ ਕੁਝ ਸਹੀ ਆ। BIA ਨੇ ਪੰਗਾ ਉਹਨਾਂ ਇਹ ਪਾ ਲਿਆ ਕਿ ਇਹਨੇ ਆਹ ਸਹੁੰ ਨਹੀਂ ਚੱਕੀ ਕਿ ਜੋ ਮੈਂ ਕਹਿਣਾ ਵਾ ਅੱਜ ਤੇ ਜੋ ਲਿਖਿਆ ਵਾ ਉਹ ਸਾਰਾ ਕੁਝ ਸੇਮ ਹੋਊਗਾ। ਠੀਕ ਆ। ਤੇ ਇਹ ਚੀਜ਼ ਦੀ ਇਹਨਾਂ ਦੀ ਬਹਿਸ ਹੋ ਰਹੀ ਆ, ਤੇ ਵਰਡ ਮੇ ਤੇ ਸ਼ੈਲ ਦੀ ਇਹਨਾਂ ਦੀ ਜਿਹੜੀ ਬਹਿਸ ਹੋ ਰਹੀ ਆ। ਸੋ ਇਹ ਜਿਹੜਾ ਲੀਗਲ ਫਾਈਟ ਜਿਹੜੀ ਹੁੰਦੀ ਆ, ਉਹ ਬਹਿਸਬਾਜ਼ੀ ਜਿਹੜੀ ਕਈ ਵਾਰੀ ਟੈਕਨੀਕਲ ਪੁਆਇੰਟ ਦੇ ਉੱਤੇ ਜਿਹੜੀ ਗੱਲ ਪਹੁੰਚ ਜਾਂਦੀ ਟੈਕਨੀਕਲ ਪੁਆਇੰਟ ਤੇ ਆ। ਉਹ ਕਈ ਵਾਰੀ ਜਿੱਦਾਂ ਬੰਦਾ ਹੁਣ ਗਵਾਹੀ ਕਰਨ ਲੱਗਾ ਨਾ, ਉਹ ਆਪਣਾ ਆਫਿਸ ਚ ਆ ਕੇ ਬਹਿਸ ਏਦਾਂ ਕਰਦਾ ਜਿੱਦਾਂ ਕਿਤੇ ਗਲੀ ਮਹੱਲੇ ਦੇ ਬੰਦੇ ਨਾਲ ਬਹਿਸ ਜਿਹੜੀ ਹੋਣੀ ਆ। ਗਲੀ ਮਹੱਲੇ ਦੇ ਬੰਦੇ ਨਾਲ ਬਹਿਸ ਨਹੀਂ ਕਿ ਨਹੀਂ ਜੀ ਏਦਾਂ ਹੀ ਆ, ਤੇ ਜੱਜ ਉਹਨੂੰ ਅੱਗੇ ਕਈ ਵਾਰੀ ਪੁੱਛਦਾ ਕਿ ਨਹੀਂ ਇਹ ਮੇਰੇ ਸਵਾਲ ਦਾ ਜਵਾਬ ਨਹੀਂ ਹੈ। ਉਹਦਾ ਮਤਲਬ ਇਹ ਹੈ ਕਿ ਭਾਈ ਤੂੰ ਜਵਾਬ ਨਹੀਂ ਦੇ ਰਿਹਾ। ਤਾਂ ਬੰਦਾ ਕਈ ਵਾਰੀ ਸੇਮ ਜਿਹਾ ਜਵਾਬ ਜਿਹੜਾ ਦੇਈ ਜਾਂਦਾ, ਤੇ ਕਈ ਵਾਰੀ ਜੱਜ ਅੱਕ ਜਾਂਦਾ ਐਂਡ ਚ ਯਾਰ ਇਹਦਾ ਸੇਮ ਹੀ ਕੈਸਟ ਜੀ ਪਲੇ ਜਿਹੜੀ ਕਰੀ ਜਾਂਦਾ ਮੇਰੇ ਮੂਹਰੇ ਹਨਾ। ਸੋ ਉਹ ਜਿਹੜੇ ਛੋਟੇ ਜਿਹੜੇ ਮੁੱਦੇ ਆ ਕੋਰਟ ਦੇ ਵਿੱਚ, ਅਫਕੋਰਸ ਸਾਰਿਆਂ ਨੂੰ ਨਰਵਸਨੈਸ ਹੁੰਦੀ ਆ, ਐਂਗਜ਼ਾਇਟੀ ਹੁੰਦੀ ਆ, ਕਈ ਕੁਛ ਹੁੰਦਾ। ਜਦੋਂ ਉਹਨੇ ਕਹਿਤਾ ਕਿ ਇਹ ਮੇਰੇ ਸਵਾਲ ਦਾ ਜਵਾਬ ਨਹੀਂ ਹੈ, ਤੁਹਾਨੂੰ ਦੁਬਾਰਾ ਉਹਨੇ ਸੇਮ ਸਵਾਲ ਪੁੱਛਿਆ, ਤੇ 99% ਜਿਹੜਾ ਗਲਤੀ ਤੁਹਾਡੀ ਹੀ ਹੋਣੀ ਆ, ਕਿਉਂਕਿ ਤੁਸੀਂ ਸ਼ਾਇਦ ਸਵਾਲ ਦੀ ਬਰੀਕੀ ਨੂੰ ਸਮਝ ਨਹੀਂ ਪਾ ਰਹੇ। ਜਿਹੜਾ ਕੋਰਟ ਆ ਉਹ ਬਰੀਕੀਆਂ ਦੇ ਵਿੱਚ ਚੱਲਦਾ। ਜਿਹੜੇ ਸਰਕਾਰੀ ਵਕੀਲ ਆ, ਜੱਜ ਆ, ਇਹ ਵੀ ਕਈ ਵਾਰੀ ਸਵਾਦ ਲੈਂਦੇ ਆ ਬੰਦੇ ਦਾ ਕਿ ਦੇਖਦੇ ਆ ਕਿ ਕੀ ਹੁੰਦਾ, ਤੇ ਜੇ ਬੰਦਾ ਦੱਸ ਦੇਵੇ, ਕਿਉਂਕਿ ਇਹ ਵੀ ਬੋਰ ਹੋਏ ਹੁੰਦੇ ਆਪਣੀਆਂ ਜੌਬ ਤੋਂ, ਤੇ ਇਹਨਾਂ ਨੂੰ ਵੀ ਜਿਹੜੀ ਕਹਿ ਲਓ ਕਿ ਇੰਟੈਲੈਕਚੁਅਲ ਸਟਿਮੂਲੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਵਧੀਆ ਲੱਗਦੀ ਆ। ਇਹ ਵੀ ਨਵੇਂ ਮੁੱਦੇ ਜਿਹੜੇ ਦੇਖਣੇ ਚਾਹੁੰਦੇ ਆ। ਤੇ ਹੁਣ ਜਿਹੜਾ 9th ਸਰਕਟ ਆ ਉਹਨੇ ਕਿਹਾ ਕਿ ਜਿਹੜਾ ਮੈਟਰ ਆਫ ਫੀਫੀ ਹੈ ਉਹਦੇ ਵਿੱਚ ਤੇ ਜਿਹੜੀਆਂ ਰੈਗੂਲੇਸ਼ਨਸ ਹੈਗੀਆਂ ਕਿਤੇ ਵੀ ਇਹ ਨਹੀਂ ਲਿਖਿਆ ਕਿ ਗਵਾਹੀ ਦੇਣੀ ਜਿਹੜੀ ਜ਼ਰੂਰੀ ਆ। ਤੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਗਵਾਹੀ ਇਸ ਕਿਸਮ ਦੀ ਹੋਣੀ ਤੇ ਸਹੁੰ ਇਸ ਕਿਸਮ ਦੀ ਹੋਣੀ ਚਾਹੀਦੀ ਹੈ ਜਿੱਦਾਂ ਦੀ BIA ਕਹਿ ਰਿਹਾ। ਸਹੁੰ ਸਿਰਫ ਇਹ ਹੋਣੀ ਚਾਹੀਦੀ ਹੈ ਕਿ ਸਾਰਾ ਕੁਝ ਸੱਚ ਆ, ਸੱਚ ਦੇ ਸਿਵਾ ਕੁਛ ਨਹੀਂ ਹੈ। ਆਪਾਂ ਨੂੰ ਯਾਦ ਹੋਣਾ ਅਟਾਰਨੀ ਟੇਕਿਆ ਜੀ, ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਯਾਦ ਦਵਾ ਦਈਏ, NTA ਦੇ ਵਿੱਚ A ਅੱਖਰ ਦੇ ਕਰਕੇ, ਇੱਕ ਅਲਫਾਬੈਟ ਦੇ ਕਰਕੇ ਰੌਲਾ ਪਿਆ ਸੀ। ਨੋਟਿਸ ਟੂ ਅਪੀਅਰ ਦੇ ਮੂਹਰੇ A ਸੀਗਾ, ਤੇ ਉਹ ਕਈ ਕੁਛ ਜਿਹੜਾ ਉਹ ਕੇਸ ਜਿਹੜਾ ਉਹ ਅੱਗੇ ਤੱਕ ਗਿਆ ਸੀਗਾ ਉਦੋਂ। ਹਾਂਜੀ, ਸੁਪਰੀਮ ਕੋਰਟ ਤੱਕ ਗਿਆ ਸੀਗਾ ਕਿ ਸਿਰਫ ਇੱਕ ਉਹਦਾ ਪੂਰਾ ਫੁੱਲ ਕਹਿ ਲਓ
ਵਰਡ ਵੀ ਨਹੀਂ ਸੀ, ਅਲਫਾਬੈਟ ਹੀ ਹੋ ਗਿਆ ਕਿ ਇਹਦਾ ਮਤਲਬ ਉਹਨਾਂ ਨੇ ਇਹ ਕੱਢਿਆ ਸੀਗਾ। ਦਾ ਮਤਲਬ ਇਹ ਹੈ ਕਿ ਕਾਂਗਰਸ ਨੇ ਕਿ ਇੱਕੋ ਹੋਣਾ ਚਾਹੀਦਾ, ਇਹ ਨਹੀਂ ਸਰਕਾਰ 2-2 3-3 4-4 ਦੇ ਕੇ ਆਪਣੇ ਡਿਫੈਕਟ ਜਿਹੜੇ ਕਰੈਕਟ ਕਰ ਲਵੇ, ਕਿਉਂਕਿ ਜਦੋਂ ਬੰਦਾ ਡਿਫੈਕਟ ਕਰਦਾ ਸਰਕਾਰ ਉਹਦੇ ਪਿੱਛੇ ਪੈ ਜਾਂਦੀ ਹੈ, ਰਿਜੈਕਟ ਕਰ ਦਿੰਦੀ ਹੈ ਡੈਡਲਾਈਨਾਂ। ਤੇ ਹੁਣ ਸਰਕਾਰ ਇੱਕ ਪਾਸੇ ਕਹਿੰਦੀ ਕਿ ਇਹਨਾਂ ਦੇ ਡੰਡਾ ਮਾਰਨਾ, ਇਹ ਡੈਡਲਾਈਨਾਂ ਨਹੀਂ ਮੀਟ ਕਰਦੇ, ਦੂਜੇ ਪਾਸੇ ਜਿਹੜਾ ਵਰਡ ਇਹ ਹੈਗਾ ਉਹਦਾ ਮਤਲਬ ਹੈ ਕਿ ਇੱਕ ਐਂਟੀ ਹੋਣਾ ਚਾਹੀਦਾ, ਤੇ ਸਰਕਾਰ ਉਹਨੂੰ ਕਹਿੰਦੀ ਕਿ ਸਾਨੂੰ ਆਪਾਂ ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦੇ, ਸਾਨੂੰ ਮੌਕਾ ਦਿਓ ਕਿ ਆਪਾਂ ਦੁਬਾਰਾ ਵੀ ਇਹਨੂੰ ਕਰੈਕਟ ਕਰ ਸਕਦੇ ਹਾਂ। ਸੋ ਬਿਲਕੁਲ ਤੁਸੀਂ ਸਹੀ ਕਿਹਾ ਕਿ ਏਦਾਂ ਦੇ ਮੁੱਦਿਆਂ ਤੇ ਜਿਹੜਾ ਤੇ ਇਹਦੇ ਉੱਤੇ ਬਹਿਸ ਜਿਹੜੀ ਬੜੀ ਉੱਤੇ ਤੱਕ ਜਿਹੜੀ ਚੱਲ ਜਾਂਦੀ ਆ। ਤੁਸੀਂ ਦੇਖੋ ਕਿੰਨੇ ਵਕੀਲ ਆ, ਕਿੰਨੇ ਰਿਸੋਰਸਿਸ ਆ, ਕਿੰਨੇ ਬੰਦੇ ਜਿਹੜੇ ਇਨਵੋਲਵ ਹੁੰਦੇ ਆ। ਪਰ ਹੁਣ ਗੱਲ ਇਹ ਹੁੰਦੀ ਆ ਕਿ ਜਦੋਂ ਏਦਾਂ ਦੀ ਫਾਈਟ ਕੋਈ ਬੰਦਾ ਕਰਦਾ, ਕੋਈ ਕਲਾਇੰਟ ਉਸ ਲੈਵਲ ਤੱਕ ਜਦੋਂ ਕੇਸ ਨੂੰ ਲੈ ਕੇ ਜਾਂਦਾ, ਤੇ ਜਿਹੜਾ 1900 ਤੁਸੀਂ ਦੇਖ ਲਓ 90 ਦਾ 2000 ਦਾ ਇਹ ਜਿਹੜਾ ਕੇਸ ਆ, ਤੇ ਅੱਜ ਉਹਨੂੰ 2024 ਚ ਆਪਾਂ ਹੁਣ ਵਰਤ ਰਹੇ ਹਾਂ ਹਰਿਆਣੇ ਵਾਲੇ ਕੇਸਾਂ ਦੇ ਵਿੱਚ। ਜੀ ਜੀ, ਸੋ ਦੇਖ ਲਓ। ਸੋ ਇਸ ਤੋਂ ਬਾਅਦ ਫਿਰ ਕੀ ਹੋਇਆ? ਹੁਣ ਜਦੋਂ ਬੋਰਡ ਨੇ ਇਸ ਸਹੁੰ ਨੂੰ ਸਰਕਟ ਕੋਰਟ ਨੇ ਬੋਰਡ ਨੂੰ ਕਹਿ ਦਿੱਤਾ ਵੀ ਸਹੁੰ ਤਾਂ ਸਹੁੰ ਆ, ਡਸ ਨਾਟ ਮੈਟਰ, ਵੀ ਜਿੱਦਾਂ ਦੀ ਤੁਸੀਂ ਚਾਹੁੰਦੇ ਹੋ ਵੀ ਉਦਾਂ ਦੀ ਸਪੈਸੀਫਿਕ ਨਹੀਂ ਹੋਣੀ ਚਾਹੀਦੀ, ਵੀ ਏਦਾਂ ਹੈ। ਸੋ ਅੱਗੇ ਕੀ ਹੋਇਆ ਫਿਰ ਕੇਸ ਦੇ ਵਿੱਚ? ਸੋ 9 ਸਰਕਟ ਹੁਣ ਕਹਿੰਦਾ ਕਿ ਰਿਮਾਂਡ ਹੁਣ ਕੀ ਹੁੰਦਾ ਕਿ 2-3 ਚੀਜ਼ਾਂ ਹੋ ਸਕਦੀਆਂ। ਇੱਕ ਤਾਂ ਹੈਗਾ ਕਿ 9 ਸਰਕਟ ਕੇਸ ਡਿਨਾਈ ਕਰ ਦੇਵੇ, ਇਹ ਜਨਰਲ ਮੈਂ ਗੱਲ ਕਰ ਰਿਹਾ ਕਿ ਜਿਹੜਾ ਨਹੀਂ ਪਤਾ ਪ੍ਰੋਸੀਜਰ ਕੀ ਆ। ਇੱਕ ਹੈਗਾ ਕਿ 9 ਸਰਕਟ ਆਪਣਾ ਜਿਹੜਾ ਐਨਾਲਿਸਿਸ ਲਾਅ ਦਾ ਕੱਢ ਕੇ ਇਹਨੂੰ ਰਿਮਾਂਡ ਕਰ ਦੇਵੇ ਵਾਪਸ। ਰਿਮਾਂਡ ਦਾ ਮਤਲਬ ਹੁੰਦਾ ਕਿ ਥੱਲੇ ਵਾਪਸ BIA ਦੇ ਭੇਜਤਾ ਕਿ ਤੁਸੀਂ ਇਹਨੂੰ ਦੁਬਾਰਾ ਕੰਸੀਡਰ ਕਰੋ, ਤੇ BIA ਅੱਗੋਂ ਫਿਰ ਥੱਲੇ ਜੱਜ ਕੋ ਰਿਮਾਂਡ ਕਰ ਸਕਦੀ ਹੈ ਕਿ ਤੂੰ ਪੂਰੀ ਗੱਲ ਸੁਣੀ ਨਹੀਂ ਇਹਦੀ, ਇਹਨੂੰ ਤੂੰ ਕੱਟਤਾ ਸੀਗਾ, ਤੂੰ ਦੁਬਾਰਾ ਜਿਹੜੀ ਇਹਦੀ ਫੈਕਟ ਫਾਈਂਡਿੰਗ ਕਰ, ਕਿਉਂਕਿ ਜਿਹੜੀ ਗਵਾਹੀ ਆ ਉਹ ਸਿਰਫ ਜੱਜ ਹੀ ਲੈ ਸਕਦਾ। ਸੋ ਰਿਮਾਂਡ ਦਾ ਮਤਲਬ ਹੁੰਦਾ ਕਿ ਸਰਕਟ ਕੋਰਟ ਤੋਂ BIA ਚ ਆਇਆ, ਫਿਰ BIA ਨੇ ਦੇਖਣਾ ਕਿ ਹੁਣ ਹੋਰ ਫੈਕਟ ਤਾਂ ਨਹੀਂ ਲੱਭਣੇ, ਫਿਰ ਉਹਨੇ ਜੱਜ ਕੋ ਭੇਜਣਾ। ਕਈ ਵਾਰੀ ਕੀ ਹੁੰਦਾ ਕਿ ਸਰਕਟ ਕੋਰਟ ਨੇ ਆਪ ਹੀ ਅਪਰੂਵ ਕਰ ਦੇਣਾ ਉਸੇ ਲੈਵਲ ਤੇ, ਕਈ ਵਾਰੀ ਸਰਕਟ ਕੋਰਟ ਨੇ ਰਿਮਾਂਡ ਕਰਕੇ BIA ਨੂੰ ਭੇਜਣਾ, BIA ਨੇ ਫਿਰ ਦੇਖਣਾ ਕਿ ਉਹਨਾਂ ਨੇ ਅਪਰੂਵ ਕਰਨਾ ਕਿ ਉਹਨਾਂ ਨੇ ਵੀ ਥੱਲੇ ਜੱਜ ਕੋ ਰਿਮਾਂਡ ਕਰਨਾ। ਕਈ ਵਾਰੀ ਸਿੱਧੇ ਟੌਪ ਤੋਂ ਬਾਟਮ ਤੇ ਕੇਸ ਜਿਹੜਾ ਆ ਜਾਂਦਾ, ਦੁਬਾਰਾ ਨਵੇਂ ਖਾਤੇ ਵਿੱਚ ਕਈ ਵਾਰੀ ਜਿਹੜਾ ਸ਼ੁਰੂ ਹੋ ਜਾਂਦਾ। ਤੇ ਉਹ ਕਹਿੰਦੇ ਕਿ ਜਿਹੜੀ ਰਿਮਾਂਡ ਆ ਤਾਂ ਹੀ ਆਪਾਂ ਦੇ ਸਕਦੇ ਹਾਂ ਜੇ ਗਰਾਵਾ ਪ੍ਰੈਜੁਡਾਈਜ਼ ਹੋਵੇ ਬੋਰਡ ਦੇ ਡਿਸੀਜਨ ਨਾਲ, ਕਿਉਂਕਿ ਬੋਰਡ ਨੇ ਆਪਣੀਆਂ ਰੈਗੂਲੇਸ਼ਨਾਂ ਤੇ ਪ੍ਰੈਸੀਡੈਂਟ ਫੀਫੀ ਜਿਹੜਾ ਉਹਨੇ ਸਾਈਟ ਕੀਤਾ ਉਹ ਫੋਲੋ ਨਹੀਂ ਕੀਤਾ। ਤੇ ਕਹਿੰਦੇ ਕਿ ਹੁਣ ਜਿਹੜਾ ਬੋਰਡ ਨੇ ਇੱਕ ਨਵੀਂ ਫੰਡਿੰਗ ਦਿੱਤੀ ਸੀਗੀ, ਅਲਟਰਨੇਟ ਫੰਡਿੰਗ ਦਿੱਤੀ ਸੀਗੀ, ਕਿ ਇਵਨ ਜੇ ਆਪਾਂ ਇਹਦੀ ਗੱਲ ਮੰਨ ਲਈਏ ਐਪਲੀਕੇਸ਼ਨ ਤੇ, ਤਾਂ ਵੀ ਇਹਦਾ ਕੇਸ ਪਾਸ ਨਹੀਂ ਹੋਣਾ, ਕਿਉਂਕਿ ਪੋਲੀਟੀਕਲ ਓਪੀਨੀਅਨ ਦਾ ਐਕਸਪ੍ਰੈਸ਼ਨ ਜਿਹੜਾ ਕਨਸਟੀਟਿਊਟ ਨਹੀਂ ਕਰਦਾ। ਤੇ ਸਰਕਟ ਕੋਰਟ ਕਹਿੰਦਾ ਕਿ ਕਿਉਂਕਿ ਹੁਣ ਇੱਕ ਸਾਡੇ ਕੋਲ ਹੋਰ ਮੁੱਦਾ ਵਾ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਉਹਨਾਂ ਨੇ 2 ਮੁੱਦਿਆਂ ਤੇ ਬਹਿਸ ਕਰਨੀ ਸੀ। ਇੱਕ ਤਾਂ ਉਹਨਾਂ ਨੇ ਸਹੁੰ ਵਾਲਾ ਮੁੱਦਾ ਤਾਂ ਉਹਨਾਂ ਨੇ ਸਿੱਧਾ ਹੀ ਰਿਜੈਕਟ ਕਰਤਾ BIA ਦਾ। ਹੁਣ ਉਹਨਾਂ ਕੋਲ ਦੂਜਾ ਮੁੱਦਾ ਆ ਗਿਆ ਕਿ ਇਹ ਪੋਲੀਟੀਕਲ ਓਪੀਨੀਅਨ ਦਾ ਐਕਸਪ੍ਰੈਸ਼ਨ ਹੈਗਾ ਕਿ ਨਹੀਂ ਹੈਗਾ, ਵਿਸਲ ਬਲੋਇੰਗ। ਉਹਦੇ ਉੱਤੇ ਹੁਣ ਜਿਹੜੀ ਗੱਲਬਾਤ ਇਹਨਾਂ ਨੇ ਕਰਨੀ ਹੈ, ਕਾਫੀ ਇੰਟਰਸਟਿੰਗ ਜਿਹੜੀ ਇਹਦੀ ਆਬਜ਼ਰਵੇਸ਼ਨ ਸੀਗੀ। ਉਹ ਕਹਿੰਦਾ ਕਿ ਜਿਹੜਾ ਵਿਸਲ ਬਲੋਇੰਗ ਜੇ ਬੰਦਾ ਆਪਣੇ ਸੁਪਰਵਾਈਜ਼ਰ ਦੇ ਖਿਲਾਫ ਕਰੇ, ਤੇ ਉਹ ਜ਼ਰੂਰੀ ਨਹੀਂ ਹੈਗਾ ਕਿ ਹਮੇਸ਼ਾ ਉਹ ਇੱਕ ਪੋਲੀਟੀਕਲ ਓਪੀਨੀਅਨ ਹੋਣਾ। ਜੇ ਆਪਣੇ ਸੁਪਰਵਾਈਜ਼ਰ ਦੇ ਖਿਲਾਫ, ਮੈਨੂੰ ਮੇਰਾ ਬੌਸ ਚੰਗਾ ਨਹੀਂ ਲੱਗਦਾ, ਮੇਰੀ ਨਾ ਦੁਸ਼ਮਣ ਪੈ ਗਈ, ਜਾਂ ਇਹ ਜਿਹੜੀ ਗੱਲ ਆ ਹੁਣ ਦੁਬਾਰਾ ਜਿਹੜੇ ਇਮੀਗ੍ਰੇਸ਼ਨ ਜਿਹੜੇ ਜੱਜ ਦੇ ਮੂਹਰੇ ਹੋ ਰਹੀ ਹੈ, ਇਹ ਵਾਲੀਆਂ ਜਿਹੜੀਆਂ ਜ਼ਿਰਾ ਜਿਹੜੀ ਇਹ ਵਾਲੀ ਗੱਲਬਾਤ ਆ, ਇਹ ਸਰਕਟ ਕੋਰਟ ਮੂਹਰੇ, ਇਹ ਸਰਕਟ ਕੋਰਟ ਮੂਹਰੇ ਹੈ। ਠੀਕ ਆ, ਓਕੇ। ਹਾਂਜੀ, ਉਹ ਹੁਣ ਪੱਟੀ ਪੜਾ ਰਹੇ ਇਹਨਾਂ ਨੂੰ ਕਾਨੂੰਨ ਦੀ ਕਿ ਕਿੱਦਾਂ ਹੋਣਾ ਚਾਹੀਦਾ ਵਾ, ਕੀ ਮਤਲਬ, ਕਿਹੜੀ ਚੀਜ਼ ਦਾ ਕੀ ਮਤਲਬ ਆ। ਠੀਕ ਆ, ਹੁਣ ਇਹਨੂੰ ਧਿਆਨ ਨਾਲ ਸੁਣਿਓ, ਠੀਕ ਆ। ਕਹਾਣੀਕਾਰ ਵੀ ਕਿਉਂਕਿ ਬੜੇ ਸੁਣਦੇ ਆਪਣੇ ਪ੍ਰੋਗਰਾਮ ਨੂੰ, ਸੋ ਐਵੇਂ ਨਾ ਕਿਸੇ ਦਾ ਕੰਮ ਖਰਾਬ ਕਰਦੇ ਹੁਣ ਕਿ ਵਿਸਲ ਬਲੋਅਰ ਕੋਈ ਚੀਜ਼ ਆ ਗਈ ਆ, ਲੱਭ ਗਈ ਆ ਤੁਹਾਨੂੰ, ਤਾਂ ਹੁਣ ਚੀਜ਼ਾਂ ਹੋਰ ਪਾਸੇ ਲੈ ਜਾਣੀਆਂ। ਸੋ ਕਹਿੰਦਾ ਕਿ ਵਿਸਲ ਬਲੋਅਰ ਜਿਹੜੀ ਹੈਗੀ ਆ ਸੁਪਰਵਾਈਜ਼ਰ ਦੇ ਖਿਲਾਫ ਜੇ ਹੋਵੇ, ਜ਼ਰੂਰੀ ਨਹੀਂ ਹੈਗਾ ਕਿ ਉਹ ਪੋਲੀਟੀਕਲ ਓਪੀਨੀਅਨ ਦਾ ਐਕਸਰਸਾਈਜ਼ ਹੈਗਾ, ਕਿਉਂਕਿ ਉਹ ਤੁਹਾਡੀ 101 ਜਿਹੜੀ ਖੁੰਦਕ ਜਿਹੜੀ ਉਹ ਹੋ ਗਈ ਹੈ। ਠੀਕ ਹੈ। ਪਰ ਕਹਿੰਦਾ ਜਦੋਂ ਵਿਸਲ ਬਲੋਅਰ ਤੁਸੀਂ ਕਰਦੇ ਆ ਕਰਪਟ ਗਵਰਨਮੈਂਟ ਅਫੀਸ਼ੀਅਲਸ ਦੇ ਖਿਲਾਫ, ਉਹ ਕਈ ਸਿਚੁਏਸ਼ਨਾਂ ਦੇ ਵਿੱਚ, ਸਾਰੀਆਂ ਸਿਚੁਏਸ਼ਨ ਦੇ ਵਿੱਚ ਨਹੀਂ, ਕਈ ਸਿਚੁਏਸ਼ਨਸ ਦੇ ਵਿੱਚ ਉਹ ਪੋਲੀਟੀਕਲ ਐਕਟੀਵਿਟੀ ਬਣ ਸਕਦੀ ਆ, ਤੇ ਸਫੀਸ਼ੀਐਂਟ ਬੇਸ ਉਹਦਾ ਹੋ ਸਕਦਾ, ਪੋਲੀਟੀਕਲ ਓਪੀਨੀਅਨ ਦਾ ਬੇਸਿਸ ਉਹ ਮੀਟ ਕਰ ਸਕਦੇ ਆ। ਸੋ ਉਹ ਕੀ ਕਹਿੰਦਾ ਕਿ 101 ਜਦੋਂ ਬੰਦੇ ਨਾਲ ਪੰਗਾ ਪਿਆ, ਉਹਦੇ ਬਹੁਤ ਘੱਟ ਚਾਂਸ ਹੁੰਦੇ ਆ ਕਿ ਉਹ ਪੋਲੀਟੀਕਲ ਓਪੀਨੀਅਨ ਦਾ ਕੇਸ ਬਣੇ। ਪਰ ਜਦੋਂ ਤੁਸੀਂ ਕਾਫੀ ਵੱਡੇ ਲੈਵਲ ਤੇ ਸਰਕਾਰ ਨਾਲ ਪੰਗਾ ਲੈ ਲਿਆ, ਤੇ ਸ਼ਾਇਦ ਚਾਂਸ ਹੋ ਸਕਦੇ ਆ ਕਿ ਇਹਨੂੰ ਆਪਾਂ ਪੋਲੀਟੀਕਲ ਓਪੀਨੀਅਨ ਮੰਨੀਏ। ਤੇ ਰਿਫਿਊਜ਼ ਜਦੋਂ ਤੁਸੀਂ ਗਵਰਨਮੈਂਟ ਨੂੰ ਕਰਦੇ ਆ ਕਿ ਨਹੀਂ, ਮੈਂ ਕਰਪਸ਼ਨ ਨਹੀਂ ਕਰਨੀ, ਮੈਂ ਕਰਪਸ਼ਨ ਦਾ ਪਾਰਟ ਨਹੀਂ ਬਣਨਾ, ਤੇ ਉਹ ਇੱਕ ਰਿਫਿਊਜੀ ਸਟੇਟਸ ਦੇ ਵਾਸਤੇ ਇੱਕ ਪੋਲੀਟੀਕਲ ਓਪੀਨੀਅਨ ਹੋ ਸਕਦਾ ਹੈਗਾ ਕਿ ਉਹ ਪੋਲੀਟੀਕਲ ਓਪੀਨੀਅਨ ਦੇ ਨਾਲ ਉਹਦਾ ਰਿਲੇਸ਼ਨਸ਼ਿਪ ਬਣਦਾ ਹੈਗਾ। ਠੀਕ ਹੈ।
ਉਹ ਕਹਿੰਦਾ ਕਿ ਜਦੋਂ official retaliation ਹੁੰਦੀ ਆ ਉਹ ਬੰਦਿਆਂ ਦੇ ਖਿਲਾਫ ਜਿਹੜੇ ਕਿ ਗਵਰਨਮੈਂਟ ਨੂੰ ਐਕਸਪੋਜ਼ ਕਰਦੇ ਆ, ਉਹ ਪੋਲੀਟੀਕਲ ਓਪੀਨੀਅਨ ਉਦੋਂ ਬਣੂਗੀ ਜਦੋਂ ਬੰਦਾ ਜਿਹੜਾ ਹੈਗਾ ਉਹ ਇੱਕ ਪੂਰੇ ਸਿਆਸੀ ਢਾਂਚੇ ਦੇ ਖਿਲਾਫ ਲੜਦਾ ਪਿਆ। ਉਹ ਸਿਰਫ ਆਪਣੇ ਸੁਪਰਵਾਈਜ਼ਰ ਦੇ ਖਿਲਾਫ ਨਹੀਂ ਲੜਦਾ ਪਿਆ, ਉਹ ਸਿਰਫ ਇਹ ਨਹੀਂ ਕਹਿ ਰਿਹਾ ਕਿ ਇਹ ਬੰਦਾ ਬਹੁਤ ਮਾੜਾ ਵਾ। ਉਹ ਜਿਹੜਾ ਕਹਿੰਦਾ ਕਿ ਮੇਰੀ ਫਾਈਟ ਜਿਹੜੀ ਹੈਗੀ ਆ ਉਹ ਸੁਪਰਵਾਈਜ਼ਰ ਦੇ ਨਾਲ ਨਹੀਂ ਹੈਗੀ, ਮੇਰੀ ਫਾਈਟ ਜਿਹੜੀ ਸਿਸਟਮ ਦੇ ਨਾਲ ਆ। ਕਿਉਂਕਿ ਜਦੋਂ ਪਹਿਲਾ ਇੱਕ ਸੁਪਰਵਾਈਜ਼ਰ ਆਇਆ ਮੈਂ ਉਹਦੇ ਖਿਲਾਫ ਵੀ ਬੋਲਿਆ, ਜਦੋਂ ਮੈਂ ਦੂਜਾ ਆਇਆ ਉਹਦੇ ਖਿਲਾਫ ਵੀ ਬੋਲਿਆ, ਜਦੋਂ ਤੀਜਾ ਆਇਆ ਮੈਂ ਉਹਦੇ ਖਿਲਾਫ ਵੀ ਬੋਲਿਆ, ਤੇ 10 ਸਾਲਾਂ ਦੇ ਵਿੱਚ 12 ਸਾਲਾਂ ਦੇ ਵਿੱਚ ਮੈਂ ਅਲੱਗ-ਅਲੱਗ ਜਗ੍ਹਾ ਜਾ ਕੇ ਜਿੱਥੇ-ਜਿੱਥੇ ਮੈਨੂੰ ਟ੍ਰਾਂਸਫਰ ਕੀਤਾ ਉੱਥੇ ਜਾ ਕੇ ਮੈਂ ਜਿਹੜਾ ਬੋਲਿਆ। ਸੋ ਆਹ ਜਿਹੜੀ ਚੀਜ਼ ਆ ਜਾਂਦੀ ਆ ਉਹ ਮੇਨ ਆ ਜਾਂਦੀ ਆ ਕਿ ਕਰਪਸ਼ਨ ਜਿਹੜੀ ਸੀਗੀ ਉਹ ਸਿਰਫ ਤੇ ਸਿਰਫ ਮੇਰੀ ਅਫੀਸ਼ੀਅਲ ਡਿਊਟੀ ਦੇ ਵਿੱਚ ਨਹੀਂ ਸੀਗੀ, ਪਰ ਜਿਹੜੀ ਕਰਪਸ਼ਨ ਸੀਗੀ ਮੈਂ ਐਕਸਟਰਨਲ ਐਕਸ਼ਨ ਵੀ ਲਾਏ ਕਿ ਮੈਂ ਉਸ ਤੋਂ ਬਾਹਰ ਜਾ ਕੇ ਵੀ ਰੌਲਾ ਪਾਇਆ, ਮੈਂ ਪ੍ਰੈਸ ਨੂੰ ਵੀ ਜਾ ਕੇ ਜਿਹੜੇ ਬਿਆਨ ਦਿੱਤੇ, ਤੇ ਮੈਂ ਜਿਹੜੀ ਆਪਣੀ ਲੜਾਈ ਸੀਗੀ ਮੇਰੀ ਸਿਰਫ ਤੇ ਸਿਰਫ ਮੇਰੀ ਡਿਊਟੀਆਂ ਦੇ ਦੌਰਾਨ ਨਹੀਂ ਸੀਗੀ। ਸੋ ਇਹਦਾ ਸਾਡਾ ਐਕਚੁਅਲੀ ਇੱਕ ਕੇਸ ਦਾ ਫੈਸਲਾ ਇੱਕ ਆਉਣਾ ਵਾ, ਇੱਕ ਕੇਸ ਸਾਡਾ ਸਿਐਟਲ ਦੇ ਵਿੱਚ ਪੈਂਡਿੰਗ ਆ। ਠੀਕ ਹੈ। ਉਹਦੇ ਵਿੱਚ ਅਸੀਂ ਜਿਹੜਾ ਨਾ ਬੰਦਾ ਪੁਲਿਸ ਦਾ ਲੋਅਰ ਲੈਵਲ ਦਾ ਜਿਹੜਾ ਕਾਂਸਟੇਬਲ ਸੀਗਾ, ਤੇ ਆਹੀ ਮੁੱਦੇ ਦੇ ਉੱਤੇ ਜੱਜ ਨੇ ਮੁੱਦਾ ਇਹ ਚੱਕਿਆ ਸੀਗਾ ਕਿ ਪਰ ਜਿਹੜਾ ਕਾਨੂੰਨ ਆ ਉਹ ਤਾਂ ਇਹ ਕਹਿੰਦਾ ਕਿ ਕਾਂਸਟੇਬਲ ਆਪਣੀ ਅਫੀਸ਼ੀਅਲ ਡਿਊਟੀਆਂ ਕਰਦਾ ਸੀਗਾ, ਤਾਂ ਕਰਕੇ ਉਹ ਪੋਲੀਟੀਕਲ ਓਪੀਨੀਅਨ ਨਹੀਂ ਆਪਾਂ ਮੰਨਣਾ। ਓਕੇ। ਸੋ ਗੱਲ ਹੁਣ ਇਹਦੇ ਵਿੱਚ ਆਹੀ ਹੋ ਰਹੀ ਕਿ ਉਹ ਆਪਣੀ ਅਫੀਸ਼ੀਅਲ ਡਿਊਟੀਆਂ ਤੋਂ ਬਾਹਰ ਜਾ ਕੇ ਵੀ ਪੰਗਾ ਜਿਹੜਾ ਲੈ ਰਿਹਾ ਸੀਗਾ ਕਿ ਨਹੀਂ ਲੈ ਰਿਹਾ ਸੀਗਾ, ਤੇ ਕੀ ਉਹਦੀ ਫਾਈਟ ਜਿਹੜੀ ਸੀਗੀ ਉਹ ਕਿਸੇ ਤੋਂ ਜੈਲਸ ਸੀਗਾ, ਇੱਕੋ ਬੰਦੇ ਵਿਅਕਤੀ ਵਿਸ਼ੇਸ਼ ਨਾ ਸੀਗੀ, ਕਿ ਉਹ ਜਿਹੜਾ ਆਪਣਾ ਪੋਲੀਟੀਕਲ ਓਪੀਨੀਅਨ ਰੱਖਦਾ ਸੀਗਾ ਕਿ ਨਹੀਂ ਸਰਕਾਰ ਨੂੰ ਕਰਪਟ ਨਹੀਂ ਹੋਣਾ ਚਾਹੀਦਾ, ਮੈਂ ਸਾਰੀ ਸਰਕਾਰ ਨੂੰ ਜਿਹੜਾ ਫਿਕਸ ਉਹ ਕਰਨਾ, ਸਾਰਿਆਂ ਨਾਲ ਮੈਂ ਜਿਹੜਾ ਪੰਗਾ ਲੈਣਾ। ਤੇ ਉਹ ਕਹਿੰਦੇ ਕਿ ਇਸ ਚੀਜ਼ ਦੇ ਵਿੱਚ ਕੋਈ ਡਾਊਟ ਨਹੀਂ ਕਿ ਇਹਨੂੰ ਡੈਥ ਥ੍ਰੈਟ ਮਿਲੇ ਆ, ਇਹਨੂੰ ਆਪਣੀ ਕੰਟਰੀ ਛੱਡਣੀ ਪਈ, ਕਿਉਂਕਿ ਇਹ ਅਖਬਾਰਾਂ ਦੇ ਵਿੱਚ ਕਾਫੀ ਚਰਚਾ ਚ ਜਿਹੜਾ ਕੇਸ ਸੀਗਾ ਫਿਲੀਪੀਨਸ ਦੇ ਵਿੱਚ। ਤੇ ਕਹਿੰਦਾ ਹੁਣ ਸਿਰਫ ਤੇ ਸਿਰਫ ਇੱਕੋ ਮੁੱਦਾ ਰਹਿ ਗਿਆ ਸਾਡੇ ਮੂਹਰੇ ਕਿ ਕੀ ਇਹ ਜਿਹੜੀ ਇਹਦੀ ਪਰਸੀਕਿਊਸ਼ਨ ਹੋਈ ਆ ਉਹ ਪੋਲੀਟੀਕਲ ਐਕਟੀਵਿਟੀ ਕਰਕੇ ਹੋਈ ਆ ਕਿ ਨਹੀਂ ਹੋਈ ਹੈ। ਤੇ ਉਹ ਕਹਿੰਦਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਗਲਤੀ ਕੀਤੀ ਇਹ ਕਨਕਲੂਡ ਕਰਕੇ ਕਿ ਵਿਸਲ ਬਲੋਇੰਗ ਪੋਲੀਟੀਕਲ ਐਕਸਪ੍ਰੈਸ਼ਨ ਨਹੀਂ ਹੈਗਾ, ਕਿਉਂਕਿ ਇਹਨੇ ਕੋਈ ਵੀ ਪੋਲੀਟੀਕਲ ਥਿਊਰੀ ਨਹੀਂ ਆਪਣੀ ਦੱਸੀ, ਇਹਨੇ ਕੋਈ ਆਪਣੇ ਵਿਚਾਰ ਨਹੀਂ ਦੱਸੇ, ਕੋਈ ਇਹਨੇ ਇਹ ਨਹੀਂ ਦੱਸਿਆ ਕਿ ਉਹਨੇ ਤੈਨੂੰ ਕੀ ਕਿਹਾ ਜਾਂ ਮੈਂ ਇਹਨੂੰ ਕੀ ਕਿਹਾ। ਉਹ ਕਹਿੰਦਾ ਪਰ ਬੋਰਡ ਦੀ ਉਹ ਕਹਿੰਦਾ ਜਿਹੜੀ ਧਾਰਨਾ ਉਹ ਗਲਤ ਹੈ, ਇਦਾਂ ਦੀ ਕੋਈ ਪੋਲੀਟੀਕਲ ਥਿਊਰੀ ਦੇਣ ਦੀ ਲੋੜ ਨਹੀਂ ਸੀ ਇਸ ਕੇਸ ਦੇ ਵਿੱਚ। ਜਦੋਂ ਕਹਿੰਦਾ ਇਦਾਂ ਦੀ ਕਰਪਸ਼ਨ ਹੋਵੇ ਜਿਹਨੂੰ ਕਿ ਆਪਾਂ ਦੇਖ ਸਕਦੇ ਹੈਗੇ ਕਿ ਇਹ ਇਸ ਤਰੀਕੇ ਨਾਲ ਸਰਕਾਰ ਦੇ ਆਪਰੇਸ਼ਨਸ ਦੇ ਨਾਲ, ਸਰਕਾਰ ਦੀ ਡਿਊਟੀਆਂ ਦੇ ਨਾਲ ਜਿਹੜਾ ਸਰਕਾਰੀ ਢਾਂਚਾ ਹੈਗਾ ਉਹਦੇ ਵਿੱਚ ਇਸ ਲੈਵਲ ਤੇ ਫੈਲੀ ਹੋਈ ਹੈ ਕਿ ਜੜ੍ਹਾਂ ਤੱਕ ਫੈਲੀ ਹੋਈ ਹੈ ਜਦੋਂ, ਤੇ ਬੰਦਾ ਉਹਨੂੰ ਜਦੋਂ ਐਕਸਪੋਜ਼ ਕਰਦਾ ਤੇ ਉਹ ਪਬਲਿਕ ਟਰਸਟ ਨੂੰ ਜਿਹੜਾ ਹੈਗਾ ਕਿ ਜਿਹੜਾ ਲੋਕਾਂ ਦਾ ਕੌਨਫੀਡੈਂਸ ਹੈਗਾ ਉਹਨੂੰ ਸਰਕਾਰ ਜਿਹੜਾ ਨਿਭਾ ਨਹੀਂ ਰਹੀ, ਉਹਦੀ ਤੁਸੀਂ ਕਹ ਲਓ ਕਿ ਪਬਲਿਕ ਟਰਸਟ ਦੀ ਵਾਇਲੇਸ਼ਨ ਕਰ ਰਹੀ ਹੈ, ਲੋਕਾਂ ਦਾ ਵਿਸ਼ਵਾਸਘਾਤ ਕਰ ਰਹੀ ਹੈ ਲੋਕਾਂ ਦੇ ਨਾਲ। ਕਹਿੰਦਾ ਇਹ ਇੱਕ ਪੋਲੀਟੀਕਲ ਐਕਟੀਵਿਟੀ ਆ, ਕਿਉਂਕਿ ਇਹਦੇ ਵਿੱਚ ਹੁਣ ਬੰਦੇ ਦਾ ਜਿਹੜਾ ਪੋਲੀਟੀਕਲ ਓਪੀਨੀਅਨ ਉਹ ਇਹ ਆ ਗਿਆ ਕਿ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਇਹ ਆ ਕਿ ਤੁਸੀਂ ਲੋਕਾਂ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪਬਲਿਕ ਅਫੀਸ਼ੀਅਲ ਆ। ਤੇ ਜਦੋਂ ਇੱਕ ਬੰਦਾ ਉਹ ਆਪਣੀ ਸਰਕਾਰੀ ਡਿਊਟੀ ਦੇ ਉੱਤੇ ਤੇ ਉਸ ਤੋਂ ਇਲਾਵਾ ਵੀ ਵੱਧ ਚੜ ਕੇ ਐਕਸ਼ਨ ਲੈਂਦਾ ਤੇ ਉਹ ਉਹਨਾਂ ਨੂੰ ਐਕਸਪੋਜ਼ ਕਰਦਾ, ਉਹਦਾ ਮਤਲਬ ਇਹ ਹੈ ਕਿ ਉਹਦਾ ਪੋਲੀਟੀਕਲ ਓਪੀਨੀਅਨ ਇਹ ਹੈ ਕਿ ਸਰਕਾਰ ਜਿਹੜੀ ਹੈਗੀ ਆ ਉਹ ਪਬਲਿਕ ਨਾਲ ਉਹਨੂੰ ਧੋਖਾ ਨਹੀਂ ਕਰਨਾ ਚਾਹੀਦਾ, ਉਹ ਪੋਲੀਟੀਕਲ ਓਪੀਨੀਅਨ ਉਹਦਾ ਮੰਨਿਆ ਜਾਊਗਾ। ਜਦ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਿਰਫ ਇੱਕ ਜੌਬ ਡਿਊਟੀ ਇਹਦੀ ਸੀਗੀ ਕਿ ਇਹਨੇ ਕਰਨਾ ਵਾ, ਇਹ ਸਿਰਫ ਜੌਬ ਡਿਊਟੀ ਦੀ ਗੱਲ ਨਹੀਂ, ਜੌਬ ਡਿਊਟੀ ਤੋਂ ਬਾਹਰ ਵਾਲੀਆਂ ਗੱਲਾਂ ਜਿਹੜੀਆਂ ਆ ਜਾਂਦੀਆਂ। ਤੇ ਸਭ ਤੋਂ ਇੰਪੋਰਟੈਂਟ ਕੁਐਸਚਨ ਫਿਰ ਇਹ ਜਿਹੜੇ ਕਰਪਸ਼ਨ ਵਾਲੇ ਕੇਸ ਆ ਉਹਦੇ ਵਿੱਚ ਇਹ ਆ ਜਾਂਦਾ ਕਿ ਕੀ ਜਿਹੜਾ ਇਹ ਗਰਾਵਾ ਸੀਗਾ, ਇਹਦੇ ਜਿਹੜੇ ਐਕਸ਼ਨ ਸੀਗੇ ਜੋ ਇਹਨੇ ਕੰਮ ਕੀਤਾ, ਰੌਲਾ ਪਾਇਆ, ਕੀ ਇਹ ਇੱਕ ਸਰਕਾਰੀ ਇੰਸਟੀਟਿਊਸ਼ਨ ਵੱਲ ਡਾਇਰੈਕਟ ਸੀਗਾ ਜਾਂ ਫਿਰ ਇਹ ਸਿਰਫ ਉਹ ਬੰਦਿਆਂ ਵੱਲ ਡਾਇਰੈਕਟ ਸੀਗਾ ਜਿਹੜੇ ਕਿ ਕਰਪਸ਼ਨ ਕਰਦੇ ਆ। ਜੇ ਤਾਂ ਸਾਡਾ ਨਿਚੋੜ ਇਹ ਹੈ ਕਿ ਸਿਰਫ ਇਹ ਉਹ ਬੰਦਿਆਂ ਵੱਲ ਡਾਇਰੈਕਟ ਸੀਗਾ ਜਿਹੜੇ ਕਰਪਸ਼ਨ ਕਰਦੇ ਆ, ਫਿਰ ਹੋ ਸਕਦਾ ਕਿ ਇਹਨੂੰ ਪੋਲੀਟੀਕਲ ਓਪੀਨੀਅਨ ਆਪਾਂ ਨਾ ਮੰਨੀਏ। ਪਰ ਕਿਉਂਕਿ ਇਹ ਸਰਕਾਰੀ ਅਦਾਰੇ ਵੱਲ ਡਾਇਰੈਕਟ ਸੀਗਾ, ਗਵਰਨਮੈਂਟ ਵੱਲ ਡਾਇਰੈਕਟ ਸੀਗਾ, ਇਸ ਲਈ ਆਪਾਂ ਇਹਨੂੰ ਜਿਹੜਾ ਪੋਲੀਟੀਕਲ ਓਪੀਨੀਅਨ ਮੰਨਾਂਗੇ। ਤੇ ਜਿਹੜੀ ਗਰਾਵਾ ਦੀ ਪੋਜੀਸ਼ਨ ਆ ਐਜ਼ ਅ ਲਾਅ ਐਨਫੋਰਸਮੈਂਟ ਆਫਿਸਰ, ਉਹ ਇਨ ਇਟਸੈਲਫ ਇਹਨੂੰ ਡਿਸਕੁਆਲੀਫਾਈ ਨਹੀਂ ਕਰਦੀ ਕਿ ਇਹ ਤਾਂ ਇਹਦੀ ਡਿਊਟੀ ਸੀਗੀ, ਇਹ ਤਾਂ ਇਹਦੀ ਜੌਬ ਸੀਗੀ। ਤੇ ਤਾਂ ਕਰਕੇ ਉਹ ਕਹਿੰਦੇ ਕਿ ਇਹ ਸਾਰਾ ਕੁਝ ਜਿਹੜਾ ਮੁੱਦੇ ਨਜ਼ਰ ਰੱਖਦੇ ਹੋਏ ਆਪਾਂ ਇਹ ਕਹਿੰਦੇ ਆ ਕਿ ਜਿਹੜਾ BIA ਆ ਉਹਨੇ ਐਰਰ ਕਰਤਾ, ਇਹ ਵਾਕਈ ਇੱਕ ਪੋਲੀਟੀਕਲ ਐਕਟੀਵਿਟੀ ਆ। ਜਿਹੜਾ ਗਰਾਵਾ ਸੀਗਾ ਉਹਨੇ ਨਾ ਹੀ ਤਾਂ ਆਪਣੀ ਜੌਬ ਦੀ ਫਿਕਰ ਕੀਤੀ ਕਿ ਉਹਨੂੰ ਟ੍ਰਾਂਸਫਰ ਕਰ ਦੇਣਾ ਜਾਂ ਉਹਨੂੰ ਬਾਹਰੋਂ ਕੱਢ ਦੇਣਾ,
ਤੇ ਉਹਨੇ ਬਿਲਕੁਲ ਜਿਹੜਾ ਆਪਣਾ ਓਪੀਨੀਅਨ ਜਿਹੜਾ ਸਾਹਮਣੇ ਆਪਣਾ ਪੋਲੀਟੀਕਲ ਬਿਲੀਫ ਜਿਹੜਾ ਉਹ ਐਕਸਰਸਾਈਜ਼ ਕੀਤਾ ਬਿਨਾਂ ਆਪਣੀ ਜੌਬ ਦੇ ਪਰਵਾਹ ਕੀਤੇ ਹੋਏ। ਤੇ ਜੇ ਜੌਬ ਵੀ ਉਹਦੀ ਚੱਲ ਜਾਂਦੀ ਸ਼ਾਇਦ ਉਹ ਫਿਰ ਵੀ ਕਰਦਾ ਰਹਿੰਦਾ, ਤਾਂ ਵੀ ਉਹ ਜਿਹੜਾ ਰੁਕਦਾ ਨਹੀਂ। ਤੇ ਜਿਹੜੇ ਇਹਦੇ ਤੰਗ ਕਰਨ ਵਾਲੇ ਸੀਗੇ, ਉਹ ਕੋਈ ਏਦਾਂ ਨਹੀਂ ਸੀਗਾ ਕਿ ਕ੍ਰਿਮੀਨਲ ਪੁਲਿਸ ਨਾਲ ਰਲੇ ਸੀਗੇ ਕਿ ਅਸੀਂ ਨਸ਼ਾ ਪੱਤਾ ਸਮਗਲ ਕਰਨਾ। ਉਹ ਆਪ ਖੁਦ ਇੱਕ ਸਰਕਾਰ ਸੀਗੇ। ਉਹ ਕੋਈ ਏਦਾਂ ਨਹੀਂ ਕਿ ਕਿਸੇ ਨੇ ਕਰਪਟ ਬੰਦਿਆਂ ਦੇ ਖਿਲਾਫ ਜਾਂ ਗੁਆਂਢੀ ਦੇ ਖਿਲਾਫ ਜਾਂ ਗੈਂਗਸਟਰਾਂ ਦੇ ਨਾਲ ਇਹਦੀ ਲੜਾਈ ਸੀਗੀ। ਇਹਦੀ ਲੜਾਈ ਜਿਹੜੀ ਸੀਗੀ ਸਿੱਧਾ ਜਿਹੜਾ ਇਹਦਾ ਪੰਗਾ ਸੀਗਾ ਸਰਕਾਰ ਦੇ ਨਾਲ ਸੀਗਾ। ਤੇ ਇਸ ਕਰਕੇ ਜਿਹੜਾ ਬੋਰਡ ਨੇ ਜਿਹੜਾ ਫੈਸਲਾ ਲਿਆ ਕਿ ਇਹਦਾ ਕੋਈ ਨੈਕਸਸ ਨਹੀਂ ਬਣਦਾ, ਉਹ ਗਲਤ ਉਹਨਾਂ ਨੇ ਲੀਗਲ ਕਨਕਲੂਜਨ ਜਿਹੜਾ ਕੱਢਿਆ। ਤਾਂ ਕਰਕੇ ਜਿਹੜੀ ਆਪਾਂ ਪਟੀਸ਼ਨ ਆ ਵਾਪਸ ਬੋਰਡ ਨੂੰ ਭੇਜਦੇ ਹਾਂ ਕਿ ਆਪਾਂ ਉਹਨੂੰ ਹਦਾਇਤਾਂ ਦਿੰਦੇ ਹਾਂ ਬੋਰਡ ਨੂੰ ਕਿ ਇਹ ਜਿਹੜੇ ਲੈਂਸ ਤੋਂ ਤੁਸੀਂ ਸਾਰੇ ਕੇਸ ਨੂੰ ਦੇਖੋ ਤੇ ਦੁਬਾਰਾ ਜਿਹੜਾ ਆਪਣਾ ਨਵਾਂ ਫੈਸਲਾ ਦਿਓ, ਕਿਉਂਕਿ ਇਸ ਕੇਸ ਦੇ ਵਿੱਚ ਜਿਹੜੀ ਵਿਸਲ ਬਲੋਇੰਗ ਐਕਟੀਵਿਟੀ ਹੈਗੀਆਂ ਉਹ ਪੋਲੀਟੀਕਲ ਓਪੀਨੀਅਨ ਜਿਹੜੀਆਂ ਉਹ ਬਣਦੀਆਂ ਹੈਗੀਆਂ। ਤੇ ਇੱਕ ਇਹਨੇ ਹੋਰ ਚੀਜ਼ ਕੀਤੀ ਸੀ, ਗਰਾਵਾ ਨੇ ਹੁਣ ਉੱਤੇ ਜਾ ਕੇ ਫਿਰ ਆਪਣਾ ਵਕੀਲ ਟੰਗਦਾ ਹੈ ਨਾ। ਤੇ ਗੱਲ ਉਹੀ ਆ ਜਾਂਦੀ ਹੈ ਕਿ ਕਲਾਇੰਟ ਵੀ ਕਈ ਵਾਰੀ ਵਕੀਲਾਂ ਦੇ ਸਕੇ ਨਹੀਂ ਹੁੰਦੇ ਆ। ਇਹਨੇ ਕਿਹਾ ਕਿ ਇਹਨੇ ਬਾਰ ਕੰਪਲੇਂਟ ਕੀਤੀ ਆਪਣੇ ਵਕੀਲ ਦੇ ਖਿਲਾਫ ਕਿ ਇਹਨੇ ਮੇਰੇ ਤੋਂ ਸਵਾਲ ਨਹੀਂ ਪੁੱਛੇ। ਤੇ ਪਰ ਜਿਹੜਾ ਨਾਈਨਥ ਸਰਕਿਟ ਆ ਉਹ ਕਹਿੰਦਾ ਕਿ ਇਹਨੇ ਪਹਿਲਾਂ ਕਦੀ ਵੀ ਇਹ ਬੋਰਡ ਦੇ ਮੂਹਰੇ ਇਹ ਵਾਲੀ ਆਪਣੀ ਆਰਗੂਮੈਂਟ ਰੇਜ਼ ਨਹੀਂ ਕੀਤੀ। ਨਾਈਨਥ ਸਰਕਿਟ ਦੇ ਮੂਹਰੇ ਆਰਗੂਮੈਂਟ ਰੇਜ਼ ਕਰ ਰਿਹਾ ਪਹਿਲੀ ਵਾਰੀ ਕਿ ਵਕੀਲ ਦੀ ਗਲਤੀ ਸੀਗੀ ਤੇ ਇਸ ਲਈ ਆਪਾਂ ਇਹਨੂੰ ਸੁਣ ਨਹੀਂ ਸਕਦੇ। ਇਹਨੂੰ BIA ਦੇ ਮੂਹਰੇ ਇਹ ਆਰਗੂਮੈਂਟ ਰੇਜ਼ ਕਰਨਾ ਚਾਹੀਦਾ ਸੀਗਾ, ਪਰ ਹੁਣ ਆਪਾਂ ਵਾਪਸ BIA ਵੱਲ ਭੇਜ ਰਹੇ ਹਾਂ ਤੇ ਉੱਥੇ ਇਹ ਆਰਗੂਮੈਂਟ ਰੇਜ਼ ਕਰ ਸਕਦਾ। ਪਰ ਅਲਟੀਮੇਟਲੀ ਕੀ ਹੋਇਆ ਕਿ ਗਰਾਵਾ ਸਾਹਿਬ ਨੇ ਆਪਣੇ ਪੁਰਾਣੇ ਵਕੀਲ ਨੂੰ ਟੰਗਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ ਕਿ ਇਹਨੇ ਮੇਰੇ ਕੋਲ ਸਵਾਲ ਨਹੀਂ ਪੁੱਛੇ, ਪਰ ਏਦਾਂ ਸੀਗਾ ਕਿ ਓਵਰਆਲ ਜਿਹੜਾ ਫੈਸਲਾ ਇਹਦਾ ਇਹ ਆਇਆ ਕਿ ਬੰਦਾ ਆਪਣੀ ਜੇ ਸਹੁੰ ਚੱਕ ਕੇ ਸਿਰਫ ਬਿਆਨਾਂ ਤੇ ਰੈਸਟ ਕਰ ਸਕਦਾ ਕਿ ਨਹੀਂ ਮੈਂ ਗਵਾਹੀ ਨਹੀਂ ਦੇਣੀ, ਮੈਂ ਜੋ ਮੇਰੇ ਬਿਆਨ ਕਹਿੰਦੇ ਆ ਉਹੀ ਸਹੀ ਆ। ਤੇ ਗਰਾਵਾ ਸਾਹਿਬ ਨੇ ਫਿਰ ਆਪਣਾ ਜਿਹੜਾ ਇੱਕ ਦੇਣ ਛੱਡਤੀ ਕਹ ਲਓ ਬਾਕੀ ਜਿਹੜੀ ਸਾਇਲਮ ਕਮਿਊਨਿਟੀ ਆ, ਤੇ ਇਹਨੂੰ ਹੁਣ ਆਪਾਂ ਕਹਿੰਦੇ ਆ ਗਰਾਵਾ ਪ੍ਰੋਸੈਸ। ਤੇ ਉਦੋਂ ਫਿਰ ਜਿਹੜੀ ਸਰਕਾਰੀ ਵਕੀਲ ਸੀਗੀ ਉਹਨੂੰ ਮੈਂ ਇਹੀ ਕਿਹਾ ਕਿ ਆਪਾਂ ਗਰਾਵਾ ਦੇ ਥੱਲੇ ਜਾ ਸਕਦੇ ਹਾਂ। ਉਹਨੇ ਕੇਸ ਨਹੀਂ ਪੜਿਆ ਸੀ, ਕਹਿੰਦੀ ਕੇਸ ਕੀ ਆ, ਤੇ ਉਹਨੂੰ ਜਦੋਂ ਦੱਸਿਆ ਕਿ ਆਹ ਕੇਸ ਆ ਤੇ ਉਹ ਫਿਰ ਸਿੱਧੇ ਸ਼ੁਰੂ ਹੋ ਗਈ, ਉਹਦਾ ਟਾਈਮ ਬਚ ਗਿਆ। ਉਹਨੇ ਵੀ ਦੇਖੋ ਪਹਿਲਾ ਕੇਸ ਜਿਹੜਾ 3 ਘੰਟੇ ਲਾਇਆ, ਆਪਣੇ ਵਾਲਾ ਇੱਕ ਤੇ ਤਾਂ ਵੀ ਨਹੀਂ ਨਿਪਟਾਰਾ ਹੋਇਆ, ਸਾਡੇ ਵਾਲਾ 1 ਘੰਟੇ 'ਚ ਹੀ ਹੋ ਗਿਆ। ਤੇ ਮੇਰੇ ਖਿਆਲ ਸਰਕਾਰੀ ਵਕੀਲ ਨੂੰ ਵੀ ਹੁਣ ਟੂਲ ਆ ਗਿਆ, ਉਹ ਆਪ ਹੀ ਸ਼ਾਇਦ ਅੱਗੇ ਹੋਰ ਕਿਸਾ 'ਚ ਆਫਰ ਕਰ ਦੇਵੇ ਕਿ ਆਪਾਂ ਸਿੱਧੇ ਜਿਹੜਾ ਗਰਾਵਾ ਦੇ ਥੱਲੇ ਜਿਹੜਾ ਜਾ ਸਕਦੇ। ਕ੍ਰਾਸ ਐਗਜ਼ਾਮੀਨੇਸ਼ਨ ਤੋਂ ਸ਼ੁਰੂ ਕਰਦੇ ਆ ਤੇ ਰੀਡਾਇਰੈਕਟ ਵੱਲ ਹੁੰਦੇ ਹੋਏ ਫਿਰ ਘਰ ਨੂੰ ਚੱਲਦੇ ਆ। ਸੋ ਯੂ ਨੈਵਰ ਨੋ ਇਦਾਂ ਜਿਹੜਾ ਉਹ ਹੋ ਸਕਦਾ। ਸੋ ਹੁਣ ਰਿਮਾਂਡਡ ਹੋਇਆ, ਬਾਅਦ 'ਚ ਇਵੈਂਚੁਅਲੀ ਇਹਦਾ ਫਿਰ ਅਸਾਈਲਮ ਵਗੈਰਾ ਅਪਰੂਵ ਕਰਤਾ ਸੀ ਜਦੋਂ ਦੁਬਾਰਾ ਇਮੀਗ੍ਰੇਸ਼ਨ ਕੋਰਟ ਨੇ ਜਿਹੜਾ ਉਹ ਸੁਣਿਆ। ਹਾਂਜੀ, ਕਿਉਂਕਿ ਉਹਨੇ ਸਹੁੰ ਖਾ ਕੇ ਗਿਆ ਸੀ ਕਿ ਜੋ ਲਿਖਿਆ ਸੱਚ ਆ, ਉਹ 'ਚ ਕੋਈ ਇਨਕਨਸਿਸਟੈਂਸੀ ਨਹੀਂ ਸੀਗੀ ਤੇ ਨਾਲੇ ਪੋਲੀਟੀਕਲ ਓਪੀਨੀਅਨ ਬਣ ਗਿਆ ਇਹਦਾ, ਉਹ ਕੰਸੀਡਰ ਹੋ ਗਿਆ। ਤੇ ਹੁਣ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਹਰਿਆਣੇ ਵਾਲਿਆਂ ਦੇ ਕੇਸਾਂ ਦੇ ਵਿੱਚ ਗਰਾਵਾ ਵਾਲਾ ਤੁਸੀਂ 1-2 ਥਾਂ ਤੇ ਜਿਹੜਾ ਉਹ ਯੂਜ਼ ਹੋਇਆ ਆ, ਇਹਦਾ ਵੀ ਕੀਤਾ ਗਈਆਂ ਦੇ ਵਿੱਚ। ਅੱਛਾ, ਹਾਂਜੀ ਸੋ ਇਹ ਕੋਈ ਸਪੈਸੀਫਿਕਲੀ ਉਧਰ ਹੀ ਜ਼ਿਆਦਾ ਢੁੱਕ ਰਿਹਾ ਜਾਂ ਦੂਜਿਆਂ ਦੇ ਵਿੱਚ ਵੀ ਦੂਜਿਆਂ 'ਚ ਵੀ ਹੋ ਜਾਂਦਾ ਹੈ? ਨਹੀਂ, ਦੂਜਿਆਂ ਦੇ ਵਿੱਚ ਵੀ ਸਾਰਿਆਂ 'ਚ ਹੋ ਜਾਂਦਾ। ਆਪਣੇ ਸੈਕਰਾਮੈਂਟੋ ਕਈ ਵਾਰੀ ਆਪਾਂ ਜਿਹੜਾ ਗਰਾਵਾ ਯੂਜ਼ ਕੀਤਾ ਜਿਹਦੇ ਵਿੱਚ ਸਿੱਧਾ ਹੀ ਆਪਣਾ ਸਰਕਾਰੀ ਵਕੀਲ, ਪਰ ਉਹ ਏਦਾਂ ਹੁੰਦਾ ਕਿ ਸਰਕਾਰੀ ਵਕੀਲ ਹੁਣ ਕਈ ਵਾਰੀ ਕੀ ਹੁੰਦਾ ਕਿ ਕਈ ਲੋਕੀ ਜਿੱਦਾਂ ਨਰਵਸ ਬੜੇ ਹੁੰਦੇ ਕਿ ਉਹ ਸਿੱਧੇ ਕਿ ਧਰਮ ਕੀ ਆ ਤੇਰਾ, ਪਾਰਟੀ ਕਿਹੜੀ ਆ, ਹੌਲੀ ਹੌਲੀ ਉਹ ਵਾਰਮ ਅਪ ਹੁੰਦੇ, ਉਹਨਾਂ ਨੂੰ ਅੱਧੇ ਘੰਟੇ ਬਾਅਦ ਕੋਰਟ 'ਚ ਜਾ ਕੇ ਸੁਰਤ ਆਉਂਦੀ ਹੈ ਹਨਾ। ਹੁਣ ਤੁਸੀਂ ਸਿੱਧੇ ਜੇ ਗਰਾਵਾ ਲੱਗ ਗਿਆ ਤਾਂ ਗਰਾਵਾ 'ਚ ਫਿਰ ਸਰਕਾਰੀ ਵਕੀਲ ਨੇ ਕਿਤੋਂ ਮਰਜੀ ਰਾਈਟ ਵੇ ਜਿਹੜਾ ਕੁਐਸਚਨ ਪੁੱਛਣਾ, ਕਈ ਵਾਰੀ ਬੰਦਾ ਵਾਰਮਡ ਅਪ ਨਹੀਂ ਹੁੰਦਾ ਉਹ ਚੀਜ਼ ਲਈ। ਸੋ ਉਹ ਤਾਂ ਹੈ ਕਿ ਕਿੱਥੇ ਗਰਾਵਾ ਵਰਤਣਾ ਕਿੱਥੇ ਨਹੀਂ ਵਰਤਣਾ, ਉਹ ਵਿਟਨੈਸ ਤੇ ਜਿਹੜਾ ਡਿਪੈਂਡ ਕਰਦਾ। ਜੱਜ ਕੌਣ ਆ ਸਾਹਮਣੇ ਤੁਹਾਡਾ, ਸਰਕਾਰੀ ਵਕੀਲ ਦਾ ਲੈਵਲ ਕਿੱਦਾਂ ਦਾ, ਉੱਤੇ ਡਿਪੈਂਡ ਕਰਦਾ। ਠੀਕ ਹੈ। ਸੋ ਬਿਲਕੁਲ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਤੇ ਹੁਣ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਅਟਾਰਨੀ ਟਰਕਿਆਣਾ ਜੀ, ਫਿਰ ਕੁਛ ਚਿਰ ਆਪਾਂ ਕਾਲਸ, ਤੁਸੀਂ ਕਿੰਨੇ ਕੁ ਚਿਰ ਦੀ ਅਵੇਲੇਬਲ ਆ ਕਾਲਸ ਲੈਣ ਦੇ ਲਈ? ਫਿਰ ਆਪਾਂ ਆਈ ਨੋ ਤੁਸੀਂ ਅੱਜ ਮੈਮੋਰੀਅਲ ਡੇ ਵੀਕਐਂਡ ਦੇ ਕਰਕੇ ਘੁੰਮਣ ਵੀ ਆਏ ਆ, ਪਰ ਫਿਰ ਵੀ ਅਸੀਂ ਤੁਹਾਨੂੰ ਤੰਗ ਕਰ ਰਹੇ ਹਾਂ, ਪਰ ਥੈਂਕ ਯੂ ਆ ਤੁਹਾਡਾ, ਤੁਸੀਂ ਛੁੱਟੀ ਦੇ ਵਿੱਚ ਵੀ ਟਾਈਮ ਕੱਢ ਕੇ ਸਰੋਤਿਆਂ ਦੇ ਲਈ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਆ। ਤੇ ਕੁਛ ਚਿਰ ਆਪਾਂ ਕਾਲਸ ਲੈ ਕੇ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ। ਜੀ ਠੀਕ ਹੈ, ਚਲੋ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਥੋੜੀਆਂ ਜਿਹੀਆਂ ਆਪਾਂ ਕਾਲਸ ਲੈਂਦੇ ਆ, ਤੇ ਕਾਲਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਦੇ ਹਾਂ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ, ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਚੱਲ ਰਿਹਾ ਹੈ।
ब्रेक तो बाद एक फिर आप सब का स्वागत है। श्रोते प्रोग्राम चल रहा है जी इस टाइम अपडेट इमीग्रेशन। मैं राजकनवीर सिंह जुड़े हुए ने मेरे नाल यूएस इमीग्रेशन के अटर्नी जे टिरकियाना जी। अटर्नी टिरकियाना जी जी एक फिर सत श्री अकाल जी। सत श्री अकाल जी। श्रोते हुण आपां जिहड़ियां कॉल्स लवांगे। कॉल करने के लिए नंबर है 408 272 5200
4082725200 ਦੇ ਉੱਤੇ। ਤੇ ਆਓ ਵਾਰੀ ਸਿਰ ਕਾਲਸ ਦੇ ਵੱਲ ਨੂੰ ਜਿਹੜਾ ਉਹ ਵੱਧਦੇ ਹਾਂ। ਪਹਿਲੇ ਕਾਲਰ ਨੇ ਆਪਣੇ ਨਾਲ ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਹਾਂਜੀ, ਅਸੀਂ ਪੁੱਛਣਾ ਸੀਗਾ ਜਿਹੜਾ ਗਾਰਡੀਅਨਸ਼ਿਪ ਦਾ ਕੇਸ ਹੈ, ਜਿਹੜੇ ਬੱਚੇ ਕੈਨੇਡਾ ਦੇ ਵਿੱਚੋਂ ਲੀਗਲੀ ਐਂਟਰ ਹੋ ਜਾਂਦੇ ਆ, ਉਹ ਇੱਥੇ ਅਪਲਾਈ ਕਰ ਸਕਦੇ ਆ ਜੇ ਅੰਡਰ 21 ਆ ਤਾਂ? ਡਿਪੈਂਡ ਕਰਦਾ ਫੈਕਟ ਸਰਕਮਸਟੈਂਸ ਤੇ। ਜੇ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਅਬੈਂਡਨ ਕਰਤਾ ਤੇ ਉਹਨਾਂ ਕੋਲ ਹੋਰ ਕੋਈ ਵੀਜ਼ੇ ਦੀ ਆਪਸ਼ਨ ਨਹੀਂ ਹੈਗੀ ਅੱਗੇ। ਹਾਂਜੀ, ਤੇ ਜੇ ਅਸੀਂ ਉਹਨਾਂ ਲਈ ਜਿਹੜੀ ਲੀਗਲੀ I-1 ਜਿਹੜੀ ਪਟੀਸ਼ਨ ਕੀਤੀ ਹੋਈ ਆ ਉਹਦੇ ਤੇ ਵੀ ਇਫੈਕਟ ਪੈ ਸਕਦਾ ਜੇ ਉਹ ਨਹੀਂ ਪ੍ਰੋਸੈਸ ਪੂਰਾ ਹੁੰਦਾ ਤੇ? ਨਹੀਂ, I-130 ਤੁਸੀਂ ਉਹਨਾਂ ਲਈ ਥੋੜਾ ਨਾ ਕਰ ਸਕਦੇ ਹੋ, ਤਾਂ ਤੁਸੀਂ ਉਹਨਾਂ ਦੇ ਘਰਦਿਆਂ ਲਈ ਕੀਤੀ ਹੋਣੀ। ਹਾਂਜੀ ਹਾਂਜੀ, ਮਤਲਬ ਫਰਾਡ ਨਾ ਤੁਸੀਂ ਕਰਿਓ। ਜੇ ਤਾਂ ਘਰਦੇ ਨਹੀਂ ਟੇਕ ਕੇਅਰ ਕਰ ਸਕਦੇ ਫੇਰ ਹੀ ਗਾਰਡੀਅਨਸ਼ਿਪ। ਉਹ ਲਾਈਨ ਕੱਟ ਸ਼ਾਰਟ ਕਰਨ ਲਈ ਨਾ ਗਾਰਡੀਅਨਸ਼ਿਪ ਕਰਿਓ। ਉਮਰ ਹੋ ਜਾਣੀ ਹੈ ਗਾਰਡੀਅਨਸ਼ਿਪ ਕਰ ਦੇਣੀ। ਹਾਂਜੀ, ਕਿੰਨਾ ਟਾਈਮ ਲੱਗ ਜਾਂਦਾ? ਉਹ ਜਿੱਦਾਂ ਉਹਨਾਂ ਕੋਲ 9 ਮਹੀਨੇ ਹੈਗੇ ਆ ਵੀ ਉਹ 21 ਹੋਣ ਤੋਂ। ਹਾਂਜੀ, ਤੁਹਾਨੂੰ ਸਪੀਡ ਖਿੱਚਣੀ ਪੈਣੀ ਹੈ ਛੇਤੀ ਤਾਂ ਹੀ। ਹੁਣ ਜੱਜ ਤੇ ਡਿਪੈਂਡ ਕਰਦਾ ਜੀ। ਠੀਕ ਹੈ, ਤੇ ਇਹਦਾ ਕੋਈ ਲਿਮਿਟ ਹੈਗਾ ਵੀ ਕਿੰਨਾ ਪ੍ਰੋਸੈਸ ਟਾਈਮ ਲੱਗਦਾ? ਆਫ ਕੋਰਸ ਹਰੇਕ ਚੀਜ਼ ਦਾ ਆਪਣਾ ਕੋਈ ਸਰਟਨਟੀ ਨਹੀਂ ਹੈਗੀ ਕਿ ਕਿੰਨਾ ਟਾਈਮ ਲੱਗਣਾ। ਟੋਟਲ ਤਾਂ ਇਹ 'ਚ ਗ੍ਰੀਨ ਕਾਰਡ ਨੂੰ 4-5 ਸਾਲ ਕਿਤੇ ਨਹੀਂ ਗਏ ਤੁਹਾਡੇ। ਤੇ ਫਿਰ ਗਾਰਡੀਅਨਸ਼ਿਪ ਜਦੋਂ ਅਪਲਾਈ ਕਰਦੇ ਉਦੋਂ 21 ਤੋਂ ਥੱਲੇ ਹੋਣਾ ਚਾਹੀਦਾ, ਉਸ ਤੋਂ ਬਾਅਦ ਤਾਂ ਉਮਰ ਵੱਧ ਹੀ ਸਕਦੀ। ਗਾਰਡੀਅਨਸ਼ਿਪ ਹਾਂਜੀ, ਉਹਨੂੰ ਫਾਈਲ ਕਰਨ ਤੋਂ ਪਹਿਲਾਂ 21 ਤੋਂ ਪਹਿਲਾਂ ਤੁਸੀਂ ਕੋਰਟ ਤੋਂ ਲੈ ਕੇ ਆਰਡਰ ਤੇ ਫਾਈਲ ਕਰਨੀ ਹੁੰਦੀ ਹੈ USCIS ਨਾਲ। ਤੇ ਫਿਰ ਉਹ ਪੈਂਡਿੰਗ ਰਹਿੰਦੀ ਹੈ ਜਦ ਤੱਕ ਬੰਦੇ ਦਾ ਨੰਬਰ ਨਹੀਂ ਆਉਂਦਾ। ਠੀਕ ਹੈ। ਕੈਟਾਗਰੀ ਦੇ ਵਿੱਚ ਡੇਟ ਕਰੰਟ ਨਹੀਂ ਹੁੰਦੀਆਂ, ਉਹਨੂੰ 4-5 ਸਾਲ ਲੱਗ ਜਾਂਦੇ ਆ। 4-5 ਸਾਲ ਲੱਗ ਜਾਂਦੇ ਜੀ। ਹਰਜਿੰਦਰ ਜੀ। ਹਾਂਜੀ ਹਰਜਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ? ਤੇ ਇਹ ਨਾ ਜਿਹੜਾ ਕਾਉਂਟੀ ਟੂ ਕਾਉਂਟੀ ਡਿਪੈਂਡ ਕਰਦਾ ਵਾ। ਅੱਛਾ ਜੀ। ਕਈ ਜਿਹੜੀਆਂ ਫਾਸਟ ਹੁੰਦੀਆਂ ਵਾ ਤੇ ਕਈ ਆਪਾਂ ਦੇਖਦੇ ਹਾਂ ਬਾਹਲੀਆਂ ਫਾਸਟ ਹੁੰਦੀਆਂ ਵਾ। ਕਈ ਕਾਉਂਟੀਆਂ 'ਚ ਡਿਲੇ ਵੀ ਹੋ ਜਾਂਦਾ ਜਿਹੜਾ ਗਾਰਡੀਅਨਸ਼ਿਪ ਦਾ। ਸੋ ਇਹ ਕੋਈ ਏਦਾਂ ਨਹੀਂ ਕਿ ਮੈਂ ਇੱਥੇ ਲਾਇਆ ਸੀਗਾ ਮੇਰਾ 2 ਮਹੀਨੇ 'ਚ ਆ ਗਿਆ, 3 ਮਹੀਨੇ 'ਚ ਆ ਗਿਆ। ਇਹ ਡਿਪੈਂਡ ਕਰਦਾ ਕਿ ਕਿਹੜੀ ਕਾਉਂਟੀ 'ਚ ਕਿਹੜੇ ਜੱਜ ਮੋਰੇ ਆ। ਯੂਨੀਵਰਸਲ ਨਹੀਂ ਹੈਗਾ ਕਿ ਸਾਰਿਆਂ ਦਾ ਸੇਮ ਆ। ਹਰੇਕ ਕੋਰਟ ਦਾ ਕਾਉਂਟੀ ਦੇ ਆਪਣੇ ਜਿਹੜੀਆਂ ਟਾਈਮ ਫਰੇਮਸ ਆ। ਤੇ ਨਾਲੇ ਅਪਲਾਈ ਤਾਂ ਉੱਥੇ ਹੀ ਹੋਣਾ ਜਿਹੜੀ ਕਾਉਂਟੀ 'ਚ ਗਾਰਡੀਅਨ ਰਹਿੰਦਾ। ਗਾਰਡੀਅਨ ਰਹਿੰਦਾ ਤੇ ਬੱਚਾ ਰਹਿੰਦਾ ਵਾ। ਤੇ ਉਹਨਾਂ ਦੇ ਵੀ, ਕਿਉਂਕਿ ਹੁਣ ਤੁਸੀਂ ਕਹੋਗੇ ਕਿ ਫਰੈਜ਼ਨੋ ਜਾਂ ਸੈਂਟਾ ਕਲਾਰਾ ਇਹ ਵੱਡੇ ਸ਼ਹਿਰ ਨੇ ਤੇ ਜ਼ਿਆਦਾ ਕੋਰਟ ਅਦਾਰੇ ਵੱਡੇ ਆ। ਹੁਣ ਬੰਦਾ ਛੋਟੇ ਸ਼ਹਿਰ 'ਚ ਰਹਿੰਦਾ, ਉਹ 'ਚ ਰਸ਼ ਵੀ ਘੱਟ ਆ, ਪਰ ਉਹ 'ਚ ਜੱਜ ਵੀ ਫਿਰ ਘੱਟ ਆ। ਜੀ ਜੀ। ਹਰਜਿੰਦਰ, ਹਾਂਜੀ ਪੁੱਛੋ ਜੀ ਸਵਾਲ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਜਿੱਦਾਂ ਮੇਰੀ ਨਾ ਜੱਜ ਨੇ ਨਾ ਵਿਦ ਹੋਲਡਿੰਗ ਗ੍ਰਾਂਟ ਕੀਤੀ ਸੀ 6 ਮਹੀਨੇ ਪਹਿਲਾਂ, ਤੇ ਬਾਅਦ 'ਚ ਮੈਨੂੰ ਨਾ ਆਈਸ ਵਾਲਿਆਂ ਨੇ ਬੁਲਾਇਆ ਸੀ। ਜਿੱਦਾਂ ਉਹਨਾਂ ਨੇ ਮੈਨੂੰ ਲੈਟਰ ਘੱਲੀ ਸੀ ਓਬਲੀਗਰ ਟੂ ਡਿਲੀਵਰ। ਤੇ ਉਹਦੇ ਬਾਅਦ ਭਾਜੀ ਉਹ ਮੈਨੂੰ ਹੁਣ ਕਹਿੰਦੇ ਨੇ ਕਿ ਜਿੱਦਾਂ ਹਰ 6 ਮਹੀਨੇ ਬਾਅਦ ਮਤਲਬ ਆਇਆ ਕਰਨਾ ਵਾ। ਤੇ ਨਾਲੇ ਮੇਰੇ ਕੋਲ ਉਹਨਾਂ ਨੇ ਨਾ ਕਹਿੰਦੇ ਕਿ ਤੂੰ ਆਪਣਾ ਪਾਸਪੋਰਟ ਲੈ ਕੇ ਆ, ਏਦਾਂ ਕਿਹਾ ਉਹਨਾਂ ਨੇ ਮੈਨੂੰ। ਹਾਂਜੀ। ਤੇ ਭਾਈ ਜੇ ਜਿੱਦਾਂ ਮਤਲਬ ਕਿ ਜੇ ਮੈਂ ਪਾਸਪੋਰਟ ਉਹਨਾਂ ਨੂੰ ਦਵਾਂ, ਕੋਈ ਪ੍ਰੋਬਲਮ ਤੇ ਨਹੀਂ ਹੈਗੀ? ਤੁਸੀਂ ਅਪੀਲ ਨਹੀਂ ਕੀਤੀ ਵਿਦ ਹੋਲਡਿੰਗ ਦੇ ਖਿਲਾਫ? ਨਹੀਂ। ਹਾਂਜੀ। ਅੱਛਾ, 30 ਦਿਨ ਚੱਲ ਗਏ ਨਾ ਤੁਹਾਡੇ, ਡੈਡਲਾਈਨ ਖਤਮ ਹੋ ਗਈ। ਹਾਂਜੀ। ਹਾਂ, ਸੋ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਕਿਉਂ ਤੁਹਾਨੂੰ ਵਿਦ ਹੋਲਡਿੰਗ ਕੀਤੀ ਹੈ। ਵਿਦ ਹੋਲਡਿੰਗ ਦਾ ਮਤਲਬ ਇਹੀ ਹੈ ਕਿ ਤੁਹਾਡੇ ਡਿਪੋਟੇਸ਼ਨ ਲੱਗੀ ਹੈ, ਪਰ ਤੁਹਾਨੂੰ ਉਹ ਭੇਜ ਨਹੀਂ ਸਕਦੇ। ਵਟਐਵਰ ਜੋ ਵੀ ਰੀਜ਼ਨਿੰਗ ਜਿਹੜੀ ਉਹਨਾਂ ਦੀ ਹੈਗੀ ਆ, ਇਹਦੇ ਵਿੱਚ ਤੁਹਾਨੂੰ ਹਾਜ਼ਰੀਆਂ ਦੇਣੀਆਂ ਪੈਂਦੀਆਂ। ਜੇ ਸਰਕਾਰ ਕਿਸੇ ਵੀ ਮੌਕੇ ਤੇ ਸ਼ੋਅ ਕਰ ਦੇਵੇ ਕਿ ਹਾਲਾਤ ਹੁਣ ਸੁਧਰ ਗਏ ਆ ਇੰਡੀਆ ਦੇ ਵਿੱਚ, ਜਿਹੜੀ ਵੀ ਕੰਟਰੀ ਦੇ ਤੁਸੀਂ ਹੈਗੇ ਆ, ਤੇ ਤੁਹਾਨੂੰ ਵਾਪਸ ਉੱਥੇ ਜਿਹੜਾ ਰੀਓਪਨ ਕਰਕੇ ਡਿਪੋਰਟ ਕੀਤਾ ਜਾ ਸਕਦਾ ਕੇਸ। ਠੀਕ ਹੈ ਜੀ, ਪਰ ਜਿੱਦਾਂ ਉਹਨਾਂ ਭਾਈ ਵਿਦ ਹੋਲਡਿੰਗ ਰਿਮੂਵਲ ਨਹੀਂ ਮਤਲਬ ਕਿ ਗ੍ਰਾਂਟ ਕੀਤੀ ਹੈ। ਹਾਂਜੀ, ਨਹੀਂ ਉਹਨਾਂ ਨੇ ਤੁਹਾਡੀ ਹਾਜ਼ਰੀਆਂ ਪਵਾਉਣੀਆਂ, ਵਾਪਸ ਤਾਂ ਨਹੀਂ ਉਹਨਾਂ ਨੇ ਭੇਜਣਾ। ਭੇਜ ਸਕਦੇ ਆ, ਮਤਲਬ ਉਹ ਉਹਨਾਂ ਦੇ ਕੋਲ ਹੀ ਆ ਅਖਤਿਆਰ। ਨਹੀਂ, ਉਹਦੇ ਲਈ ਉਹਨਾਂ ਨੂੰ ਕਾਰਵਾਈ ਜਿਹੜੀ ਰੀਇਨੀਸ਼ੀਏਟ ਕਰਨੀ ਪੈਣੀ। ਏਦਾਂ ਨਹੀਂ ਵਿਦ ਹੋਲਡਿੰਗ ਹੀ ਜੱਜ ਨੇ ਕੀਤੀ ਹੈ ਕਿ ਇਹਨੂੰ ਅਜੇ ਵਾਪਸ ਨਾ ਭੇਜੋ। ਠੀਕ ਹੈ। ਠੀਕ ਹੈ ਜੀ। ਤੇ ਭਾਈ ਜੇ ਮੈਂ ਕੇਸ ਰੀਓਪਨ ਕਰਾ ਸਕਦਾ ਹਾਂ? ਨਹੀਂ, ਏਦਾਂ ਤਾਂ ਨਹੀਂ ਰੀਓਪਨ ਕਰਾ ਸਕਦੇ। ਜੇ ਕੋਈ ਦੇਸ਼ ਦੇ ਵਿੱਚ ਨਵੇਂ ਹਾਲਾਤ ਚੇਂਜ ਹੁੰਦੇ ਆ ਫਿਰ ਕਰਾ ਸਕਦੇ ਆ। ਅਪੀਲ ਦਾ ਟਾਈਮ ਤੁਹਾਡਾ ਲੰਘ ਗਿਆ, ਜਦੋਂ ਕਰਨੀ ਸੀ ਤੁਸੀਂ ਕੱਢ ਦਿੱਤਾ। ਹੁਣ ਰੀਓਪਨ ਮਤਲਬ ਕਿਹੜੇ ਬੇਸ ਤੇ ਤੁਸੀਂ ਕੰਮ? ਜੱਜ ਨੇ ਜੋ ਸੁਣਨਾ ਹੀ ਸੁਣ ਲਿਆ। ਉਹਨਾਂ ਨੇ ਨਾ ਬੇਵ ਕੀਤਾ ਸੀ ਜਿੱਦਾਂ ਕਿ ਮੈਂ ਅਪੀਲ ਨਹੀਂ ਲਾ ਸਕਦਾ। ਪੇਪਰ ਦਿੱਤੇ ਉਹਨਾਂ ਨੇ, ਬੇਵ ਕੀਤਾ ਸੀ ਜੱਜ ਨੇ ਵੀ ਤੇ ਮੇਰੇ ਵਕੀਲ ਨੇ ਵੀ। ਇਹ ਸੈਕਰਾਮੈਂਟੋ ਕੋਰਟ ਸੀਗਾ? ਹਾਂਜੀ। ਨਿਊਮਾਈਸਟਰ ਸੀਗਾ ਜੱਜ? ਲਿਖਿਆ ਬਕਾਇਦਾ ਕਿ ਮੈਂ ਅਪੀਲ ਨਹੀਂ ਕਰ ਸਕਦਾ, ਉੱਤੇ ਲਿਖਿਆ। ਹਾਂਜੀ। ਨਿਊਮਾਈਸਟਰ ਸੀਗਾ ਜੱਜ? ਹਾਂਜੀ। ਹਾਂਜੀ। ਠੀਕ ਆ। ਕੱਲਾ ਨਹੀਂ ਹੈਗਾ ਮੇਰਾ ਵੀਰ, ਤੂੰ ਬਹੁਤ ਹੈਗੇ ਆ ਤੇਰੇ ਨਾਲ ਦੇ, ਫਿਰ ਤਾਈਓ ਮੈਂ ਗੈਸ ਕੀਤਾ ਹੈਗਾ ਕੌਣ। ਠੀਕ ਹੈ ਜੀ। ਠੀਕ ਆ ਜੀ। ਚਲੋ ਠੀਕ ਆ ਜੀ, ਹੁਣ ਜਿੱਦਾਂ ਹੈਗਾ ਆ ਹੁਣ ਉਹਦੇ ਨਾਲ ਹੀ ਚੱਲੋ ਜੀ।
ਹੁਣ ਉਹਦੇ ਵਿੱਚ ਹੋਰ ਕੁਝ ਨਹੀਂ ਹੋ ਸਕਦਾ। ਹੁਣ ਬਾਕੀ ਇਹ ਆ ਵੀ ਉਹ ਸਰਕਾਰ ਕਾਰਵਾਈ ਪਾਊਗੀ ਤਾਂ ਉਨੀ ਦੇਰ ਤੱਕ ਤੁਹਾਡੀ ਵਿਦ ਹੋਲਡਿੰਗ ਜਿਹੜੀ ਉਹ ਬਰਕਰਾਰ ਰਹੂਗੀ। ਤਰਸੇਮ ਜੀ। ਹਾਂਜੀ ਤਰਸੇਮ ਜੀ, ਪੁੱਛੋ ਸਵਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜਗਵੀਰ ਸਿੰਘ ਜੀ। ਮੇਰਾ ਨਾਮ ਤਰਸੇਮ ਸਿੰਘ ਹੈ ਬਾਈ ਜੀ। ਮੇਰਾ ਕੁਐਸਚਨ ਇਹ ਹੈ ਵੀ ਮੇਰਾ ਨਾ ਯੂ ਵੀਜ਼ਾ ਲੱਗਿਆ ਸੀ 2017 ਦੇ ਵਿੱਚ। ਜੀ ਤੇ ਮੇਰਾ ਜੀ ਆਪਣਾ ਹੁਣ ਮੇਰਾ ਲਾਈਕ 3/22/23 ਨੂੰ ਪਿਛਲੇ ਸਾਲ ਜਾਣੀ ਕਿ ਮੇਰੇ ਅਪ੍ਰੈਲ ਨੂੰ ਮੇਰਾ ਵਰਕ ਪਰਮਿਟ ਆ ਗਿਆ ਸੀ 4 ਸਾਲ ਦਾ। ਜੀ ਹੁਣ ਮੈਂ ਦੁਬਾਰਾ ਮੇਰੇ ਵਕੀਲ ਕੋਲੇ ਗਿਆ ਸੀਗਾ ਜੀ, ਤੇ ਉਹ ਕਹਿੰਦੇ ਵੀ ਇਸ ਤੋਂ ਬਾਅਦ ਇਦਾਂ ਹੁੰਦਾ ਵੀ ਸਾਲ ਟੱਪ ਗਿਆ। ਹੁਣ ਮੈਨੂੰ ਲੱਗਦਾ ਵੀ ਨੈਕਸਟ ਜਨਵਰੀ ਤੇਰਾ ਇੱਕ ਹੋਰ ਵਰਕ ਪਰਮਿਟ ਆਉਣਾ ਹੈ ਜਿਹਦਾ ਕੀ ਕੈਟਾਗਰੀ ਹੋਊਗੀ ਸੀ, ਉਹ ਮੈਂ ਭੁੱਲ ਗਿਆ ਜੀ, ਉਹ C0 ਸਮਥਿੰਗ। ਤੇ ਉਹਦੇ ਆਧਾਰ ਤੇ ਮਤਲਬ ਤੈਨੂੰ ਫਿਰ ਟਰੈਵਲ ਡਾਕੂਮੈਂਟ ਆਪਾਂ ਕਰ ਸਕਦੇ ਹਾਂ। ਸੋ ਮਤਲਬ ਫਿਰ ਤੇਰਾ ਇੰਡੀਆ ਆਉਣ ਜਾਣ ਹੋ ਸਕਦਾ, ਫਿਰ ਉਸ ਤੋਂ ਬਾਅਦ ਤੇਰਾ ਗ੍ਰੀਨ ਕਾਰਡ ਮਤਲਬ ਤੇ ਮੈਂ ਪੁੱਛਣਾ ਚਾਹੁੰਦਾ ਜੀ ਜਗਵੀਰ ਜੀ ਵੀ ਇਹ ਮਤਲਬ ਹੁਣ ਮੈਨੂੰ ਨੈਕਸਟ ਈਅਰ ਉਹ ਕਿਹੜਾ ਆਪਣਾ ਵਰਕ ਪਰਮਿਟ ਹੁੰਦਾ ਇਹਦੇ ਵਿੱਚ ਵੀ ਜਿਹੜਾ ਆਪਾਂ ਨੂੰ ਵੈਲਿਡ ਕਰ ਸਕਦਾ? ਤੁਹਾਡਾ ਬੋਨਾਫਾਈਡ ਜਿਹੜਾ ਡਿਟਰਮੀਨੇਸ਼ਨ ਸੀਗਾ ਉਹ ਆ ਗਿਆ? ਹਾਂਜੀ ਹਾਂਜੀ, ਉਹ ਆ ਗਿਆ ਜੀ। ਹਾਂਜੀ, ਤੁਸੀਂ ਟਰੈਵਲ ਡਾਕੂਮੈਂਟ ਅਪਲਾਈ ਕਰੋ, ਉਹਦੀ ਵੇਟ ਵੂਟ ਕਰਨ ਦੀ ਲੋੜ ਨਹੀਂ। ਮੈਨੂੰ ਨਹੀਂ ਪਤਾ ਕਿਹੜੀ ਕੈਟਾਗਰੀ ਦੀ ਗੱਲ ਕਰਦਾ, ਡਸ ਨਾਟ ਮੈਟਰ, ਇਰੈਲੇਵੈਂਟ ਹੈ ਨਾ। ਮੈਂ ਯੂ ਵੀਜ਼ੇ ਦੀ ਗੱਲ ਕਰਦਾ ਜੀ। ਨਹੀਂ, ਮੈਂ ਕਿਹਾ ਟਰੈਵਲ ਡਾਕੂਮੈਂਟ ਹੁਣੇ ਅਪਲਾਈ ਕਰੋ ਤੁਸੀਂ, ਉਹ ਤਾਂ ਕੋਈ ਨਹੀਂ ਪ੍ਰੋਬਲਮ ਨਹੀਂ। ਮੈਨੂੰ ਕੱਲਾ ਵਰਕ ਪਰਮਿਟ ਆਇਆ ਜੀ ਆਪਣਾ, ਜਿਹੜਾ ਆਪਣਾ ਨਾਟ ਵੈਲਿਡ ਦੀ, ਉਹ ਮੈਨੂੰ 4 ਸਾਲ ਦਾ ਆਇਆ ਜੀ। ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਆਇਆ ਹਜੇ। ਵਰਕ ਪਰਮਿਟ ਕਦੀ ਵੀ ਟਰੈਵਲ ਦੇ ਲਈ ਵੈਲਿਡ ਨਹੀਂ ਹੁੰਦਾ ਜੀ, ਉਹ ਜਿਹੜਾ ਮਰਜ਼ੀ ਹੋਵੇ। ਨਹੀਂ ਹਾਂਜੀ, ਉਹ ਮੈਨੂੰ ਪਤਾ ਜੀ। ਮੈਂ ਦੁਬਾਰਾ ਗਿਆ ਸੀ, ਮੈਂ ਇਹ ਪੁੱਛਣਾ ਚਾਹਣਾ ਵੀ ਉਹ ਮੈਨੂੰ ਕਹਿੰਦੇ ਵੀ ਨੈਕਸਟ ਜਨਵਰੀ ਇੱਕ ਇਸੇ ਦੀ ਕੈਟਾਗਰੀ। ਹੁਣ ਮੈਨੂੰ ਦੇਖੋ ਤਰਸੇਮ ਜੀ ਹੁਣੇ ਦੱਸ ਕੇ ਹਟਿਆ ਵਕੀਲ ਸਾਹਿਬ ਵੀ ਤੁਸੀਂ ਵੇਟ ਨਾ ਕਰੋ, ਤੁਸੀਂ ਅਪਲਾਈ ਕਰ ਸਕਦੇ ਆ। ਜੇ ਤੁਹਾਡਾ ਬੋਨੀਫਾਈਡ ਡਿਟਰਮੀਨੇਸ਼ਨ ਹੋ ਗਿਆ ਤੇ ਤੁਸੀਂ ਕਰ ਸਕਦੇ ਆ। ਨਹੀਂ, ਮੈਨੂੰ ਲੱਗਦਾ ਜੀ ਇਹੀ ਮੈਂ ਪੁੱਛਣਾ ਚਾਹਣਾ ਵੀ ਇਹ ਕੀ ਚੀਜ਼ ਹੁੰਦੀ ਵੀ ਇਹ ਮੈਨੂੰ ਪਤਾ ਨਹੀਂ, ਕਿਉਂਕਿ ਮੇਰਾ C14 ਕੈਟਾਗਰੀ ਦਾ ਆਇਆ। ਉਹ ਕਹਿੰਦੇ ਇਸ ਤੋਂ ਬਾਅਦ ਆਊਗਾ C09, ਮੈਨੂੰ ਪਤਾ ਨਹੀਂ, ਉਹ ਭੁੱਲ ਗਿਆ ਜੀ। ਹੁਣ ਇਹਨਾਂ ਨੂੰ ਬੋਨੀਫਾਈਡ ਡਿਟਰਮੀਨੇਸ਼ਨ ਦਾ ਨਹੀਂ ਪਤਾ, ਮੈਨੂੰ ਲੱਗਦਾ ਅਟਾਰਨੀ ਟਿਰਕੇਣਾ ਜੀ ਕੈਟਾਗਰੀਆਂ ਮੁਨੀਮਾਂ ਵਾਲੇ ਹਿਸਾਬ ਕਿਤਾਬ ਚ ਪਾਤਾ ਵਕੀਲ ਨੂੰ। ਭਰਾਵਾ ਉੱਥੇ 131 ਫਾਈਲ ਕਰ ਦਿਓ ਤੁਸੀਂ ਟਰੈਵਲ ਡਾਕੂਮੈਂਟ, ਤੇ ਉਹ ਤੁਹਾਡਾ ਹੋ ਜਾਊਗਾ ਅਪਰੂਵ। ਤੇ 90 ਦਿਨ ਆਪਣਾ 180 ਦਿਨ ਟੋਟਲ ਮਿਲਦੇ ਆ ਯੂ ਵੀਜ਼ੇ ਚ। ਉਤੋਂ ਬਾਹਰ ਬੰਦਾ ਸਟਕ ਨਹੀਂ ਹੋ ਸਕਦਾ, ਤੇ 90 ਦਿਨ ਤੋਂ ਵੱਧ ਜਿਹੜਾ ਟ੍ਰਿਪ ਨਹੀਂ ਲਾਣਾ। ਉਹ ਵੀ ਰੂਲ ਜਿਹੜੇ ਹੈਗੇ ਨੇ ਕਿ ਕਿੱਦਾਂ ਟਰੈਵਲ ਕਰਨੀ ਆ, ਉਹ ਵੀ ਆਪਣੇ ਵਕੀਲ ਕੋਲ ਜਿਹੜਾ ਸਮਝ ਕੇ ਜਾਇਓ ਜੀ। ਠੀਕ ਹੈ। ਤੇ ਬਾਕੀ ਜੇ ਕੋਈ ਹੋਰ 12 ਬੂਰਾਂ ਲੱਗੀਆਂ ਵਾ, 310 ਬਾਰ ਲੱਗੀ ਜਾਂ ਕੁਛ ਲੱਗਿਆ ਜਾਂ ਸਾਲਮ ਸੁਲਮ ਦੀ ਬਾਰ ਲੱਗੀ ਆ, ਉਹ ਸਾਰਾ ਜਿਹੜਾ ਪੁੱਛ ਕੇ ਜਾਇਓ। ਤੇ ਵੇਵਰ ਵੂਵਰ ਕਈ ਵਾਰੀ ਜਿਹੜੇ ਲੈਣੇ ਪੈ ਜਾਂਦੇ ਆ। ਸੋ ਆ ਜਿਹੜੇ ਸ਼ੋਅ ਤੇ ਹੁਣ ਮੈਂ ਕਿਹਾ ਅੱਧ ਕੱਚਾ ਆਨਸਰ ਨਾ ਸੁਣ ਕੇ ਚੱਲ ਜਾਓਗੇ 131 ਕਰਤਾ ਤੇ ਆ ਗਿਆ। ਉਹਨੂੰ ਪੁੱਛੋ ਕਿ ਮੈਂ ਕਿਉਂ ਨਹੀਂ ਕਰ ਸਕਦਾ 131, ਕਿਹੜੀ ਚੀਜ਼ ਮੈਨੂੰ ਰੋਕਦੀ ਆ। ਠੀਕ ਹੈ, ਤੇ ਕੈਟਾਗਰੀ ਕੁਟੀਗਰੀ ਦੇ ਨਾਲ ਤੇ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਤੇ ਦੂਸਰੀ ਗੱਲ ਉਹਦੀ ਇਹ ਹੈ ਕਿ ਉਤੋਂ ਟਾਈਮ ਫਰੇਮ ਪੁੱਛੋ ਕਿ 90 ਦਿਨ ਦਾ 180 ਦਿਨ ਦਾ ਕੀ ਰੂਲ ਹੈਗਾ, ਕੀ ਚੱਕਰ ਹੈਗਾ ਯੂ ਵੀਜ਼ੇ ਦਾ। ਸਾਰਾ ਹਿਸਾਬ ਕਿਤਾਬ ਜਿਹੜਾ ਸਮਝ ਕੇ ਫੇਰ ਜਾਓ ਤੁਸੀਂ। ਜੀ ਅਗਲੇ ਕਾਲਰ ਜਗਤਾਰ ਜੀ। ਹਾਂਜੀ ਭਾਜੀ ਜੀ, ਮੇਰਾ ਸਵਾਲ ਸੀਗਾ ਭਾਜੀ, ਜਿੱਦਾਂ ਮੈਂ 2018 ਚ ਆਇਆ ਸੀ ਤੇ ਲਾਸਟ ਈਅਰ ਮੇਰੀ ਸਿਸਟਰ ਆਈ ਸੀ ਸਤੰਬਰ ਚ, ਤੇ ਇਸੇ ਸਾਲ ਚ ਮੇਰੀ ਫਾਈਨਲ ਡੇਟ ਸੀ ਜਨਵਰੀ ਚ। ਆਪਾਂ ਨਵੰਬਰ ਚ ਕੇਸ ਕੰਸੋਲੀਡੇਟ ਕੀਤਾ, ਜੱਜ ਮੂਹਰੇ ਭੇਜਿਆ, ਉਹਨਾਂ ਕੰਸੋਲੀਡੇਟ ਨਹੀਂ ਕੀਤਾ। ਜੱਜ ਨੇ ਕਿਹਾ ਕਿ ਤੈਨੂੰ 6 ਸਾਲ ਹੋ ਗਏ ਨੇ ਤੇ ਸਿਸਟਰ ਅਜੇ ਨਵੀਂ ਆਈ, ਤੇ ਮੈਂ ਇਕੱਠਾ ਨਹੀਂ ਕਰਨਾ ਅਜੇ ਕੇਸ, ਤੇ ਤੁਸੀਂ ਆਪਣਾ ਅਲੱਗ-ਅਲੱਗ ਲੜੋ। ਤੇ ਭਾਜੀ ਮੈਂ ਪੁੱਛਣਾ ਸੀ ਕੱਲ ਨੂੰ ਇਹਦੇ ਵਿੱਚ ਹੁਣ ਜਿੱਦਾਂ ਫਿਊਚਰ ਚ ਉਹਦੀ ਹੀਅਰਿੰਗ ਹੋਣੀ ਸਿਸਟਰ, ਉਹਦੇ ਨਾਲ ਹੁਣ ਮੇਰੇ ਨਾਲ ਕੋਈ ਉਹਨੂੰ ਕੋਈ ਦਿੱਕਤ ਨਹੀਂ ਨਾ ਹੋਏਗੀ ਜਾਂ ਗਵਾਹ ਜਾਂ ਕੁਛ, ਕਿਉਂਕਿ ਆਪਾਂ ਤਾਂ ਜੱਜ ਨੂੰ ਦੱਸਿਆ ਪਰ ਉਹਨੇ ਮਨਾ ਕਰਤਾ ਅੱਗੋਂ। ਤੁਸੀਂ ਹੁਣ ਅੱਗੇ ਕਹਿ ਸਕਦੇ ਕਿ ਮੈਂ ਪਹਿਲਾਂ ਆਪਸ਼ਨ ਕੀਤੀ ਸੀ ਕੰਸੋਲੀਡੇਟ ਦੀ, ਤੇ ਸਾਡੇ ਕੰਸੋਲੀਡੇਟ ਨਹੀਂ ਕੇਸ ਹੋਏ, ਤੇ ਆਪਾਂ ਅਲੱਗ-ਅਲੱਗ ਹੀ ਰੱਖਣਾ ਫਿਰ। ਹਾਂਜੀ, ਮੇਰਾ ਮਤਲਬ ਜਨਵਰੀ ਚ ਕੇਸ ਪਾਸ ਹੋ ਗਿਆ, ਹੁਣ ਸਿਸਟਰ ਦਾ ਰਹਿ ਗਿਆ। ਜਦੋਂ ਸਿਸਟਰ ਦੀ ਡੇਟ ਹੁੰਦੀ ਹੈ ਉਹਦੇ ਵਿੱਚ ਮੈਨੂੰ ਗਵਾਹ ਜਾਂ ਕੁਛ ਏਦਾਂ ਮੇਰੇ ਕੇਸ ਤੇ ਕੋਈ ਇਫੈਕਟ ਨਹੀਂ ਨਾ ਭਾਜੀ? ਨਹੀਂ, ਤੁਹਾਡਾ ਡਨ ਹੋ ਗਿਆ ਜੀ, ਹੁਣ ਤੁਹਾਨੂੰ ਤੁਸੀਂ ਆਪੇ ਕਹਿੰਦੇ ਅਪਰੂਵ ਹੋ ਗਿਆ ਕੇਸ। ਪਰ ਤੁਸੀਂ ਆਪਣਾ ਜੇ ਗਵਾਹ ਦੇ ਬਣਨਾ ਚਾਹੁੰਦੇ ਆ ਤੁਸੀਂ ਗਵਾਹ ਬਣ ਸਕਦੇ ਆ, ਐਸ ਲੌਂਗ ਐਸ ਤੁਸੀਂ ਸਾਰਾ ਕੁਝ ਸਹੀ ਦਿੰਨੇ ਆ ਤਾਂ ਕੋਈ ਪ੍ਰੋਬਲਮ ਨਹੀਂ ਹੈ ਗਵਾਹੀ। ਪਰ ਜੇ ਹੁਣ ਤੁਸੀਂ ਕੋਈ ਗਲਤ ਦੇਤੀ ਗਵਾਹੀ ਜਿਹੜੀ ਤੁਹਾਡੇ ਬਿਆਨਾਂ ਨਾਲ ਉਹ ਆ, ਤਾਂ ਸਰਕਾਰ ਤੁਹਾਡਾ ਫੇਰ ਰੀਓਪਨ ਕਰ ਸਕਦੀ ਹੈ। ਜੇ ਮੈਂ ਗਵਾਹੀ ਦੇਣਾ, ਜੇ ਮੈਂ ਨਹੀਂ ਦਿੰਦਾ ਮਤਲਬ ਫਿਰ ਮੇਰਾ ਕੋਈ ਚੱਕਰ ਨਹੀਂ ਭਾਜੀ? ਨਹੀਂ, ਫਿਰ ਕੋਈ ਚੱਕਰ ਨਹੀਂ। ਓਕੇ ਜੀ। ਇੱਕ ਭਾਈ ਛੋਟਾ ਜਿਹਾ ਸਵਾਲ ਸੀ, ਜਿੱਦਾਂ ਮੈਂ ਜਿਹੜਾ ਗ੍ਰੀਨ ਕਾਰਡ ਅਪਲਾਈ ਕੀਤਾ ਉਹਦੇ 'ਚ ਮੈਂ ਆਪਣੇ ਫਾਦਰ ਸਾਹਿਬ ਦੀ ਡੇਟ ਆਫ ਬਰਥ ਗਲਤ ਭਰਤੀ ਹੈ, ਉਹ ਜਿਹੜੀ ਐਕਚੁਅਲੀ 'ਚ ਕੋਈ ਹੋਰ, ਜੇ ਮੈਂ ਵੀਜ਼ਾ ਅਪਲਾਈ ਕਰਨਾ ਹੁਣ ਫਾਦਰ ਸਾਹਿਬ ਦਾ, ਉਹਦੇ 'ਚ ਕੋਈ ਦਿੱਕਤ ਤਾਂ ਨਹੀਂ ਹੋਏਗੀ? ਆਪਾਂ ਵੀ ਕਹਿ ਦਾਂਗੇ ਇਲੈਕਸ਼ਨ ਕਰਾ ਸਕਦੇ ਇੱਥੋਂ? ਨਹੀਂ, ਗਲਤ ਕਿਉਂ ਭਰੀ? ਉਹ ਤੁਹਾਨੂੰ ਮੌਕਾ ਸੀਗਾ ਉਦੋਂ ਦਰੁਸਤ ਕਰਾਉਣ ਦਾ, ਦਰੁਸਤ ਕਿਉਂ ਨਹੀਂ ਕਰਾਈ? ਉਹ ਐਕਚੁਅਲੀ 'ਚ ਨਾ ਜੀ ਉਦੋਂ ਮਤਲਬ ਆਧਾਰ ਕਾਰਡ ਵਾਲੀ ਦੇ ਕੇ ਭਰਤੀ, ਉਹ
ਤੇ ਉਹਦੇ 'ਚ ਹੋਰ ਸੀ ਤੇ ਉਹ ਧਿਆਨ ਨਹੀਂ ਰਿਹਾ। ਤੇ ਹੁਣ ਆਪਾਂ ਜਿੱਦਾਂ ਵੀਜ਼ਾ ਅਪਲਾਈ ਕਰਨਾ ਸੀ, ਉਹਦੇ ਵਿੱਚ ਕੋਈ ਦਿੱਕਤ ਆ ਸਕਦੀ ਆਪਾਂ ਨੂੰ? ਹਾਂਜੀ, ਆ ਸਕਦੀ ਹੈ ਬਿਲਕੁਲ, ਉਹਨਾਂ ਦਾ ਸਿਸਟਮ ਦੇ ਵਿੱਚ ਕਿਉਂ ਨਹੀਂ ਆ ਸਕਦੀ ਜੀ। ਤੇ ਹੁਣ ਇਹ ਕਰੈਕਟ ਕਰਾ ਸਕਦੇ ਕਿਸੇ ਪਾਸੇ ਕਿ ਨਹੀਂ? ਕਰੈਕਟ ਤਾਂ ਨਹੀਂ ਇਹ ਕਰਾ ਸਕਦੇ, ਕਿਉਂਕਿ ਅਸਾਈਲਮ ਇਹਨਾਂ ਦਾ ਹੋ ਗਿਆ, ਉੱਤੇ ਉਹਨਾਂ ਨੇ ਕੰਨ ਖੜੇ ਕਰ ਲੈਣੇ। ਹੁਣ ਜਿਹਨਾਂ ਨੇ ਕਿਹਾ ਕਿ ਮੈਂ ਡੇਟ ਕਰੈਕਟ ਕਰਾਣੀ ਆ, ਨਵੇਂ ਵਾਲੇ 'ਚ ਤੁਸੀਂ ਜ਼ਰੂਰ ਕਰੈਕਟ ਜਿਹੜੀ ਕਰਾਇਓ ਤੇ ਉਹ 'ਚ ਮੈਂਸ਼ਨ ਕਰ ਦਿਓ ਕਿ ਆਧਾਰ ਕਾਰਡ ਗਲਤ ਬਣਿਆ ਸੀਗਾ ਪਰ ਆਹ ਸਹੀ ਡੇਟ ਆਫ ਬਰਥ ਹੈਗੀ ਜੀ। ਗੁਰਮੇਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਪੁੱਛਣਾ ਚਾਹੁੰਦਾ ਸੀ, ਜਿੱਦਾਂ ਮੈਂ ਅਸਾਈਲਮ ਤੇ ਆਇਆ ਸੀ ਤੇ 16 ਦੇ ਵਿੱਚ ਮੇਰਾ ਅਸਾਈਲਮ ਆਫਿਸ ਵਿੱਚ ਹੀ ਕੇਸ ਲੱਗਾ, ਤਾਂ ਮੇਰੀ ਫੈਮਿਲੀ ਲਾਸਟ ਈਅਰ ਆਈ ਸੀ ਨਾ, ਤੇ ਨਸ਼ਿਆਂ ਦਾ ਮੈਂ ਐਡ ਕਰਾਇਆ ਸੀ ਕੇਸ। ਤੇ ਉਹ ਜਦੋਂ ਆਪਾਂ ਉਹ ਕਹਿੰਦੇ ਫਿੰਗਰਪ੍ਰਿੰਟ ਕਰਾਓ ਫੈਮਿਲੀ, ਉਹ ਤੇ ਰਿਮੂਵਲ ਵਿਦ ਹੋਲਡਿੰਗ ਲਿਖਿਆ ਸੀ। ਇਹਦਾ ਕੀ ਮਤਲਬ ਹੁੰਦਾ ਆ? ਇਹ ਨਹੀਂ ਮੈਨੂੰ ਸਮਝ ਆਈ। ਪਰ ਉਹਨੂੰ ਵਰਕ ਪਰਮਿਟ ਮਿਲ ਗਿਆ, ਸਭ ਕੁਝ ਮਿਲ ਗਿਆ ਹੈਗਾ, 4-4 ਸਾਲ ਦੇ ਹਰ ਚੀਜ਼ ਮਿਲ ਗਈ ਆ। ਤੁਸੀਂ ਵੀਜ਼ੇ ਤੇ ਆਏ ਸੀ? ਹੁੰਦਾ ਭਾਜੀ, ਮੈਂ ਵੀਜ਼ੇ ਤੇ ਆਇਆ ਸੀ ਭਾਜੀ। ਤੇ ਤੁਹਾਡਾ ਕੇਸ ਅਸਾਈਲਮ ਆਫਿਸ 'ਚ ਇਸ ਵੇਲੇ? ਹਾਂਜੀ, ਅਸਾਈਲਮ ਆਫਿਸ ਵਿੱਚ ਲੱਗਾ ਆ ਭਾਜੀ। ਤੇ ਘਰ ਦੇ ਫੈਮਿਲੀ ਤੁਹਾਡੀ 2 ਨੰਬਰ 'ਚ ਆਈ ਸੀਗੀ? ਨਹੀਂ, ਉਹ ਵੀਜ਼ੇ ਤੇ ਵੀ ਆਏ ਆ। ਅੱਛਾ, ਵੀਜ਼ੇ ਤੇ ਆਏ ਤੇ ਉਹਨਾਂ ਨੇ ਆਪਣਾ ਅਸਾਈਲਮ ਜਿਹੜਾ ਫਾਈਲ ਕਰਨਾ ਹੁੰਦਾ 589, ਉਹਨੇ ਕੀਤਾ ਕਿ ਨਹੀਂ ਕੀਤਾ? ਨਹੀਂ, ਮੈਂ ਆਪਣੇ ਕੇਸ ਵਿੱਚ ਉਹਨਾਂ ਨੂੰ ਐਡ ਕਰਾਇਆ ਸੀ ਵਿੱਚ। ਏਦਾਂ ਨਹੀਂ ਐਡ ਹੋ ਸਕਦੇ ਉਹ, ਤੁਹਾਨੂੰ ਫਿਰ ਸਲਾਹ ਗਲਤ ਦੇਤੀ। ਉਹਨਾਂ ਨੇ ਆਪਣਾ ਫਾਰਮ 589 ਕਰਨਾ ਸੀਗਾ, ਕਿਉਂਕਿ ਜੇ ਤੁਸੀਂ ਸਿਰਫ ਐਡ ਕਰਾਇਆ ਇਦਾਂ ਆਪਣੇ ਅਮੈਂਡ ਕਰਾ ਕੇ, ਤੇ ਉਹ ਫਿਰ ਉਹਨਾਂ ਦੀ ਅਸਾਈਲਮ ਐਪਲੀਕੇਸ਼ਨ ਹੈ ਨਹੀਂ, ਤੇ 1 ਸਾਲ ਦੀ ਉਹਨਾਂ ਦੀ ਡੈਡਲਾਈਨ ਵੀ ਜਿਹੜੀ ਚੱਲ ਜਾਣੀ ਆ। ਉਹਨਾਂ ਨੇ ਆਪਣੀ 589 ਐਪਲੀਕੇਸ਼ਨ ਫਾਈਲ ਕਰਨੀ ਹੁੰਦੀ ਹੈ ਅਲੱਗ-ਅਲੱਗ, ਫਿਰ ਉਸ ਤੋਂ ਬਾਅਦ ਤੁਸੀਂ ਇਕੱਠੇ ਕਰ ਸਕਦੇ ਆ ਕੇਸ। ਤੁਸੀਂ ਜਾ ਕੇ ਆਪਣੇ ਵਕੀਲ ਨਾਲ ਗੱਲ ਕਰੋ ਕੀ ਹਿਸਾਬ ਕਿਤਾਬ ਆ। ਮੇਰੇ ਹਿਸਾਬ ਨਾਲ ਗਲਤ ਕੀਤਾ ਤੁਹਾਡਾ ਪ੍ਰੋਸੈਸ ਉਹਨਾਂ ਨੇ। ਅੱਛਾ, ਠੀਕ ਹੈ ਜੀ, ਕਰ ਲਿਓ ਉਹਨਾਂ ਨਾਲ ਸਲਾਹ, ਕਰ ਲਿਓ ਮੁੜ ਕੇ। ਓਕੇ ਭਾਈ, ਸਤਿ ਸ਼੍ਰੀ ਅਕਾਲ। ਹਾਂਜੀ, ਹਰਪ੍ਰੀਤ ਜੀ। ਹਾਂਜੀ ਸਰ, ਮੈਂ ਜੀ ਆਪਣੇ 5 ਮਈ ਨੂੰ ਐਂਟਰ ਕੀਤਾ ਸੀ ਇੱਥੇ, ਤਾਂ 6 ਜੂਨ ਦੀ ਮੇਰੀ ਡੇਟ ਪਾਈ ਆ, ਪਰ ਉਹ ਆਨਲਾਈਨ ਸ਼ੋ ਨਹੀਂ ਹੋ ਰਹੀ। ਉਹਦੇ ਲਈ ਆਨਲਾਈਨ ਸ਼ੋ ਨਹੀਂ ਹੋ ਰਹੀ? ਮਤਲਬ ਡੇਟ ਕਿਹਨੇ ਪਾਈ ਆ? ਆਈਸ ਵਾਲੇ ਨੇ ਪਾਈ ਆ, ਕਿਹਨੇ ਪਾਈ ਆ? ਹਾਂਜੀ, ਇਹਨੇ ਆਪਣੇ ਜਿੱਥੋਂ ਬਾਰਡਰ ਕ੍ਰਾਸ ਕੀਤਾ ਉਹਨਾਂ ਨੇ ਜਿਹੜੇ ਪੇਪਰ ਦਿੱਤੇ ਸੀ, ਉਹਨਾਂ ਦੇ ਵਿੱਚ 6 ਜੂਨ ਦੀ ਕੋਰਟ ਦੀ ਡੇਟ ਸੀ। ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਵਕੀਲ ਕੀਤਾ ਤੁਸੀਂ ਕਿ ਨਹੀਂ ਕੀਤਾ? ਨਹੀਂ ਕੀਤਾ ਨਹੀਂ ਜੀ। ਨਹੀਂ, ਵਕੀਲ ਕਰੋ ਫਿਰ। ਇਦਾਂ ਹੁਣ ਮੈਂ ਕਿਹਾ ਕਿੱਥੋਂ ਮੈਂ ਬਿਨਾਂ ਪੇਪਰ ਪੂਪਰ ਦੇਖ ਕੇ ਦੱਸ ਸਕਦਾ ਵਾਂ। ਤੇ ਜਿਹੜੀ ਵੀ ਡੇਟ ਉਹਨੇ ਪਾਈ ਸੀ ਉੱਥੇ ਜਾਓ ਕੋਰਟ ਦੇ ਵਿੱਚ, ਜਿਹੜਾ ਵੀ ਤੁਹਾਨੂੰ ਨੋਟਿਸ ਦੱਸਿਆ ਹੈਗਾ। 6 ਜੂਨ ਤਾਂ ਭੱਜੀ ਆਉਂਦੀ ਆ, ਉਹ ਤਾਂ ਦਿਨ ਹੀ ਥੋੜੇ ਰਹਿ ਗਏ ਆ। ਹਾਂਜੀ, ਉਹ ਜਿੱਦਾਂ ਮੈਂ ਇੱਕ ਵਕੀਲ ਕੋਲ ਦਾ ਗਿਆ ਸੀ, ਉਹ ਕਹਿੰਦੇ ਇਹ ਨਹੀਂ ਸੋਚਿਆ ਵੀ ਸਿੱਧਾ ਕੋਰਟ ਜਾ ਕੇ ਵਕੀਲ ਕਰਨਾ ਹੈ? ਨਹੀਂ, ਵਕੀਲ ਕਰੋ ਤੁਸੀਂ, ਤੁਹਾਨੂੰ ਕਰਨਾ ਪੈਣਾ ਵਾ ਜਿੱਥੇ ਵੀ ਤੁਸੀਂ ਹੈਗੇ ਆ। ਤੇ ਡੇਟ ਡੂਟ ਨਾ ਕੋਈ ਮਿਸ ਕਰਿਓ, ਮੈਂ ਇਹੀ ਕਹਿ ਸਕਦਾ। ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਡੇਟ ਹੈਗੀ ਆ ਜਾਂ ਨਹੀਂ ਹੈਗੀ ਆ, ਜਾਂ ਸ਼ੋ ਹੋ ਰਹੀ ਆ ਨਹੀਂ ਹੋ ਰਹੀ ਹੈ। ਤੇ ਸੋ ਇਹ ਉਹੀ ਕੇਸ ਹੋਏ ਫਿਰ ਅਟਾਰਨੀ ਟਿਰਕਿਆਣਾ ਜਿਹੜੇ ਕਹਿ ਰਹੇ ਸੀ ਵੀ ਅਸੀਂ ਜਲਦੀ ਤਰੀਕਾਂ ਪਾਉਣੀਆਂ। ਜਿਹੜੇ ਹੁਣ 2 ਚੀਜ਼ਾਂ, ਇੱਕ ਤਾਂ ਜਿਹੜਾ ਮਈ 2023 ਤੋਂ ਬਾਅਦ, ਮਈ 2023 ਜਾਂ ਉਸ ਤੋਂ ਬਾਅਦ ਚ ਆਇਆ, ਜਿਹੜਾ ਉਹ CLP ਤੇ ਸਬਜੈਕਟ ਆ, ਮਤਲਬ ਕਿ ਉਹਦਾ ਕੇਸ ਜਿਹੜਾ ਡਿਨਾਈ ਕੀਤਾ ਜਾ ਸਕਦਾ ਕਿ ਤੂੰ ਕਿਸੇ ਹੋਰ ਕੰਟਰੀ ਚ ਅਸਾਈਲਮ ਨਹੀਂ ਲਈ। ਤੇ ਜੇ ਉਹਨਾਂ ਦੀ ਜਲਦੀ ਤਰੀਕ ਪੈ ਗਈ ਤਾਂ ਉਹ ਪੰਗੇ 'ਚ ਪੈ ਜਾਊਗੇ ਸਾਰੇ ਫਾਈਨਲ, ਜੇ ਜਲਦੀ ਪੈ ਗਈ। ਤੇ ਸਪੈਸ਼ਲੀ ਜਿੱਦਾਂ ਸੈਂਟਾਨਾ ਵਾਲੇ ਕੋਰਟ ਆ, ਉਹ ਬਾਹਲਾ ਟਾਈਮ ਨਹੀਂ ਬੰਦੇ ਦਾ ਲਾਉਂਦੇ, 6-7 ਮਹੀਨਿਆਂ 'ਚ ਬੰਦੇ ਦਾ ਕੇਸ ਦਾ ਨਿਪਟਾਰਾ ਕਰ ਦਿੰਦੇ ਆ। ਸੋ ਜਿਹੜੇ ਮਈ ਵਾਲੇ ਕੇਸ ਆ, ਮਈ 2023 ਤੋਂ ਬਾਅਦ ਜਿਹੜੇ ਲੋਕ ਐਂਟਰ ਕੀਤੇ, ਉਹਨਾਂ ਨੂੰ ਕਾਫੀ ਪ੍ਰੋਬਲਮ ਜਿਹੜੀ ਹੁਣ ਆਣੀ ਅੱਗੇ। CLP ਮਾੜਾ ਜਿਹਾ ਇੱਕ ਵਾਰੀ ਬਰੀਫ ਦੇ ਵਿੱਚ ਦੱਸ ਦਿਓ। ਸਰਕਮੈਸ਼ਨ ਆਫ ਲਾਫੁਲ ਪਾਥਵੇਜ਼, ਕੀ ਤੁਸੀਂ ਜਦੋਂ ਕਿਸੇ ਹੋਰ ਦੇਸ਼ ਚੋਂ ਵੜ ਕੇ ਆਉਂਦੇ ਆ, ਸਪੈਸ਼ਲੀ ਤੁਸੀਂ ਆਉਂਗੇ ਅਮਰੀਕਾ 'ਚ ਸਿੱਧੇ ਡਾਇਰੈਕਟ ਆ ਨਹੀਂ ਸਕਦੇ ਹਨਾ, ਅਨਲੈਸ ਤੁਹਾਡੇ ਕੋਲ ਵੀਜ਼ਾ। ਹਾਂਜੀ। ਤੇ ਤੁਸੀਂ ਪੋਰਟ ਆਫ ਐਂਟਰੀ ਤੋਂ ਨਹੀਂ ਆਉਂਦੇ ਉੱਥੇ ਜਿਹੜੀ ਉਹਨਾਂ ਦੀ ਐਪ ਦੇ ਰਾਹੀਂ, ਤੇ ਤੁਸੀਂ ਜਾਂ ਉਹਨਾਂ ਦੇ ਦੇਸ਼ ਦੇ ਵਿੱਚ ਅਸਾਈਲਮ ਨਹੀਂ ਫਾਈਲ ਕੀਤਾ, ਮੈਕਸੀਕੋ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਤਾਂ ਤੁਹਾਡਾ ਉਹ ਜਿਹੜਾ ਇੱਥੇ ਤੁਹਾਡੇ ਕੋਲ ਬੇਸਿਸ ਨਹੀਂ ਹੈਗਾ ਫਿਰ ਅਸਾਈਲਮ ਕਲੇਮ ਕਰਨ ਦਾ। ਉਹ ਚੀਜ਼ ਤੇ ਤੁਹਾਡਾ ਡਿਨਾਈ ਜਿਹੜਾ ਕੀਤਾ ਜਾ ਸਕਦਾ। ਠੀਕ ਹੈ ਜੀ, ਠੀਕ ਹੈ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਜੀ, ਰਾਜਵੰਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਾਡੇ ਨਾ ਇੱਕ ਫੈਮਿਲੀ ਫਰੈਂਡ ਅੰਕਲ ਨੇ ਆਪਦੀ ਬੇਟੀ ਦਾ ਕੇਸ ਲਾਇਆ ਸੀ 2010 ਦੇ ਵਿੱਚ, ਤੇ ਉਹ 2021 ਦੇ ਵਿੱਚ ਇੰਡੀਆ ਗਏ ਸੀ ਤੇ ਉਹ ਬਿਮਾਰ ਹੋ ਗਏ ਤੇ ਡੈਥ ਹੋ ਗਈ। ਹੁਣ ਉਹਨਾਂ ਦੀ ਬੇਟੀ ਦਾ ਕੇਸ ਓਪਨ ਹੋ ਗਿਆ ਮਤਲਬ, ਤੇ ਆਪਾਂ ਹੁਣ ਕੋਈ ਵਕੀਲ ਕਰਕੇ ਵੀ ਕੋਈ ਹੱਲ ਹੋ ਸਕਦਾ? ਵੀਜ਼ਾ ਮਿਲ ਜੂਗਾ ਉਹਨਾਂ ਨੂੰ? US ਸਿਟੀਜ਼ਨ ਕੌਣ ਸੀਗਾ ਇਸ ਕੇਸ ਦੇ ਵਿੱਚ? ਉਹਨਾਂ ਦੇ ਅੰਕਲ ਸੀਗੇ ਸਾਡੇ, ਜਿਹੜੇ ਵੀ ਉਹਨਾਂ ਦੀ ਬੇਟੀ, ਮਤਲਬ ਉਹਨਾਂ ਦੀ ਬੇਟੀ ਦਾ ਉਹਨਾਂ ਨੇ ਕੇਸ ਲਾਇਆ ਸੀ। ਅੰਕਲ ਨੇ ਆਪਣੀ ਬੇਟੀ ਦਾ ਕੇਸ ਲਾਇਆ? ਹਾਂਜੀ, ਪਰ ਉਹ ਅੰਕਲ ਦੀ ਡੈਥ ਹੋ ਗਈ, ਜਿਹੜੇ ਪਟੀਸ਼ਨਰ ਸੀਗੇ। ਪਟੀਸ਼ਨਰ ਦੀ ਡੈਥ ਹੋ ਗਈ।
ਪਟੀਸ਼ਨਰ ਦੀ ਡੈਥ ਹੋ ਗਈ ਤੇ ਹਾਂਜੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੇ ਥੱਲੇ ਤੁਸੀਂ ਟਰਾਈ ਕਰ ਸਕਦੇ ਹੋ। ਵੀ ਫਿਰ ਇਹਦੇ ਲਈ ਕੋਈ ਵਕੀਲ ਹੀ ਕਰਨਾ ਪਊ, ਰਾਈਟ? ਜੀ ਵਕੀਲ ਵੀ ਕਰ ਸਕਦੇ ਆ, ਆਪ ਵੀ ਟਰਾਈ ਕਰ ਸਕਦੇ ਆ। ਓਕੇ, ਠੀਕ ਹੈ ਜੀ। ਠੀਕ ਹੈ, ਥੈਂਕ ਯੂ ਜੀ। ਓਕੇ, ਥੈਂਕ ਯੂ। ਸਹਿਜ ਸਿੰਘ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਸੀ, ਮੇਰਾ ਸੈਲਮ ਦਾ ਕੇਸ ਦਾ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ ਸਾਲ ਹੋ ਗਿਆ ਤੇ ਉਹਦਾ ਮੈਡੀਕਲ ਨਹੀਂ ਹਲੇ ਤੱਕ ਮੰਗਿਆ, ਉਹਦਾ ਕਿੰਨਾ ਟਾਈਮ ਲੱਗੂਗਾ? ਹੋਰ ਮੈਡੀਕਲ ਤਾਂ ਮੇਰਾ ਵੀਰ ਆਪ ਹੀ ਦੇ ਦੇਣਾ ਸੀਗਾ, ਉਹਨਾਂ ਦੀ ਕਾਹਦੀ ਵੇਟ ਕਰਨੀ ਸੀ ਮੰਗਣ ਦੀ। ਨਾਲ ਹੀ ਫਾਈਲ ਕਰਿਆ ਕਰੋ ਜਦੋਂ ਕੇਸ ਫਾਈਲ ਕਰਦੇ ਹੁੰਦੇ ਆ ਗ੍ਰੀਨ ਕਾਰਡ ਦਾ। ਹਾਂਜੀ, ਇੱਕ ਹੋਰ ਕੁਐਸਚਨ ਹੈ ਭਾਜੀ, ਮੇਰਾ ਟਰੈਵਲ ਡਾਕੂਮੈਂਟ ਆ ਗਿਆ, ਮੈਂ ਕੈਨੇਡਾ ਜਾ ਸਕਦਾ ਭਾਜੀ? ਸਾਲ ਹੋ ਗਿਆ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ। ਟਰੈਵਲ ਡਾਕੂਮੈਂਟ, ਹਾਂਜੀ ਕੈਨੇਡਾ ਜਾ ਸਕਦੇ ਆ। ਰਿਫਿਊਜੀ ਟਰੈਵਲ ਡਾਕੂਮੈਂਟ ਹੈਗਾ ਨਾ ਤੁਹਾਡੇ ਕੋਲ? ਹਾਂਜੀ 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 ਜਾ ਸਕਦੇ ਆ। ਓਕੇ, ਬਸ ਸਿਰਫ ਸਾਲ ਹੋ ਗਿਆ ਗ੍ਰੀਨ ਕਾਰਡ ਅਪਲਾਈ ਕਰਨ ਨੂੰ, ਕੋਈ ਉਹ ਵੇਟ ਦੇ ਕਰਨ ਦੀ ਲੋੜ ਨਹੀਂ ਹੈਗੀ। ਹਾਂ, ਐਡਵਾਂਸ ਪੈਰੋਲ ਕੀਤਾ ਹੈਗਾ ਤੁਸੀਂ ਫਾਈਲ ਕਿ ਨਹੀਂ? ਨਹੀਂ ਭਾਜੀ। ਅੱਛਾ, ਰეკਮੈਂਡੇਸ਼ਨ ਹੁੰਦੀ ਹੈ ਐਡਵਾਂਸ ਪੈਰੋਲ, ਕਿਉਂਕਿ ਕਈ ਲੋਕਾਂ ਦੇ ਉਹ ਕੈਨਸਲ ਵੀ ਕਰ ਦਿੰਦੇ ਜਿਹਨਾਂ ਨੇ ਐਡਵਾਂਸ ਪੈਰੋਲ ਫਾਈਲ ਨਹੀਂ ਕੀਤੀ ਹੁੰਦੀ। ਹੁਣ ਉਹ ਕਹਿੰਦੇ ਹਨ ਵੀ ਉਹਦੀ ਲੋੜ ਨਹੀਂ ਹੁੰਦੀ ਸੈਲਮ ਕੇਸ ਦੇ ਵਿੱਚ। ਫਿਰ ਪੁੱਛੀ, ਜਦੋਂ ਤੁਸੀਂ ਸਭ ਕੋਲ ਪਹਿਲਾਂ ਹੀ ਪੁੱਛਿਆ ਫਿਰ ਦੁਬਾਰਾ ਕਿਉਂ ਪੁੱਛਦੇ ਆ? ਨਹੀਂ, ਮੈਂ ਤਾਂ ਭਰਾਵਾ ਸਲਾਹ ਦੇਣੀ, ਤੁਹਾਨੂੰ ਸਲਾਹ ਦੇਤੀ ਆ, ਮੰਨਣੀ ਨਹੀਂ ਮੰਨਣੀ ਉਹ ਤੁਹਾਡੀ ਮਰਜ਼ੀ ਆ। ਕਰ ਸਕਦੇ ਆ, ਬਾਕੀ ਹੁਣ ਮੈਂ ਕਿਹਾ ਮੇਰੇ ਨਾਲ ਥੋੜਾ ਕੋਈ ਬਹਿਸ ਹੈਗੀ, ਇਹ ਤਾਂ ਤੁਹਾਡਾ ਮਸਲਾ ਵਾ, ਤਾਂ ਉਹਦਾ ਮਸਲਾ ਵਾ। ਮੈਂ ਹੁਣ ਕਹਿ ਦੇਵਾਂ ਕਿ ਸਿੱਧੇ ਜਾਓ, ਕੋਈ ਪ੍ਰੋਬਲਮ ਨਹੀਂ ਆ, ਫਿਰ ਤੈਨੂੰ ਆ ਕੇ ਡਿਨਾਈ ਕਰਦੇ ਤੂੰ ਕਹਿਣਾ ਯਾਰ ਮੈਂ ਰੇਡੀਓ ਤੇ ਸਲਾਹ ਲਈ ਸੀਗੀ ਤਾਂ ਮੈਨੂੰ ਐਡਵਾਂਸ ਪੈਰੋਲ ਦਾ ਨਹੀਂ ਦੱਸਿਆ। ਤਾਂ ਨਾਲ ਤੈਨੂੰ ਮੈਂ ਕੈਵੀਏਟ ਦੱਸਦਾ ਕਿ ਐਡਵਾਂਸ ਪੈਰੋਲ ਦਾ ਵੀ ਰੌਲਾ ਹੁੰਦਾ ਵਾ। ਰਿਕਮੈਂਡੇਸ਼ਨ ਕਹਿੰਦੇ ਆ ਵੀ ਹੁੰਦੀ ਆ, ਰਿਕਮੈਂਡ ਕਰਦੇ ਆ ਵੀ ਕਰਕੇ ਜਾਓ ਵੀ। 2-4 ਆਪਣੇ ਕੋਲ ਕੇਸ ਆਏ ਆ ਡਿਨਾਈ ਹੋਏ, ਤਾਂ ਹੀ ਦੱਸਣ ਦੇ ਆ ਕਿ ਇਦਾਂ ਵੀ ਹੋ ਜਾਂਦਾ ਕਈ ਵਾਰੀ ਜੀ। ਸੋ ਹੁਣ ਇਹ ਤੁਹਾਡੇ ਤੇ ਆ, ਤੁਸੀਂ ਮੰਨਣਾ ਜਾਂ ਨਹੀਂ ਮੰਨਣਾ। ਹਾਂਜੀ ਹਾਂਜੀ, ਉਹ ਬੰਦੇ ਦੇ ਆਪਣੇ ਤੇ ਆ। ਐਡਵਾਂਸ ਪੈਰੋਲ ਤੇ ਬਥੇਰੇ ਆ, ਹੁਣ ਲੋਕਾਂ ਨੂੰ ਰਿਸਕ ਦੱਸ ਦੇਈਦਾ, ਬਾਕੀ ਆਪਣੀ ਮਰਜ਼ੀ ਹੈ। ਲੋਕੀ ਕਰਦੇ ਆ ਟਰੈਵਲ ਐਡਵਾਂਸ ਪੈਰੋਲ ਤੇ, ਕਰੋ ਤੁਸੀਂ ਟਰੈਵਲ, ਕੋਈ ਚੱਕਰ ਨਹੀਂ ਜੀ। ਸੋ ਇਹ ਵੀ ਦੱਸਦੇ ਜਾਈਏ, ਇਹ ਕਾਨੂੰਨੀ ਸਲਾਹ ਨਹੀਂ ਅਸੀਂ ਦੇ ਰਹੇ, ਇੱਕ ਜਨਰਲ ਗੱਲਾਂ ਬਾਤਾਂ ਜਿਹੜੀਆਂ ਇਸ ਦੇ ਵਿੱਚ ਸਾਰੀਆਂ ਹੋ ਰਹੀਆਂ। ਨੋ ਡਾਊਟ ਅਟਾਰਨੀ ਟਿਰਕਿਆਣਾ ਜੀ ਵਕੀਲ ਨੇ, ਪਰ ਇਹ ਜਿਹੜਾ ਪ੍ਰੋਗਰਾਮ ਆ ਉਹ ਸਿਰਫ ਤੇ ਸਿਰਫ ਇੱਕ ਜਨਰਲ ਪਰਪਸ ਇਨਫੋਰਮੇਸ਼ਨ ਦੇ ਤੌਰ ਦੇ ਉੱਤੇ ਆਪਾਂ ਜਿਹੜਾ ਉਹ ਇੱਥੇ ਲੈ ਕੇ ਆਉਂਦੇ ਆ। ਨਾਲੇ ਕੋਈ ਪ੍ਰੋਡਿਕਟ ਨਹੀਂ ਨਾ ਕਰ ਸਕਦਾ ਕਿ ਬਾਰਡਰ ਤੇ ਹੁਣ ਕੀ ਹੋਣਾ। ਗ੍ਰੀਨ ਕਾਰਡ ਇਮੀਗ੍ਰੇਸ਼ਨ ਕਈ ਵਾਰੀ ਹੁਣ ਧੱਕੇ ਨਾਲ ਵੀ ਲੋਕਾਂ ਦਾ ਕੈਨਸਲ ਕਰ ਦਿੰਦੀ ਆ, ਜਿਹੜਾ ਕੋਈ ਐਡਵਾਂਸ ਪੈਰੋਲ ਵੀ ਹੁੰਦਾ। ਆਪਣੇ ਕੋਲ ਇਦਾਂ ਆ, ਉਹਨਾਂ ਨੇ ਕੈਨਸਲ ਕਰਤਾ ਕਿ ਤੂੰ ਕਰਕੇ ਨਹੀਂ ਗਿਆ, ਫਿਰ ਸਾਨੂੰ ਰੀਓਪਨ ਕਰਾਉਣਾ ਪਿਆ ਕਿ ਨਹੀਂ ਆ ਬੰਦਾ ਕਰਕੇ ਗਿਆ ਸੀਗਾ, ਆਹ ਦੇਖੋ ਡਾਕੂਮੈਂਟ, ਉਹ ਕਹਿੰਦੇ ਉਹ ਸਾਡੇ ਕੋਲ ਗਲਤੀ ਲੱਗ ਗਈ, ਇਹਦਾ ਦੁਬਾਰਾ ਰੀਓਪਨ ਕਰ ਦਿਓ। ਪਰ 2-4 ਸਾਲ ਬੰਦੇ ਦੇ ਖਰਾਬ ਕਰਤੇ ਉਹੀ ਚੱਕਰ 'ਚ। ਤਾਂ ਕਰਕੇ ਹੁੰਦਾ ਕਿ ਡਾਕੂਮੈਂਟ ਦਾ ਇਦਾਂ ਨਹੀਂ ਕਿ ਉਹ ਕਰਨਾ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਆ। ਅਫਕੋਰਸ ਤੁਹਾਡਾ ਆਪਣਾ ਗੈਂਬਲ ਆ, ਪਰ ਜੇ ਤੁਸੀਂ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਫਿਰ 100% ਤੁਹਾਡਾ ਜਿਹੜੀ ਛੋਟੀ ਜੀ ਰਹਿੰਦੀ ਆ ਕਿ ਇਹ ਕੈਨਸਲ ਨਹੀਂ ਕਰੂਗੇ ਗਲਤੀ ਨਾਲ ਵੀ। ਹਾਂਜੀ, ਉਹ ਇਹ ਆ ਵੀ ਤੁਹਾਨੂੰ ਕਈ ਤਰ੍ਹਾਂ ਦੇ ਬੰਦੇ ਮਿਲਣੇ, ਕਿਸੇ ਦਾ ਜਿੱਦਾਂ ਦੱਸ ਰਹੇ ਆ ਵੀ ਉਹ ਤਾਂ ਬਗੈਰ ਵੀ ਉਹ ਤੋਂ ਹੋ ਗਿਆ ਤੇ ਕਈਆਂ ਦਾ ਉਹਦੇ ਨਾਲ ਵੀ ਰੁਕਿਆ। ਸੋ ਇਹ ਤੁਹਾਡੀ ਅੱਗੇ ਮਰਜ਼ੀ ਹੁੰਦੀ ਆ। ਜਸਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀ, ਮੇਰਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਮੈਂ, ਤੇ ਮੇਰਾ ਇਸ ਸਾਲ ਅਪ੍ਰੈਲ ਦੇ ਵਿੱਚ ਮੈਂ ਸਟੇਟਸ ਚੈੱਕ ਕੀਤਾ ਤੇ ਉਹਦਾ ਸੀਗਾ ਯੂਰ ਕੇਸ ਇਜ਼ ਰੈਡੀ ਫॉर ਸਕੇਡਿਊਲ ਫॉर ਦ ਇੰਟਰਵਿਊ, ਵੀ ਵਿਲ ਸੈਂਡ ਯੂ ਦ ਨੋਟਿਸ। ਜੀ ਨੋਟਿਸ ਆਇਆ ਕਿੰਨਾ ਟਾਈਮ ਲੱਗਦਾ ਨੋਟਿਸ ਆਉਣ ਨੂੰ ਇੰਟਰਵਿਊ ਦਾ? ਨਹੀਂ, ਉਹ ਭਾਜੀ ਉਹਨਾਂ ਦਾ ਸਿਰਫ ਮਕਸਦ ਇਹੀ ਹੈ ਕਿ ਤੇਰੀ ਇੰਟਰਵਿਊ ਆਪਾਂ ਸੈੱਟ ਕਰ ਦੇਣੀ ਹੈ। ਕੋਈ ਇਦਾਂ ਨਹੀਂ ਕਿ ਉਹਨਾਂ ਨੇ ਇੰਟਰਵਿਊ ਸੈੱਟ ਕਰ ਰਹੇ ਆ, ਮਤਲਬ ਉਹਨਾਂ ਨੇ ਉਹ ਤੁਹਾਡੀ ਕੈਟਾਗਰੀ 'ਚ ਪਾਤਾ ਕਿ ਇਹਦੀ ਇੰਟਰਵਿਊ ਕਰਾਂਗੇ। ਤੇ ਉਹ ਕਈ ਸਾਰੇ ਕੇਸ ਹੀ ਇਦਾਂ ਹੁੰਦੇ ਆ, ਹਜ਼ਾਰਾਂ 'ਚ, ਇਹਦਾ ਕੋਈ ਟਾਈਮ ਲਿਮਿਟ ਨਹੀਂ ਹੈਗੀ। ਓਕੇ, ਜਾਨੀ ਕਿ ਕੋਈ ਹੈ ਨਹੀਂ, ਮੈਂ 2-4 ਮਹੀਨੇ ਜਾਂ ਸਾਲ ਕਿੰਨਾ ਵੀ ਲੱਗ ਸਕਦਾ ਹੈ। ਹਾਂਜੀ, ਇਦਾਂ ਦਾ ਕੋਈ ਟਾਈਮ ਫਰੇਮ ਨਹੀਂ ਹੈਗਾ ਜੀ। ਠੀਕ ਹੈ, ਥੈਂਕ ਯੂ ਜੀ। ਅਵਤਾਰ ਜੀ। ਹੈਲੋ। ਹਾਂਜੀ ਹਾਂਜੀ, ਬੋਲੋ ਜੀ ਅਵਤਾਰ ਜੀ। ਹਾਂ ਭਾਜੀ, ਮੇਰਾ ਸਵਾਲ ਸੀਗਾ ਜੀ ਵੀ ਜਿੱਦਾਂ ਮੇਰੀ ਸਿਸਟਰ ਦੀ ਨਾ ਪਟੀਸ਼ਨ ਕੀਤੀ ਹੋਈ ਸੀਗੀ ਮੇਰੇ ਡੈਡੀ ਨੇ 2010 ਵਿੱਚ F3 ਕੈਟਾਗਰੀ ਦੇ ਵਿੱਚ, ਤੇ ਭਾਜੀ ਉਹਨਾਂ ਦੇ ਜਿੱਦਾਂ ਪਿਛਲੇ ਮਹੀਨੇ ਪੇਪਰ ਆਏ ਸੀਗੇ, ਨਿਕਲੇ ਸੀਗੇ ਉਹਨਾਂ ਦੇ ਪੇਪਰ ਅਪ੍ਰੈਲ ਦੇ ਵਿੱਚ। ਪਰ ਭਾਜੀ ਅਨਫੋਰਚੂਨੇਟਲੀ ਮੇਰੀ ਜਿਹੜੀ ਸਿਸਟਰ ਆ ਨਾ, ਉਹਦੀ ਇੰਡੀਆ ਵਿੱਚ ਉਹਦੀ ਡੈਥ ਹੋ ਗਈ ਭਾਜੀ। ਜੀ। ਤੇ ਭਾਜੀ ਹੁਣ ਕੋਈ ਹੈ ਕੋਈ ਹੱਲ ਜੀ? ਹੁਣ ਭਾਜੀ ਇਹਦੇ ਵਿੱਚ ਨਾ ਇਦਾਂ ਹੁੰਦਾ ਕਿ ਜਿਹੜੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਆ, ਰੈਗੂਲੇਸ਼ਨ ਦੇ ਥੱਲੇ ਤਾਂ ਨਹੀਂ ਉਹ ਕਵਰ ਹੁੰਦੀ, ਪਰ ਇਹਦੇ ਵਿੱਚ ਨਾ ਹੁਣ ਜੇ ਪੇਪਰ ਨਿਕਲੇ ਆ ਤਾਂ ਜਾਓ। ਇੱਕ ਵਾਰੀ ਸਾਨੂੰ ਰੇਡੀਓ ਤੇ ਕਿਸੇ ਨੇ ਕਾਲ ਕਰਕੇ ਦੱਸਿਆ ਸੀਗਾ ਕਿ ਉਹਨਾਂ ਨੇ ਵੀਜ਼ਾ ਦੇ ਦਿੱਤੇ ਸੀਗੇ ਜਿਹੜੇ ਬਾਕੀ ਦੇ ਫੈਮਿਲੀ ਮੈਂਬਰ ਸੀਗੇ, ਪਰ ਅੰਡਰ ਦਾ ਲਾਅ ਕੋਈ ਇਦਾਂ ਦਾ ਉਹ ਹੈ ਨਹੀਂਗਾ। ਉਹਨਾਂ ਦੀ ਆਪਣੀ ਸਿਰਫ ਹੋਇਆ ਤਾਂ ਇੰਟਰਵਿਊ ਨੂੰ ਤੁਸੀਂ ਪਰਸੂ ਜ਼ਰੂਰ ਕਰੋ ਜੇ ਐਡੀ ਦੂਰ ਆ ਗਏ ਆ ਤਾਂ। ਹਾਂਜੀ, ਉਹਦੇ ਕਿਉਂਕਿ 14 ਸਾਲ ਬਾਅਦ ਪੇਪਰ ਆਏ ਸੀਗੇ ਤਾਂ ਮੇਰੀ ਸਿਸਟਰ ਦੀ ਡੈਥ ਹੋ ਗਈ ਜਿੱਦਾਂ ਜੋ ਪੇਪਰ। ਉਹ ਸੁਣ ਲਿਆ ਮੈਂ ਸਾਰਾ ਕੁਝ। ਹਾਂਜੀ, ਸੇਮ ਚੀਜ਼ ਹੀ ਕਹਿ ਰਹੇ ਤੁਸੀਂ ਜਿਹੜੀ ਪਹਿਲਾਂ ਕਹੀ ਹੈ। ਸੋ ਇੰਟਰਵਿਊ ਅਟੈਂਡ ਕਰੋ।
ਭਾਜੀ ਹੁਣ ਉਹਨਾਂ ਦੇ ਪੇਪਰ ਸਾਰੇ ਭਰਦੇ ਆ, ਜਦੋਂ ਕੰਪੀਟੀਸ਼ਨ ਜਦੋਂ ਪੇਪਰ ਆਏ ਹੈਗੇ ਆ, ਉਹਨਾਂ ਦੇ ਪੇਪਰ ਭਰਨ ਵੇਲੇ ਉਹਨਾਂ ਦੇ ਡੈਥ ਸਰਟੀਫਿਕੇਟ ਨਾਲ ਲਾਉਣਾ ਪਊਗਾ ਜੀ? ਹਾਂਜੀ ਹਾਂਜੀ, ਦੱਸਣਾ ਪੈਣਾ ਉਹਨਾਂ ਨੂੰ। ਉਸ ਦਾ ਸਿਸਟਰ ਆਪ ਹੀ ਨਹੀਂ ਜਾਣੀ ਜਦੋਂ ਉਹਨਾਂ ਨੇ ਕਹਿਣਾ ਕੀ ਹੋਇਆ ਉਹਨੂੰ। ਜੀ ਅੱਛਾ ਜੀ। ਹਾਂਜੀ, ਨਾਲ ਡੈਥ ਸਰਟੀਫਿਕੇਟ ਜਿਹੜਾ ਉਹ ਲਾ ਦਿਓ, ਦੱਸ ਦਿਓ ਸਾਰਾ ਵੀ ਉਹ। ਤੇ ਜਿੱਦਾਂ ਪਹਿਲਾਂ ਦੱਸਿਆ ਸੀਗਾ ਇੱਕ ਜਾਣੇ ਨੇ ਵੀ ਉਹਨਾਂ ਨੂੰ ਬਾਅਦ 'ਚ ਇਵੈਂਚੁਅਲੀ ਉਹਨਾਂ ਨੂੰ ਵੀਜ਼ੇ ਜਿਹੜੇ ਉਹਨਾਂ ਨੇ ਦੇ ਦਿੱਤੇ ਸੀਗੇ। ਈਵਨ ਜਿਹੜਾ ਪਟੀਸ਼ਨ ਦਾ ਜਿਹਨੂੰ ਫਾਇਦਾ ਹੋਣਾ ਸੀ ਉਹਨਾਂ ਦੀ ਡੈਥ ਹੋ ਗਈ ਸੀ, ਜਿੱਦਾਂ ਤੁਹਾਡੇ ਮਾਮਲੇ 'ਚ ਤੁਹਾਡੇ ਸਿਸਟਰ ਦੀ ਆ। ਸੋ ਜਾਣ ਜ਼ਰੂਰ ਉੱਥੇ ਤੇ ਹੋਪਫੁਲੀ ਸ਼ਾਇਦ ਮਿਲ ਹੀ ਜਾਵੇ। ਹਾਂਜੀ ਠੀਕ ਹੈ ਜੀ। ਅੱਛਾ ਜੀ, ਆਪਾਂ ਇੱਧਰ ਹੁਣ NVC ਜਿਹੜਾ ਸਾਨੂੰ NVC ਦਾ ਲੈਟਰ ਆਇਆ ਹੈਗਾ ਜੀ, ਉਹ ਪੇਪਰ ਅਸੀਂ ਭਰ ਕੇ ਹੁਣ ਤੁਹਾਨੂੰ ਦੇ ਦਈਏ ਤਾਂ ਉਹ ਕੇਸ ਬੰਬੇ ਭੇਜ ਦੇਣਗੇ ਨਾ? ਜੀ ਠੀਕ ਹੈ, ਥੈਂਕ ਯੂ ਅਵਤਾਰ ਜੀ, ਥੈਂਕ ਯੂ। ਅਗਲੇ ਕਾਲਰ ਨੇ ਹਰਮਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਸਿਟੀਜ਼ਨ ਹੈ ਜੀ। ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀਗਾ ਦਸੰਬਰ ਦੇ ਵਿੱਚ, ਤੇ ਮੈਂ ਉਹ ਜਾਣਨਾ ਸੀਗਾ ਜੀ ਕਿੰਨੀ ਹੋਰ ਦੇਰ ਲੱਗਦੀ ਆ। ਸਾਨੂੰ ਸਿਰਫ ਰਸੀਡਿੰਗ ਲੈਟਰ ਤਾਂ ਆ ਗਿਆ। ਭਾਜੀ ਉਹਦਾ ਤਾਂ ਜਿਹੜਾ I-130 ਅਪਰੂਵ ਹੋ ਗਿਆ ਤੁਹਾਡਾ? ਮੈਨੂੰ ਉਹਦੇ ਰਸੀਡਿੰਗ ਲੈਟਰ ਆਏ ਆ, ਮੈਂ ਉਹ ਤੇ ਗੌਰ ਨਹੀਂ ਕੀਤਾ I-130 ਲਿਖਿਆ ਹੈਗਾ ਕੀ ਆ। ਹਾਂਜੀ, ਨਹੀਂ ਉਹ ਤੁਸੀਂ ਨਾ ਜਿੱਥੇ ਵੀ ਜਿਹੜੇ ਵੀ ਸਰਵਿਸ ਸੈਂਟਰ 'ਚ ਤੁਹਾਡਾ ਕੇਸ ਉਹਨਾਂ ਨੇ ਟ੍ਰਾਂਸਫਰ ਕੀਤਾ, ਜਿਹੜਾ ਰਿਸੀਵਿੰਗ ਲੈਟਰ ਤੇ ਲਿਖਿਆ ਹੁੰਦਾ, ਉਹਦਾ ਤੁਹਾਨੂੰ USCIS.gov ਤੇ ਪ੍ਰੋਸੈਸਿੰਗ ਟਾਈਮ ਪਤਾ ਲੱਗ ਜਾਣਾ। ਉਹਨੇ ਤੁਹਾਨੂੰ ਅਪਰੋਕਸੀਮੇਟ ਦੱਸ ਦੇਣਾ ਕਿੰਨੇ ਮਹੀਨੇ ਲੱਗਣੇ ਆ। ਜਿੱਦਾਂ ਮੈਂ ਐਪ ਦੇ ਵਿੱਚ ਦੇਖਿਆ ਜੀ, ਕੋਈ ਡਾਕੂਮੈਂਟ ਨਹੀਂ ਮੰਗਦੇ, ਪਰ ਪ੍ਰੋਸੈਸਿੰਗ ਟਾਈਮ ਉਹਨਾਂ ਨੇ ਵਿੱਚ ਐਪ ਦੇ ਕੋਈ ਨਹੀਂ ਦੱਸਿਆ। ਇਹਦੇ ਵਿੱਚ ਨਹੀਂ ਦੱਸਣਾ ਮੇਰਾ ਵੀਰ, ਆਨਲਾਈਨ ਜਾਣਾ ਪੈਣਾ ਤੁਹਾਨੂੰ USCIS.gov ਦੀ ਵੈਬਸਾਈਟ ਤੇ। ਉਹਦੇ ਵਿੱਚ ਤੁਸੀਂ ਜਾ ਕੇ ਜਿਹੜਾ ਫਾਰਮ I-130 ਉਹਦਾ ਪ੍ਰੋਸੈਸਿੰਗ ਟਾਈਮ ਚੈੱਕ ਕਰਨਾ ਕਿ ਕਿਹੜੇ ਸੈਂਟਰ ਦਾ ਕਿੰਨਾ ਵਾ। ਠੀਕ ਹੈ ਭਾਈ, ਆਲਰਾਈਟ, ਥੈਂਕ ਯੂ ਜੀ। ਥੈਂਕ ਯੂ। ਅਗਲੇ ਕਾਲਰ ਮਲ ਸਿੰਘ। ਹਾਂ ਸਤਿ ਸ੍ਰੀ ਅਕਾਲ ਭਰਾ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਇਹ ਬੇਨਤੀ ਆ ਵੀ ਆਪਣੇ ਨਾ ਰਿਸ਼ਤੇਦਾਰ ਨੇ 20 ਚ ਉਹਨਾਂ ਨੇ ਇਮੀਗ੍ਰੇਸ਼ਨ ਦੇ ਪੇਪਰ ਚੱਕ ਲਏ ਸੀ, ਖੂਨ ਦੇ ਰਿਸ਼ਤੇ ਤੇ ਉਹਦੇ ਮਤਲਬ ਭਰੇ ਸੀ ਰਿਸ਼ਤੇਦਾਰ ਨੇ। ਭੈਣ ਭਰਾ ਵਾਲੇ ਸੀਗੇ? ਕਿਹੜੇ ਸੀਗੇ? ਹਾਂ ਭੈਣ ਭਰਾ ਜੀ ਆਪਾਂ ਖੂਨ ਦੇ ਰਿਸ਼ਤੇ। ਹਾਂਜੀ। ਤੇ ਆ ਕਰੋਨਾ ਕਰਕੇ ਉਹਨਾਂ ਨੇ 3 ਸਾਲ 4 ਸਾਲ ਕੱਢਦੇ, ਬੱਚਿਆਂ ਦੀ ਹੁਣ ਉਮਰ ਟੱਪ ਗਈ, ਮਤਲਬ ਉਹਦਾ ਵੀ ਹੁਣ ਹੋ ਸਕਦਾ ਜੀ? ਉਹ ਭਾਜੀ ਡਿਪੈਂਡ ਕਰਦਾ ਕਿ I-130 ਕਿੰਨੀ ਦੇਰ ਪੈਂਡਿੰਗ ਸੀਗਾ, ਤੇ ਇੰਟਰਵਿਊ ਤੇ ਜਾਓ ਤੁਸੀਂ, ਉਹਨਾਂ ਨੇ ਆਪ ਤੁਹਾਨੂੰ ਦੱਸ ਦੇਣਾ ਕਿ ਕਿੱਦਾਂ। ਕਈ ਬਚ ਜਾਂਦੇ ਆ, ਕਈ ਨਹੀਂ। ਜੇ ਉਹ ਏਜ ਆਊਟ ਹੋ ਗਿਆ ਫੇਰ ਨਹੀਂ। ਉਹਨਾਂ ਨੇ ਉਹ ਗਏ ਸੀਗੇ ਜੀ ਬੰਬੇ, ਉਹਨਾਂ ਨੇ ਮਤਲਬ ਮੋੜਤਾਂ ਦੇ ਵੀ ਨਹੀਂ ਉਮਰ, ਜਿਹੜੀ ਉਮਰ ਹੋ ਗਈ ਉਹਨਾਂ ਨੇ ਦਿੱਤੇ ਨਹੀਂ ਜੀ। ਮੈਂ ਕੋਈ ਹੋਰ ਕੋਈ ਚਾਰਾ ਆਪਣੇ ਕੋਲ ਇੱਥੇ? ਇਹਦੇ ਵਿੱਚ ਫਿਰ ਜਿਹੜੇ ਘਰ ਦੇ ਆ ਨਾ, ਉਹਨਾਂ ਨੇ ਗ੍ਰੀਨ ਕਾਰਡ ਹੋਲਡਰ ਜੇ ਤਾਂ ਬੱਚੇ ਵਿਆਹੇ ਨਹੀਂ ਹੈਗੇ ਤਾਂ ਫਿਰ ਉਹਨਾਂ ਦੇ ਲਈ ਅਪਲਾਈ ਕਰਨਾ ਪੈਣਾ। ਗ੍ਰੀਨ ਕਾਰਡ ਦੇ ਮਤਲਬ ਵੀ ਉਹਦਾ ਕੋਈ ਵੀ ਨਹੀਂ ਜੀ, ਸਾਰਾ ਪਰਿਵਾਰ ਸਾਰਾ ਹੀ ਰਹਿ ਗਿਆ ਉਧਰ? ਸਾਰਾ ਤਾਂ ਨਹੀਂ, ਜਿਹੜੇ ਭੈਣ ਭਰਾ ਤਾਂ ਉਹ ਜਿਹੜੇ ਹਸਬੈਂਡ ਵਾਈਫ ਤਾਂ ਆਊਗੇ। ਅੱਛਾ ਜਿਨ੍ਹਾਂ ਨੇ ਪੇਪਰ ਭਰੇ ਸੀ? ਹਾਂਜੀ, ਜਿਹੜੇ ਭੈਣ ਭਰਾ ਨੇ, ਜਿਹੜੇ ਆਪਣੇ ਭੈਣ ਭਰਾ ਜਿਹੜੇ ਇੰਡੀਆ 'ਚ ਉਹਦੇ ਭਰੇ ਉਹ ਤਾਂ ਆਊਗੇ। ਜਵਾਕ ਹੀ ਏਜ ਆਊਟ ਹੁੰਦੇ ਆ, ਬਾਕੀ ਤਾਂ ਨਹੀਂ ਹੁੰਦੇ। ਹਾਂਜੀ, ਬਾਕੀ ਉਹ ਮਤਲਬ ਉਹਨਾਂ ਦੀ ਜਿਹੜੀ ਸੈਕਟਰੀ ਸੀ ਉਹਨੂੰ ਇਕੱਲਾ ਮਿਲਿਆ, ਜਿਹੜਾ ਬੰਦਾ ਸੀ ਉਹਨੂੰ ਵੀ ਕੋਈ ਪੇਪਰ ਮੰਗੇ, ਚਲੋ ਉਹਨੂੰ ਤਾਂ ਮਿਲ ਜਾਊਗਾ। ਠੀਕ ਹੈ, ਬੱਚਿਆਂ ਦੇ ਫਿਰ ਕੋਈ ਕਹੇ ਕਿ ਪੇਪਰ ਭਰਾਈਏ ਜੀ, ਕੋਈ ਤੁਹਾਡਾ ਰਾਇ ਕਰ ਲੈਣਗੇ। ਉਹ ਸੇਮ ਹੀ ਜਿੱਤੋਂ ਭਰਾਏ ਸੀ ਉੱਤੋਂ ਹੀ ਭਰਾ ਲਓ, ਕੋਈ ਐਡਾ ਖਾਸ ਨਹੀਂ। ਜਿਹੜਾ ਗ੍ਰੀਨ ਕਾਰਡ ਹੋਲਡਰ ਜਦੋਂ ਘਰ ਦੇ ਆਊਗੇ ਉਰੇ, ਉਹ ਆਪਣੇ ਜਵਾਕਾਂ ਲਈ ਭਰ ਸਕਦੇ ਆ। ਠੀਕ ਹੈ ਜੀ। ਅਗਲੇ ਕਾਲਰ ਸ਼ਰਨਬੀਰ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਸਾਡਾ ਨਾ ਕੁਐਸਚਨ ਇਹ ਸੀਗਾ, ਸਾਡੇ ਨਾ ਜਿਵੇਂ ਜੱਜ ਆ ਸੰਤੋਸ਼ ਗਰਸੀਆ ਵੈਨ ਆਈਜ਼ ਕੋਰਟ 'ਚ, ਭਾਜੀ ਉਹਨਾਂ ਦੀ ਰੇਟਿੰਗ ਕੀ ਹੈਗੀ ਹੈ? ਇੰਟਰਨੈਟ ਬੇਸਡ ਹੀਅਰਿੰਗ ਆ ਸਾਡੀ। ਮੈਨੂੰ ਪਤਾ ਨਹੀਂ, ਮੈਂ ਗਿਆ ਨਹੀਂ ਕਦੀ ਉਸ ਜੱਜ ਮੁਰੇ। ਠੀਕ ਹੈ ਭਾਜੀ ਇੱਕ ਨਾ ਤੁਸੀਂ 2 ਮਹੀਨੇ ਪਹਿਲੇ ਆਪਾਂ ਲਾਈਵ ਸੁਣਦੇ ਸੀ, ਤੁਸੀਂ ਉਹਦੇ 'ਚ ਕਿਹਾ ਸੀ ਕਿ ਜਿਵੇਂ LA ਵਾਲਾ ਕੋਰਟ ਵੀ ਮੁੱਖ ਹੋ ਰਿਹਾ, ਭਾਜੀ ਉਹਦੀ ਕੀ ਅਪਡੇਟ ਜੇ? LA ਵਾਲਾ ਮੇਰੇ ਖਿਆਲ ਬੰਦ ਕਰਤਾ। ਜਿਹੜਾ ਹੁਣ ਮੈਂ ਜਾਣਦਾ ਉਹ ਆਹੀ ਜਿਹੜਾ ਨਾਰਥ ਲਾਸ ਐਂਜਲਸ ਸਟਰੀਟ ਵਾਲਾ, ਜਿਹੜਾ ਮੇਰੇ ਖਿਆਲ ਉਹ ਹੁਣ ਹੈਗਾ ਇਸ ਵੇਲੇ ਕੋਰਟ, ਓਲਿਵ ਸਟਰੀਟ ਵਾਲਾ ਸ਼ਾਇਦ ਬੰਦ ਕਰਤਾ ਸੀ ਇਹਨਾਂ ਨੇ, ਮੂਵ ਹੋ ਗਿਆ ਆਲਰੇਡੀ। ਓਕੇ ਜੀ ਭਾਜੀ, ਸਾਡੀ ਨਾ ਵੈਸੇ ਜਿਵੇਂ ਵੈਨ ਆਈਜ਼ ਦੇ ਵਿੱਚ ਆ ਉਹ ਸ਼ੋਅ ਹੁੰਦੀ ਪਈ ਆ ਨੈਕਸਟ ਈਅਰ ਆ ਹੀਅਰਿੰਗ। ਹਾਂਜੀ, ਦੇਖਦੇ ਭਾਜੀ ਨੈਕਸਟ ਈਅਰ ਤਾਂ ਪੂਰਾ ਕਈ ਕੁਝ ਹੋ ਜਾਣਾ, ਤਦ ਤੱਕ ਕੁਝ ਕਹਿ ਨਹੀਂ ਸਕਦੇ। ਹਾਂਜੀ ਭਾਜੀ ਫਸਟ ਮੰਥ ਹੀ ਆ ਭਾਜੀ, ਉਹਦੇ ਕੀ ਚਾਂਸ ਹੈ ਕਿ ਉਹ ਮੂਵ ਹੋਏਗੀ ਕਿ ਜਾਂ ਹੁਣ ਕਿੱਦਾਂ ਜੀ? ਨਹੀਂ ਭਾਜੀ, ਇਹ ਕਿਹੜਾ ਮੇਰੇ ਕੋਲ ਉਹ ਗਲੋਬ ਰੱਖਿਆ ਜਾਦੂ ਵਾਲਾ ਜਿਹੜਾ ਪਤਾ ਕਰਕੇ ਦੱਸ ਦੇਣਾ। ਇਹਦਾ ਮੈਨੂੰ ਆਪਣੇ ਕਲਾਇੰਟਾਂ ਦਾ ਨਹੀਂ ਪਤਾ, ਅਗਲੇ ਹਫਤੇ ਵਾਲਿਆਂ ਦਾ ਉਹਨਾਂ ਦੀ ਮੂਵ ਹੋਣੀ ਹੈਗਾ ਕਿੱਦਾਂ, ਕਹਿ ਨਹੀਂ ਸਕਦੇ। ਹਾਂਜੀ, ਕਹਿ ਨਹੀਂ ਸਕਦੇ। ਓਕੇ ਜੀ। ਬਾਕੀ ਰੇਟਿੰਗ ਦੇ ਲਈ ਆਨਲਾਈਨ ਜ਼ਰੂਰ ਤੁਸੀਂ ਸਿੱਧਾ ਉਹਦਾ ਦਾ ਪਾ ਕੇ ਤੇ ਚੈੱਕ ਕਰ ਲਓ, ਤੇ ਉਹ ਤੁਸੀਂ ਦੇਖ ਸਕਦੇ ਆ।
ਜੇ ਸਾਲ ਤੋਂ ਵੱਧ ਹੋਇਆ ਹੋਊਗਾ ਉਹ ਵਕੀਲ ਨੂੰ, ਤਾਂ ਫਿਰ ਉਹਦੀ ਰੇਟਿੰਗ ਆ ਜਾਂਦੀ ਹੁੰਦੀ ਹੈ। ਜਾਂਦੇ ਜਾਂਦੇ ਉਦਾਂ ਥੋੜੇ ਇੱਕ ਫਨੀ ਜੀ ਗੱਲ ਦੱਸਦਾ ਕਿ ਬੰਦਾ ਟਿਕਟੌਕ ਤੇ ਗੁਰਪ੍ਰੀਤ ਸਿੰਘ ਕਹਿੰਦਾ ਇਹ ਇੱਕ ਅੱਧੀ ਦੁਖੀ ਆਤਮਾ ਕੋਈ ਨਾ ਕੋਈ ਸਵੇਰੇ ਸਵੇਰੇ ਆਉਂਦਾ ਹੀ ਆ, ਕਹਿੰਦਾ ਆਈ ਹੈਵ ਕਹਿੰਦਾ ਕੁਐਸਚਨ ਫॉर ਯੂ ਐਂਡ ਯੋਰ ਕਲਾਇੰਟਸ, ਵਾਈ ਡੂ ਯੂ ਪੋਸਟ ਵੀਡੀਓ ਆਫ ਯੋਰ ਕਲਾਇੰਟ, ਕਹਿੰਦਾ ਜਿਹੜੇ ਆਪਣੇ ਕਲਾਇੰਟਾਂ ਤੇ ਕਹਿੰਦਾ ਪੋਸਟ ਕਰਦੇ ਆ ਇੰਡੀਅਨ ਸਰਕਾਰ ਨੂੰ ਕਹਿੰਦਾ ਵਨਰੇਬਲ ਕਹਿੰਦਾ ਤੁਸੀਂ ਕਰ ਦਿੰਦੇ ਆ। ਤਾਂ ਮੇਰਾ ਵੀਰ ਇੱਕ ਮਿੰਟ ਤੂੰ ਮੈਨੂੰ ਦੱਸ ਭਰਾਵਾ, ਐਡਾ ਸਿਆਣਾ ਬੰਦਾ, ਅਸਾਈਲਮ ਉਹਨੇ ਤਾਂ ਹੀ ਲਈ ਹੈ, ਹੋਰ ਉਹਨੇ ਅਸਾਈਲਮ ਕਿਉਂ ਲਈ ਹੈ? ਅਸਾਈਲਮ ਉਹਨੇ ਇੰਡੀਆ ਕਿਉਂ ਕਰਦਾ? ਨਾਲੇ ਵੀਡੀਓ ਉਹਨੇ ਦਿੱਤੀ ਆ, ਦੇਖਣ ਤੂੰ ਦੇ ਆ, ਪ੍ਰੋਬਲਮ ਤੈਨੂੰ ਹੋਈ ਜਾਂਦੀ ਆ। ਕੋਈ ਨਹੀਂ, ਹੁੰਦੀਆਂ ਦੁਖੀ ਆਤਮਾਵਾਂ ਕਈ ਬਥੇਰੀਆਂ ਮੈਂ ਕਿਹਾ ਪਹਿਲਾਂ ਬੇਸ ਤਾਂ ਦੇਖ ਲੈ, ਮੈਂ ਕਿਹਾ ਤੇ ਤੂੰ ਕਿੱਦਾਂ ਪਹਿਲਾਂ ਦੱਸ ਮੈਨੂੰ ਧਾਰਾ ਅਜ਼ੂਮ ਕਰ ਰਿਹਾ ਕਿ ਜੇ ਅਗਲਾ ਬੰਦਾ ਆ ਕੇ ਅਸਾਈਲਮ ਕਰਦਾ ਪਿਆ ਵਾ, ਇੰਡੀਅਨ ਗਵਰਨਮੈਂਟ ਨੂੰ ਕਿੱਦਾਂ ਉਹਨਾਂ ਨੇ ਕੈਲੀਫੋਰਨੀਆ ਮਿਲਣ ਆਣਾ, ਉਹਨੂੰ ਦੱਸ ਮੈਨੂੰ ਕਿ ਅਗਲਾ ਅਸਾਈਲਮ ਕਰਦਾ ਪਿਆ, ਗ੍ਰੀਨ ਕਾਰਡ ਉਹਦਾ ਆਊਗਾ, ਯੂਐਸ ਸਿਟੀਜ਼ਨ ਬਣੂਗਾ ਉਹ ਜੀ। ਜਸਪਾਲ ਜੀ। ਹਾਂਜੀ, ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਮੇਰਾ ਕੁਐਸਚਨ ਇਹ ਹੈ ਕਿ ਮੇਰੀ ਨਾ ਫਾਈਨਲ ਡੇਟ ਜਿਹੜੀ ਸੀਗੀ 14 ਫਰਵਰੀ ਨੂੰ ਸੀਗੀ ਇਸੇ ਸਾਲ ਦੇ ਵਿੱਚ, ਤੇ ਪਰ ਸਰ ਉਹਨਾਂ ਨੇ ਨਾ ਕੌਂਕੜ ਕੋਰਟ ਓਪਨ ਹੋਣ ਦੇ ਨਾਲ ਉਹਨਾਂ ਨੇ ਮੇਰੀ ਤਰੀਕ ਜਿਹੜੀ ਕੀ ਕਰ ਦਿੱਤੀ ਆ 2027 ਦੇ ਵਿੱਚ 15 ਮਾਰਚ ਦੀ। ਤੇ ਸਰ ਮੈਂ ਜਦੋਂ ਚੈੱਕ ਕਰ ਰਹੀ ਹਾਂ, ਮੇਰਾ ਜੱਜ ਜਿਹੜਾ ਵਾ ਉਹ ਪਹਿਲੇ ਵਾਲਾ ਹੀ ਸ਼ੋ ਹੋ ਰਿਹਾ ਵਾ, ਸ਼ਾਡੀ ਸਟਾਰ। ਤੇ ਇੱਕ ਇਹ ਆ ਕਿ ਉਹ ਐਡ ਤੋਂ ਬਾਅਦ ਜਦੋਂ ਮੈਂ ਕਾਲ ਤੇ ਚੈੱਕ ਕਰਦੀ ਹਾਂ, ਐਡ ਤੋਂ ਬਾਅਦ ਏਦਾਂ ਨਾ ਕੋਰਟ ਦੱਸਦੇ ਆ ਵੀ ਕੌਂਕੜ ਆ ਜਾਂ ਕੁਛ ਏਦਾਂ ਕੁਛ ਨਹੀਂ ਦੱਸਦੇ ਹੈਗੇ ਕਿ ਸਰ ਮੇਰੀ ਤਰੀਕ ਜਿਹੜੀ ਆ ਕਿ ਉਹ ਸਰ ਮੈਂ ਟੁਲੇਰੀ ਦੇ ਵਿੱਚ ਕੈਲੀਫੋਰਨੀਆ। ਅੱਛਾ, ਮੈਨੂੰ ਆਫਹੈਂਡ ਤਾਂ ਨਹੀਂ ਯਾਦ ਕਿ ਕਿਹੜਾ ਵਾਲਾ ਜੁਰਿਸਡਿਕਸ਼ਨ ਇਹਨੂੰ ਲੱਗਦਾ, ਫ੍ਰੈਜ਼ਨੋ ਬੇਕਰਸਫੀਲਡ ਦੇ ਲਾਗੇ ਆ। ਹਾਂਜੀ ਸਰ, ਹਾਂਜੀ ਮੂਵ ਕਰਤਾ ਸੀ ਇਹਨਾਂ ਨੇ ਕੇਸ। ਹਾਂਜੀ ਸਰ, ਕੌਂਕੜ ਮੂਵ ਕਰਤਾ ਸੀ ਕਹਿੰਦੇ ਕੇਸ। ਹਾਂਜੀ ਸਰ, ਉਹ ਜਿੱਦਾਂ ਮੈਨੂੰ ਮੇਰੇ ਲਾਇਰ ਨੇ ਜਦੋਂ ਭੇਜਿਆ ਸੀ ਉਹਦੇ ਤੇ ਕੌਂਕੜ ਲਿਖਿਆ ਹੋਇਆ ਵਾ, ਬਟ ਜਦੋਂ ਸਰ ਮੈਂ ਕਾਲ ਕਰਕੇ ਚੈੱਕ ਕਰਦੀ ਹਾਂ ਉਹਦੇ ਤੇ ਸਰ ਨਹੀਂ ਕੌਂਕੜ ਨਹੀਂ ਬੋਲਦੇ ਹੈਗੇ, ਤੇ ਨਾ ਜਿਹੜਾ ਜੱਜ ਦਾ ਨਾਮ ਉਹ ਪਹਿਲੇ ਵਾਲਾ ਹੀ ਬੋਲਦੇ ਆ। ਨਹੀਂ, ਪਹਿਲੇ ਜੱਜ ਬਹੁਤ ਮੂਵ ਹੋਏ ਆ ਸੈਨ ਫ੍ਰਾਂਸਿਸਕੋ ਤੋਂ ਕੌਂਕੜ ਦੇ ਵਿੱਚ। ਉਹਦਾ ਜੱਜ ਸਾਹਿਬ ਵੀ ਉਹ ਮੂਵ ਹੀ ਹੋ ਗਿਆ। ਜੱਜ ਕੌਣ ਆ ਤੁਹਾਡੇ? ਸਰ ਜਿਹੜੇ ਪਹਿਲਾਂ ਵੀ ਸ਼ਾਦੀ ਸਟਾਰ ਜਿਹੜੇ ਸੀਗੇ ਉਹ ਸ਼ਾਦੀ ਸਟਾਰ ਕੌਂਕੜ ਦੇ ਵਿੱਚ ਆ, ਤੁਹਾਡਾ ਕੌਂਕੜ ਦੇ ਵਿੱਚ ਆ ਕੇਸ। ਹਾਂਜੀ, ਜਦੋਂ ਆਪਾਂ ਫੋਨ ਤੇ ਚੈੱਕ ਕਰਦੇ ਆ ਉਹਦੇ ਵਿੱਚ ਏਦਾਂ ਨਹੀਂ ਦੱਸਦੇ ਹੈਗੇ ਵੀ ਤੁਸੀਂ ਫੋਨ ਤੇ ਕੀ ਚੈੱਕ ਕਰਦੇ ਆ? ਸਵਾਲ ਕੀ ਹੈਗਾ ਤੁਹਾਡਾ? ਜੱਜ ਵੀ ਕੌਂਕੜ ਦੇ ਵਿੱਚ ਆ, ਕੋਰਟ ਵੀ ਕੌਂਕੜ ਦੇ ਵਿੱਚ ਆ, ਉਹ ਕਲੀਅਰ ਹੈਗਾ ਸ਼ਾਦੀ ਸਟਾਰ ਕੌਂਕੜ ਚ ਬਹਿੰਦੀ ਆ। ਮੇਰੇ ਲਈ ਕੀ ਸਵਾਲ ਹੈਗਾ? ਸਰ ਮੇਰਾ ਕੋਈ ਇਹ ਹੈ ਸਵਾਲ ਕਿ ਸਰ ਮੇਰੀ ਜਿਹੜੀ ਤਰੀਕ ਆ ਜਦੋਂ 2027 ਦੇ ਵਿੱਚ ਪਈ ਆ, ਇਸੇ ਸਾਲ ਸੀ 2027 ਦੇ ਵਿੱਚ ਪਾਤੀ ਆ, ਕਿ ਸਰ ਆਪਾਂ ਜਾਂ ਮੋਸ਼ਨ ਵਗੈਰਾ ਪਵਾ ਕੇ ਆਪਾਂ ਤਰੀਕ ਆਪਣੀ ਪਹਿਲਾਂ ਕਰਵਾ ਸਕਦੇ ਆ। ਮੇਰੀ ਬਹੁਤ ਵਾਰੀ ਸਰ ਕਿ ਮੇਬੀ ਮੈਂ 2017 ਦੀ ਆਈ ਹੋਈ ਹਾਂ, ਮੇਰੀ ਤਰੀਕ ਏਦੀ ਟਰਾਈ ਕਰਨ ਚ ਕੋਈ ਹਰਜ ਨਹੀਂ ਹੈਗਾ, ਟਰਾਈ ਕਰੋ। ਹਾਂਜੀ, ਕੋਈ ਗਾਰੰਟੀ ਨਹੀਂ ਕਿ ਉਹਨਾਂ ਨੇ ਮੋਸ਼ਨ ਗ੍ਰਾਂਟ ਕਰਨੀ ਹੈ ਜੀ, ਬਾਕੀ ਟਰਾਈ ਕਰਨ ਚ ਕੋਈ ਹਰਜ ਨਹੀਂ ਜੀ। ਬਿਲਕੁਲ। ਅਗਲੇ ਕਾਲਰ ਨੇ ਜੀ ਬਲਜਿੰਦਰ। ਭਾਜੀ ਬਲਜਿੰਦਰ ਬੋਲ ਰਿਹਾ। ਸਤਿ ਸ੍ਰੀ ਅਕਾਲ ਦੋਹਾਂ ਭਰਾਵਾਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਇੰਨਾ ਥੈਂਕ ਯੂ, ਟਾਈਮ ਹੈ ਨਹੀਂ ਮੈਂ ਮਾੜਾ ਜਿਹੀ ਗੱਲ ਕਰ ਰਹੀ, ਪਰ ਤੁਹਾਡਾ ਇੰਨਾ ਥੈਂਕ ਯੂ ਆ ਕਿ ਤੁਸੀਂ ਕਮਿਊਨਿਟੀ ਦੀ ਇੰਨੀ ਸੇਵਾ ਕਰ ਰਹੇ ਹੋ। ਨਹੀਂ ਤਾਂ ਇਹ ਜਿੰਨੀ ਕਿ ਭਾਜੀ ਹੁਣੀ ਗੱਲ ਆਖਦੇ ਆ, ਇੱਕ ਇੱਕ ਗੱਲ ਦਾ ਬੰਦਾ $100 ਲੈ ਲੈਂਦਾ ਜੀ। ਬੜੀ ਤੁਹਾਡੀ ਮਿਹਰਬਾਨੀ ਕਿ ਇੰਨੀ ਆਪਣੀ ਸੇਵਾ ਕਰ ਰਹੇ ਹੋ ਕਮਿਊਨਿਟੀ ਦੀ, ਉਹ ਵੀ ਫ੍ਰੀ ਦੇ ਵਿੱਚ। ਪਰ ਕਈ ਬੰਦੇ ਆਉਂਦੇ ਆ ਕਿ ਆਪਣੇ ਜਿਹੜੇ ਕੋਈ ਉਹ ਪਤਾ ਵੀ ਹੁੰਦਾ ਤਾਂ ਪਰ ਆਪਣੇ ਦਾ ਕੁਐਸਚਨ ਹੋ ਰਿਹਾ ਪੁੱਛਣ ਆਪਣੇ। ਮੇਰਾ ਕੁਐਸਚਨ ਭਾਜੀ ਨਿੱਕਾ ਜਿਹਾ ਇੱਕ ਹੈਗਾ ਜੀ, ਕਿ ਜਿਹੜੇ ਬੰਦੇ ਭਾਜੀ ਆਪਣੇ ਇੱਥੇ ਰਿਫਿਊਜੀ ਆਉਂਦੇ ਆ, ਉਹਨਾਂ ਦੇ ਕੇਸ ਪਾਸ ਹੋਏ ਆ, ਜਿੱਦਾਂ ਸਾਡੇ ਰਿਸ਼ਤੇਦਾਰ ਆ ਉਹਨਾਂ ਦਾ ਕੇਸ ਪਾਸ ਹੋਇਆ ਹੈਗਾ, ਤੇ ਉਹ ਇੰਡੀਆ ਇੱਕ ਦੋ ਵਾਰੀ ਜਾ ਵੀ ਚੁੱਕੇ ਆ, ਤੇ ਉਹਨਾਂ ਦਾ ਪਾਸਪੋਰਟ ਐਕਸਪਾਇਰ ਹੋ ਗਿਆ। ਪਾਸਪੋਰਟ ਬਣ ਸਕਦਾ ਉਹਨਾਂ ਦਾ ਦੁਆਰਾ ਜਾਂ ਨਹੀਂ? ਉਹਨਾਂ ਕੋਲ ਗ੍ਰੀਨ ਕਾਰਡ ਹੈਗਾ ਆ, ਪਹਿਲੇ ਪਾਸਪੋਰਟ ਤੇ ਇੰਡੀਆ ਇੱਕ ਦੋ ਵਾਰੀ ਜਾ ਕੇ ਵੀ ਆਏ ਆ ਜੀ। ਪਾਸਪੋਰਟ ਭਾਜੀ ਬਣ ਸਕਦਾ ਵਾ, ਪਰ ਹੁਣ ਨਾ ਦੇਖੋ ਜੇ ਤਾਂ ਹੁਣ ਗ੍ਰੀਨ ਕਾਰਡ ਆ ਗਿਆ, ਕੇਸ ਪਾਸ ਹੋ ਗਿਆ, ਕਿਤਾਬ 'ਚ ਕਿਤੇ ਲਿਖਿਆ ਨਹੀਂ ਕਿ ਤੁਸੀਂ ਇੰਡੀਆ ਜਾ ਨਹੀਂ ਸਕਦੇ। ਪਰ ਇਹ ਹੈ ਕਿ ਜਦੋਂ ਬੰਦਾ ਇੰਡੀਆ ਜਾਂਦਾ, ਇੱਕ ਸ਼ੱਕ ਉੱਠਦਾ ਕਿ ਬੰਦੇ ਦਾ ਸਹੀ ਸੀਗਾ ਜਾਂ ਉਹ ਸੀਗਾ। ਬੰਦੇ ਤੋਂ ਸਵਾਲ ਦੁਬਾਰਾ ਪੁੱਛੇ ਜਾ ਸਕਦੇ ਆ, ਜ਼ਰੂਰ ਸਿਟੀਜ਼ਨਸ਼ਿਪ 'ਚ ਪੁੱਛੇ ਜਾ ਸਕਦੇ ਆ ਸਵਾਲ, ਕੇਸ ਦੇ ਰਿਲੇਟਡ ਸਵਾਲ ਪੁੱਛੇ ਜਾ ਸਕਦੇ ਆ। ਇੱਥੇ ਜਿਹੜੇ ਆਪਣੇ ਐਮਬੈਸੀ ਵਿੱਚ ਜਿਹੜੇ ਭਾਜੀ ਇੱਥੇ ਐਮਬੈਸੀ ਵਿੱਚ ਪਾਸਪੋਰਟ ਅਪਲਾਈ ਕਰਾਂਗੇ, ਇੱਥੇ ਤਾਂ ਨਹੀਂ ਕੁਐਸਚਨ ਕੋਈ ਹੋਊਗਾ ਕਿ ਤੁਸੀਂ ਤਾਂ ਇੰਡੀਆ ਤੋਂ ਰਿਫਿਊਜੀ ਆਏ ਹੋ? ਜਿਹੜੀ ਆਹ ਵਾਲੀ ਐਮਬੈਸੀ ਹੈ ਨਾ, ਇਹਦੇ ਬਾਰੇ ਮੈਨੂੰ ਪਤਾ ਨਹੀਂ ਕਿੱਦਾਂ। ਉਦਾਂ
ਇਹ ਨਾਈਸ ਹੀ ਐਮਬੈਸੀ ਵਾਲੇ ਦੇ ਦਿੰਦੇ ਆ ਪਾਸਪੋਰਟ ਜਿੰਨੇ ਕਿ ਮੈਂ ਦੇਖਿਆ ਵਾ। ਪਰ ਜਿਹੜਾ ਬੜੀ ਮਿਹਰਬਾਨੀ ਭਾਜੀ ਤੁਹਾਡੀ। ਮੈਂ ਇਹ ਆਫਰ ਸੁਣਨਾ ਨਾ, ਤੁਸੀਂ ਦੱਸ ਦਿਓ ਕਿ ਟਾਈਮ ਥੋੜਾ ਆ ਤੇ ਤੁਸੀਂ ਦੱਸ ਦਿਓ। ਤੁਹਾਡੀ ਬੜੀ ਮਿਹਰਬਾਨੀ ਕਿ ਜਿੰਨੀ ਤੁਸੀਂ ਕਮਿਊਨਿਟੀ ਸੇਵਾ ਕਰ ਰਹੇ ਹੋ, ਪਰਮਾਤਮਾ ਕਰੇ ਲੰਬੀ ਉਮਰ ਬਖਸ਼ੇ ਤੁਹਾਨੂੰ ਤੇ ਤੁਹਾਡੀ ਚੜ੍ਹਦੀ ਕਲਾ ਰਹੇ। ਮਿਹਰਬਾਨੀ ਜੀ। ਸੋ ਸ਼ੁਕਰੀਆ ਜੀ। ਤੇ ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੀ ਆ ਤੇ ਅਟਾਰਨੀ ਟਰਕੈਨਾ ਜੀ ਕੁਛ ਕਾਲਸ ਲੈ ਕੇ ਫਿਰ ਆਪਾਂ ਸਮਾਪਤ ਕਰਦੇ ਹਾਂ। ਤੇ ਕਰਨੈਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਟੀ ਦੇ NVS ਵੀਜ਼ੇ ਦੇ ਪੇਪਰ ਭੇਜੇ ਸਾਰੀ ਉਹ 1 ਸਾਲ ਦੇ ਵਿੱਚ ਤੇ ਉਹਨੇ ਦੁਬਾਰਾ ਡਾਕੂਮੈਂਟ ਮੰਗੇ ਆ, ਫਾਈਨੈਂਸ਼ੀਅਲ ਦੇ ਤਾਂ ਮੈਰਿਜ ਸਰਟੀਫਿਕੇਟ। ਉਹਦੀ ਕੋਈ ਡੇਟ ਹੁੰਦੀ ਆ ਕਿ ਸਾਲ ਦੇ ਵਿੱਚ ਦੇਣੇ ਪੈਂਦੇ ਆ ਕਿ ਐਸ ਸੂਨ ਐਜ਼ ਪੋਸੀਬਲ? ਨਹੀਂ, ਸਾਲ ਦੇ ਵਿੱਚ ਨਾ ਤੁਸੀਂ NVC ਨੂੰ ਕੰਟੈਕਟ ਕਰਕੇ ਸਿਸਟਮ 'ਚ ਲੌਗਇਨ ਕਰਕੇ ਕੇਸ ਐਕਟਿਵ ਰੱਖਣਾ ਹੁੰਦਾ। ਜੇ ਤੁਸੀਂ ਕੋਈ ਵੀ ਐਕਸ਼ਨ ਨਹੀਂ ਲਿਆ ਸਾਲ ਦੇ ਅੰਦਰ ਤਾਂ ਉਹ ਕੇਸ ਫਿਰ ਖਾਰਜ ਕਰ ਦਿੰਦੇ ਆ, ਦੁਬਾਰਾ ਫੀਸ ਫੂਸ ਭਰਨੀ ਪੈਂਦੀ ਹੈ। ਐਕਸ਼ਨ ਮੀਨ ਕੋਈ ਡਾਕੂਮੈਂਟ ਨਹੀਂ ਭੇਜੇ ਜਾਂ ਮਤਲਬ ਤਾਂ ਕਰਕੇ? ਹਾਂਜੀ ਜੀ। ਹਾਂ, ਮਤਲਬ ਕਿ ਉਹਨਾਂ ਨੂੰ ਇੰਡੀਕੇਸ਼ਨ ਦੇਣੀ ਤੁਸੀਂ ਕਿ ਮੈਂ ਕੇਸ 'ਚ ਇੰਟਰਸਟਿਡ ਹਾਂ। ਓਕੇ, ਥੈਂਕ ਯੂ ਭਾਜੀ ਫॉर ਗੁੱਡ ਸਰਵਿਸ। ਥੈਂਕ ਯੂ ਜੀ, ਮਿਹਰਬਾਨੀ। ਅਗਲੇ ਕਾਲਰ ਨੇ ਜਸਵਿੰਦਰ। ਹੈਲੋ। ਹਾਂਜੀ ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਰਪ੍ਰਾਈਜ਼ ਕੇਸ ਸੀ। ਮੈਂ ਪੁੱਛਣਾ ਚਾਹੁੰਦਾ ਸੀ ਵੀ ਮੇਰੀ ਅਗਲੇ ਸਾਲ ਅਪ੍ਰੈਲ 'ਚ ਫਾਈਨਲ ਹੈ ਤੇ ਆਪਾਂ ਨੂੰ, ਮੈਂ ਫਰੀਜ਼ਨ ਤੋਂ ਬੋਲਦਾ ਵੀ ਆਪਾਂ ਨੂੰ ਕੇਸ ਮੂਵ ਕਰਾਉਣਾ ਪੈਣਾ ਕੌਨਕੈਟ ਇੱਥੇ ਸੈਨ ਫਰਾਂਸਿਸਕੋ? ਆਪੇ ਹੀ ਹੋ ਜਾਣਾ ਤੁਹਾਡਾ ਕਿ ਕਰਨਾ ਪੈਣਾ ਇਹਨਾਂ ਨੂੰ ਕੌਨਕੈਟ ਦੇ ਵਿੱਚ? ਨਹੀਂ, ਤੁਸੀਂ ਭਾਜੀ ਕਰ ਲਓ, ਕਿਉਂਕਿ ਜੇ ਕਈ ਵਾਰੀ ਉਹਨਾਂ ਨੇ ਨਹੀਂ ਕੀਤਾ ਨਾ ਆਪਣਾ ਤੇ ਸਰਕਾਰੀ ਵਕੀਲ ਫਿਰ ਤੁਸੀਂ ਵੇਟ ਕਰੋਗੇ ਤੇ ਖੜੇ ਪੈਰ ਉਹਨੇ ਮੋਸ਼ਨ ਪਾ ਦੇਣੀ ਕਿ ਇਹ ਤਾਂ ਹੁਣ ਮੂਵ ਇਹਦਾ ਬਣਦਾ ਸੀਗਾ ਤੇ ਤੁਹਾਨੂੰ ਫਿਰ ਟਾਈਮ ਬਹੁਤ ਐਕਸਟਰਾ ਹੋਣਾ ਤੇ ਪਹਿਲਾਂ ਹੀ ਜਿਹੜਾ ਤੁਸੀਂ ਮੂਵ ਕਰਾਓ। ਠੀਕ ਹੈ ਜੀ, ਮੈਂ ਆਪਣਾ ਆਫਿਸ 'ਚ ਫੋਨ ਕਰਦਾ ਜੀ। ਉਹ ਕਹਿ ਦਿੰਦੇ ਵੀ 24 ਘੰਟੇ 'ਚ ਤੁਹਾਨੂੰ ਫੋਨ ਆਊਗਾ। ਫੋਨ ਵੈਸੇ ਆਇਆ ਹੈ, ਮੈਂ 2-3 ਵਾਰੀ ਟਰਾਈ ਕਰੀ। ਤੁਸੀਂ ਭਾਜੀ ਦੁਬਾਰਾ ਕਰਕੇ ਇੱਕ ਵਾਰੀ ਮੈਸੇਜ ਛੱਡ ਦਿਓ ਮੰਡੇ ਥਰੂ ਫਰਾਈਡੇ। ਕਾਲ ਲੌਗ ਸਾਡਾ ਕਾਫੀ ਜ਼ਿਆਦਾ ਹੁੰਦਾ। ਜਿਸ ਤਰ੍ਹਾਂ ਮੇਰਾ 2014 ਦਾ ਆਇਆ ਵਾ ਜੀ, ਅੱਗੇ ਤੇ ਅੱਗੇ ਹੋਈ ਜਾਂਦੀ 2-2 ਸਾਲ ਡੇਟ। ਹਾਂਜੀ, ਉਹ ਤਾਂ ਭਾਜੀ ਹੋ ਸਕਦੀ ਆ ਤੇ ਜੱਜ ਅੱਜ ਤੇ ਡਿਪੈਂਡ ਕਰਦਾ। ਜੱਜ ਵੀ ਕਈ ਵਾਰੀ ਬਦਲ ਜਾਂਦੇ ਆ, ਕੋਰਟ ਬਦਲ ਜਾਂਦੇ ਆ, ਕਈ ਕੁਛ ਹੀ ਚੱਲਦਾ ਹੈ ਨਾ ਜੀ। ਬੜਾ ਕੁਛ ਚੱਲਦਾ ਰਹਿੰਦਾ ਜੀ। ਤੇ ਬਾਕੀ ਮੰਡੇ ਟੂ ਫਰਾਈਡੇ, ਸੋਮਵਾਰ ਤੋਂ ਸ਼ੁੱਕਰਵਾਰ 'ਚ ਕਰ ਲਿਓ ਕਾਲ ਉਹਨਾਂ ਨੂੰ ਜਿਹੜੇ ਆਫਿਸ ਆਵਰਸ ਦੇ ਵਿੱਚ, ਤੇ ਮੈਸੇਜ ਛੱਡ ਦਿਓ, ਫਿਰ ਤੁਹਾਡੇ ਨਾਲ ਗੱਲ ਹੋ ਜੂਗੀ। ਤੇ ਥੈਂਕ ਯੂ। ਰਾਜਨਦੀਪ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਦੋਵਾਂ ਭਾਜੀ ਦਾ ਥੈਂਕ ਯੂ ਸੋ ਮਚ ਭਾਜੀ ਦਾ ਟਾਈਮ ਦੇਣ ਲਈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀਰੇ, ਮੇਰੇ ਆਪਣੇ 2023 ਦੇ 7ਵੇਂ ਮਹੀਨੇ ਦੀ ਤੇ ਇੰਟਰਵਿਊ ਹੋ ਚੁੱਕੀ ਹੈ, ਹਲੇ ਰਿਜ਼ਲਟ ਨਹੀਂ ਆਇਆ ਹਲੇ ਕੁਛ ਵੀਰੇ। ਅਸਾਲਮ ਆਫਿਸ ਸੀਗਾ? ਹਾਂਜੀ ਵੀਰੇ। ਹਾਂਜੀ, ਉਹ ਕਈ ਵਾਰੀ ਨਾ ਟਾਈਮ ਲਾ ਦਿੰਦੇ ਆ ਤੇ ਫੋਲੋ ਅਪ ਕਰ ਲਓ ਉਹਨਾਂ ਨੂੰ ਤੁਸੀਂ। ਸਾਲ ਹੋ ਚੱਲਾ, 10 ਮਹੀਨੇ ਹੋ ਗਏ। ਹਾਂਜੀ, ਲੱਗ ਜਾਂਦਾ ਕਈ ਵਾਰੀ ਟਾਈਮ ਉੱਥੇ। ਹਾਂਜੀ, ਤੇ ਵੀਰੇ ਮੈਨੂੰ ਕਿੱਦਾਂ ਉੱਥੇ ਵਿਜ਼ਿਟ ਕਰਨਾ ਪੈਣਾ ਓਨਲੀ ਮੇਲ? ਆਪਣੇ ਤੁਸੀਂ ਵਕੀਲ ਥਰੂ ਗਏ ਸੀਗੇ ਕਿੱਦਾਂ? ਉਹ ਨਹੀਂ ਵੀਰ, ਆਪ ਹੀ ਅਸੀਂ। ਹਾਂਜੀ, ਤਾਂ ਫਿਰ ਭਾਜੀ ਆਪ ਹੀ ਤੁਹਾਨੂੰ ਕੰਟੈਕਟ ਕਰਨਾ ਪੈਣਾ ਈਮੇਲ ਰਾਹੀਂ ਉਹਨਾਂ ਨੂੰ। ਵਿਜ਼ਿਟ ਵੀ ਕਰ ਸਕਦੇ ਆ, ਕੋਈ ਰੋਕ ਟੋਕ ਤਾਂ ਨਹੀਂ ਹੈਗੀ, ਵਿਜ਼ਿਟ ਕਰ ਲਓ। ਓਕੇ, ਉਹਦਾ ਵੀਰ ਮੈਂ ਕਾਫੀ ਵਾਰੀ ਮੇਲ 'ਚ ਕਰ ਚੁੱਕਾ, ਇਹਦਾ ਸੇਮ ਰਿਪਲਾਈ ਦਿੰਦੇ। ਚਲੋ ਜਾ ਕੇ ਦੇਖ ਲਓ ਜੀ ਫਿਰ ਇੱਕ ਵਾਰੀ। ਹਾਂਜੀ, ਉਹਨਾਂ ਦੇ ਬਿਜ਼ੀ ਆ, ਜਾ ਕੇ ਦੇਖ ਲਓ। ਜਾ ਕੇ ਦੇਖ। ਹਾਂਜੀ ਵੀਰੇ, ਉਹ ਥੈਂਕ ਯੂ ਸੋ ਮਚ ਵੀਰੇ, ਮਿਹਰਬਾਨੀ ਜੀ। ਮਨਜਿੰਦਰ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਨਾ ਬ੍ਰਦਰ ਦੀ ਪਟੀਸ਼ਨ ਕੀਤੀ ਸੀ 2006 ਦੇ ਵਿੱਚ, ਤੇ ਉਹਨਾਂ ਦੇ ਹੁਣ ਪੇਪਰ ਨਿਕਲੇ ਆ। ਤੇ ਉਹਨਾਂ ਦੇ 2 ਬੇਟੇ ਸੀ, ਵੱਡੇ ਦੀ ਉਮਰ 25 ਸਾਲ ਤੋਂ ਉੱਤੇ ਹੋ ਗਈ, ਉਹਦਾ ਨਹੀਂ ਵਿੱਚ ਨਾਂ ਆ ਰਿਹਾ, ਉਹਦਾ ਅਸੀਂ ਕੀ ਕਰੀਏ? ਨਹੀਂ, ਉਹ ਤਾਂ ਏਜ ਆਊਟ ਹੋ ਗਿਆ ਹੋਣਾ ਫਿਰ। ਜੇ ਉਹਦਾ ਜਿੱਦਾਂ ਕਾਨੂੰਨ ਦੱਸਿਆ ਹੈਗਾ I-130 ਜਿੰਨਾ ਟਾਈਮ ਪੈਂਡਿੰਗ ਹੋਵੇ ਉਨੀ ਉਮਰ ਮਾਫ ਹੋ ਜਾਂਦੀ ਹੈ। ਬਾਕੀ ਡਿਪੈਂਡ ਕਰਦਾ, ਹੁਣ ਜੇ ਏਜ ਆਊਟ ਹੋ ਗਿਆ ਫਿਰ ਨਹੀਂ ਕੁਛ ਕਰ ਸਕਦੇ ਜੀ। ਅੱਛਾ ਜੀ, ਕਿਉਂਕਿ ਉਹ ਕੈਨੇਡਾ ਆ ਗਿਆ ਆ ਸਟੂਡੈਂਟ ਵੀਜ਼ੇ ਤੇ ਪਿਛਲੇ ਸਾਲ, ਤੇ ਉਹਦੀ ਕੋਈ ਫਾਈਲ ਹੋਰ ਕੁਛ ਲਾ ਸਕਦੇ ਆ ਅਸੀਂ? ਨਹੀਂ, ਫਾਈਲ ਤਾਂ ਨਹੀਂ ਲਾ ਸਕਦੇ, ਉਹਨੂੰ ਆਪਣੇ ਲੈਵਲ ਤੇ ਕਰਨਾ ਪੈਣਾ ਜੇ ਏਜ ਆਊਟ ਹੋ ਗਿਆ ਤਾਂ। ਜੀ ਜੀ, ਬਿਲਕੁਲ। ਅਗਲੇ ਕਾਲਰ ਧਰਮਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਪ੍ਰੋਗਰਾਮ ਡੀਰਾਂ ਨੂੰ। ਭਾਜੀ ਆਪਣੇ ਮੈਂ ਵੀਜ਼ਾ ਲਿਆ ਸੀਗਾ 20 ਵਿੱਚ ਤੇ ਐਕਸਪਾਇਰ ਹੋ ਗਿਆ 24 ਚ, ਅਪ੍ਰੈਲ ਚ। ਤੇ ਮੇਰਾ ਗ੍ਰੀਨ ਕਾਰਡ ਵੀ ਡਰਾਈ ਹੋ ਰਿਹਾ। ਮੈਂ ਗ੍ਰੀਨ ਕਾਰਡ ਡਰਾਈ ਨਹੀਂ ਹੋਇਆ, ਲੇਕਿਨ ਟਰੈਵਲ ਡਾਕੂਮੈਂਟ ਡਰਾਈ ਹੋ ਗਿਆ। ਤੇ ਮੈਂ ਉਹਨੂੰ ਪੁੱਛਿਆ ਆਪਣੀ ਲਾਇਰ ਨੂੰ, ਉਹ ਕਹਿੰਦੀ ਤੇਰੀ ਕੋਈ ਕ੍ਰਿਮੀਨਲ ਐਕਟੀਵਿਟੀ ਹੈ, ਕੋਈ ਕੋਰਟ ਵਿੱਚ ਤੇਰਾ ਕੋਈ ਕੇਸ ਸੀਗਾ, ਇਸ ਕਰਕੇ ਹੋ ਰਿਹਾ। ਤੇ ਹੁਣ ਇਹਦਾ ਕੋਈ ਹੱਲ ਹੋ ਸਕਦਾ? ਹਾਂਜੀ,
ਯੂ ਵੀਜ਼ਾ ਐਕਸਟੈਂਡ ਨਹੀਂ ਕੀਤਾ ਆਪਣਾ? ਮੈਂ ਐਕਸਟੈਂਡ ਵਾਸਤੇ ਵੀ ਫਾਈਲ ਪਾਈ, ਉਹਨੇ ਕਹਿੰਦੀ ਕਿ ਤੇਰਾ ਗ੍ਰੀਨ ਕਾਰਡ ਦੀ ਸਹੀ ਸੀ ਤੇਰੇ ਕੋਲ, ਇਸ ਕਰਕੇ ਉਹਨੇ ਐਕਸਟੈਂਡ ਦਿੱਤਾ ਹੀ ਨਹੀਂ। ਨਹੀਂ ਪਾਈ ਆ ਕਿ ਨਹੀਂ ਪਾਈ ਆ, ਹਾਂ ਨਾ ਅੱਜ ਦੱਸੋ। ਮੇਰੀ ਵਕੀਲ ਨੂੰ ਹੀ ਪਤਾ, ਮੈਂ ਉਹਨੂੰ ਪੈਸੇ ਵੀ ਦੇ ਆਇਆ, ਸਾਈਨ ਵੀ ਕਰਕੇ ਦੇ ਆਇਆ, ਫਾਈਲ ਵੀ ਦੇ ਆਇਆ, ਪਤਾ ਨਹੀਂ ਉਹਨੇ ਦਿੱਤਾ। ਉਹਨੂੰ ਲਿਖ ਕੇ ਦੱਸ ਮੇਰਾ ਵੀਰ ਕਿ ਤੈਨੂੰ ਮੈਂ ਐਕਸਟੈਂਡ ਦੀ ਪਾਈ ਆ, ਮੇਰਾ ਐਕਸਟੈਂਡ ਦਾ ਪਾ ਦੇ, ਉਹਦੇ ਮੈਂ ਪੈਸੇ ਦਿੱਤੇ ਆ। ਕਿਉਂਕਿ ਜੇ ਕ੍ਰਿਮੀਨਲ ਕੇਸ ਜਦ ਤੱਕ ਰਫਾ ਦਫਾ ਨਹੀਂ ਹੁੰਦਾ ਸਾਰਾ, ਤਦ ਤੱਕ ਗ੍ਰੀਨ ਕਾਰਡ ਨਹੀਂ ਆ ਸਕਦਾ। ਤੇ ਯੂ ਵੀਜ਼ੇ ਨੂੰ ਜੇ ਐਕਸਟੈਂਡ ਨਾ ਕੀਤਾ ਉਹ ਖਰਾਬ ਹੋ ਜਾਣਾ ਤੁਹਾਡਾ ਸਾਰਾ। ਭਾਜੀ ਆਲਰੇਡੀ ਐਕਸਪਾਇਰਡ ਹੋ ਚੁੱਕਾ। ਉਹ ਤੋਂ ਪਹਿਲਾਂ ਐਕਸਟੈਂਡ ਕਰਨਾ ਹੁੰਦਾ। ਉਹ ਤੋਂ ਪਹਿਲਾਂ ਜਨਵਰੀ 'ਚ ਮੈਂ ਫਾਈਲ ਕਰ ਦਿੱਤਾ ਸੀ। ਬਸ ਫਿਰ ਕੀ ਉਹਦੀ ਟੈਨਸ਼ਨ ਆ, ਜੇ ਯੂ ਵੀਜ਼ਾ ਐਕਸਟੈਂਡ ਕੀਤਾ ਉਹਦੀ ਵੇਟ ਕਰੋ, ਯੂ ਵੀਜ਼ਾ ਆ ਜਾਊਗਾ ਤੁਹਾਡਾ। ਆ ਜਾਊਗਾ ਫਿਰ, ਓਕੇ ਠੀਕ ਹੈ ਜੀ। ਉਹ ਹੁਣ ਪਤਾ ਨਹੀਂ ਕਿਹੜੇ ਲੈਵਲ ਦੀ ਕ੍ਰਿਮੀਨਲ ਐਕਟੀਵਿਟੀ ਕੀਤੀ ਹੈ, ਉੱਤੇ ਵੀ ਡਿਪੈਂਡ ਕਰਦਾ। ਉਹ ਹੁਣ ਇੱਥੇ ਦੱਸਣਾ ਨਹੀਂ ਆ, ਤੁਸੀਂ ਉਹਨੂੰ ਆਪਣੇ ਵਕੀਲ ਨਾਲ ਹੀ ਸ਼ੇਅਰ ਕਰੋ। ਲਵਜੀਤ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਈ ਮੈਂ 2023 ਦੇ ਵਿੱਚ ਮੈਂ ਫੈਮਿਲੀ ਤੇ 2 ਬੱਚਿਆਂ ਨਾਲ ਆਇਆ ਸੀ ਇੱਥੇ, ਯਾਨੀ ਹੁਣ ਮੈਂ ਸੈਕਰਾਮੈਂਟੋ ਰਹਿ ਰਿਹਾ ਇੱਥੇ, ਤੇ ਕੇਸ ਵੀ ਮੇਰਾ ਮੂਵ ਇੱਥੇ ਹੋ ਗਿਆ ਸੈਕਰਾਮੈਂਟੋ ਦੇ ਵਿੱਚ। ਪਹਿਲੇ ਮੇਰਾ ਸਨ ਫਰਾਂਸਿਸਕੋ ਬੇ ਏਰੀਆ ਦਾ ਐਡਰੈਸ ਸੀ, ਤੇ ਉੱਥੋਂ ਮੈਂ ਵਕੀਲ ਕੀਤਾ ਸੀ ਇੱਥੇ ਸੈਕਰਾਮੈਂਟੋ ਦੇ ਵਿੱਚ, ਤੇ ਵਕੀਲ ਨੇ ਉਹਨੇ ਕੇਸ ਮੇਰਾ ਮੂਵ ਕਰਤਾ ਕੈਪੀਟਲ ਮੋਲ ਦੇ ਵਿੱਚ, ਇੱਥੇ ਕੋਰਟ ਦੇ ਵਿੱਚ। ਪਰ ਮੇਰੀ ਕੋਈ ਵੀ ਪਹਿਲੇ ਡੇਟ ਸ਼ੋ ਹੁੰਦੀ ਸੀ ਭਾਜੀ, ਯਾਨੀ ਕਿ ਮਾਸਟਰ ਹਾਇਰਿੰਗ ਅਪ੍ਰੈਲ 2024 ਦੀ, ਸਾਲ ਬਾਅਦ ਮੈਨੂੰ ਉੱਥੋਂ ਉਹਨਾਂ ਨੇ ਡੇਟ ਦਿੱਤੀ ਸੀ, ਪਰ ਹੁਣ ਮੇਰੀ ਕੋਈ ਵੀ ਡੇਟ ਨਹੀਂ ਸ਼ੋ ਹੋ ਰਹੀ ਨਾ। ਕਿਹੜੀ ਕੋਰਟ ਚ ਮੂਵ ਕੀਤਾ ਤੁਸੀਂ ਦੱਸਿਆ? ਕੇਟ ਭਾਈ ਸਨ ਫਰਾਂਸਿਸਕੋ ਸੀਗਾ ਪਹਿਲੇ ਮੇਰਾ ਕੇਸ ਬੋਲਦਾ, ਉੱਥੇ ਦੀ ਡੇਟ ਸੀ ਮੇਰੀ 2024 ਦੀ ਅਪ੍ਰੈਲ। ਹੁਣ ਕਿਹੜੇ ਕੇਸ ਚ ਕੋਰਟ ਚ ਮੇਰਾ ਵੀਰ? ਹੁਣ ਸੈਕਰਾਮੈਂਟੋ ਕੈਪੀਟਲ ਮੋਲ। ਨਹੀਂ ਸੈਕਰਾਮੈਂਟੋ ਕਈ ਵਾਰੀ ਭਾਜੀ ਤਰੀਕ ਨਹੀਂ ਵੀ ਬੋਲਦੀ, ਤੁਸੀਂ ਤੁਹਾਡੇ ਨਾ ਵਕੀਲ ਨੂੰ ਮੋਸ਼ਨ ਟੂ ਰੀਕੈਲੰਡਰ ਪਵਾਉਣੀ ਪੈਣੀ ਹੈ। ਅੱਛਾ ਜੀ, ਕਿਉਂ ਮੈਂ ਵਕੀਲ ਨਾਲ ਮੈਂ 1-2 ਵਾਰ ਗੱਲ ਕੀਤੀ, ਉਹ ਕਹਿੰਦਾ ਵੇਟ ਹੀ ਕਰ ਸਕਦੇ, ਵੇਟ ਹੀ ਕਰ ਸਕਦੇ। ਸੈਕਰਾਮੈਂਟੋ ਕੋਰਟ ਦਾ ਭਾਜੀ ਹੈਗਾ ਥੋੜਾ ਜੱਜ ਜੁਜ ਵੀ ਉੱਥੇ ਘੱਟ ਆ। ਹਾਂਜੀ, ਤਾਂ ਅਗਰ ਮੈਂ ਇਹ ਪੁੱਛਣਾ ਚਾਹੁੰਦਾ ਜੀ ਕਿੰਨਾ ਕੇਸ ਮੂਵ ਕਰਵਾਵਾਂ ਹੋਰ ਪਾਸੇ ਕਿ ਇੱਥੇ ਰਹਿਣ ਦੇਵਾਂ? ਨਹੀਂ ਮੇਰਾ ਵੀਰ ਰਿਹਾਇਸ਼ ਦੇ ਹਿਸਾਬ ਨਾਲ ਹੁਣ ਕਿੰਨੇ ਕੁ ਮੂਵ ਕਰਾਣੇ, ਇੱਥੇ ਰਹਿਣ ਦੇ ਜਿੱਥੇ ਰਹਿਣਾ। ਜੀ ਜੀ ਬਿਲਕੁਲ, ਇਹ ਕੰਮ ਹੈ ਤੇ ਸਾਰਾ, ਬੱਚੇ ਵੀ ਸਕੂਲ ਇੱਥੇ ਜਾਂਦੇ ਆ, ਸਾਰਾ ਕੁਝ। ਜਿੰਨੇ ਇੱਥੇ ਰਹਿਣਾ ਉੱਥੇ ਕੇਸ ਲੱਗਣਾ ਜਿੱਥੇ ਰਹਿੰਦੇ ਆ। ਜੀ ਜੀ ਥੈਂਕ ਯੂ, ਮਿਹਰਬਾਨੀ ਤੇ ਸ਼ੁਕਰੀਆ ਅਟਾਰਨੀ ਟਿਕੈਣਾ ਜੀ। ਮਿਲਦੇ ਹਾਂ ਅਗਲੀ ਵਾਰੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।